ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਆਇਆਂ ਨੂੰ ਸਵਾਗਤ ਹੈ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਅੱਜ ਦੇ ਅਪਡੇਟ ਟਰੈਕਿੰਗ ਪ੍ਰੋਗਰਾਮ 'ਚ। ਹਰਜੋਤ ਸਿੰਘ ਜੀ, ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਨਵੰਬਰ ਦੀ 20 ਤਰੀਕ ਆ, ਦਿਨ ਵੀਰਵਾਰ ਆ, ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਟਰੈਕਿੰਗ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500। ਟਿਟਕਿਆਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਟਕਿਆਣਾ 415-909-0503 ਦੇ ਉੱਤੇ। ਊੜਾ ਡੈਟ ਰਿਲੀਫ ਵਾਲੇ ਨਿਰਮਲ ਸਿੰਘ ਮਾਨ, ਇਕਨੋਮਿਕ ਹਾਰਡਸ਼ਿਪ ਹੈ, ਬੈਂਕਰਪਸੀ ਤੋਂ ਬਚਣਾ ਚਾਹੁੰਦੇ ਹੋ, 60% ਤੱਕ ਕਰਜ਼ਾ ਮਾਫ ਕਰਵਾ ਸਕਦੇ ਹੋ। ਕਾਲ 888-888-9914। ਗਰੇਵਾਲ ਟਰੈਵਲ ਸਰਵਿਸਿਜ਼, ਯੂਬਾ ਸਿਟੀ, ਟੈਕਸ, ਪੇਰੋਲ, ਵੀਜ਼ਾ, OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605। ਸਤਨਾਮ ਸਿੰਘ ਸਨੀ ਪਰੇਵਾਲ, ਯੂਬਾ ਸਿਟੀ, ਮਨਜੀਤ ਸਿੰਘ ਲਾਲ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਲਖਵੀਰ ਸਮਰਾ ਟੈਕਸਸ, ਗੁਰਮੇਲ ਦੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਨਰਿੰਦਰ ਸਿੰਘ ਇੰਡੀਆਨਾ, ਮੰਗਲ ਸਿੰਘ ਸਮਰਾ ਨਾਰਥਵਰਡ ਮੋਟਲਸ ਬਲੇਨ, ਹਰਜੀਤ ਸਿੰਘ ਲੈਥਰਪ, ਗੁਰਮੇਲ ਬਾਸੀ ਐਲ ਗਰੋਵ, ਹਰਨੇਕ ਸਿੰਘ ਪਾਵਲਾ ਰੈਂਟਨ ਵਾਸ਼ਿੰਗਟਨ, ਤਲਵਿੰਦਰ ਗਿੱਲ, ਰਮਿੰਦਰ ਬਸਰਾ ਬੇਕਰਸਫੀਲਡ, ਬਲਜਿੰਦਰ ਨਿੱਜਰ ਵੁੱਡਲੈਂਡ, ਪਰਮਜੀਤ ਦਾਖਾ ਬਰਕਲੇ, ਸਿਕੰਦਰ ਗਰੇਵਾਲ ਟ੍ਰੇਸੀ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-722-7698 ਦੇ ਉੱਤੇ। ਸਰੋਤਿਓ, ਇਸ ਤਰ੍ਹਾਂ ਤੁਹਾਨੂੰ ਪਤਾ ਹੀ ਆ ਵੀ ਅੱਜ ਦਾ ਜਿਹੜਾ ਸਾਡਾ ਪ੍ਰੋਗਰਾਮ ਹੁੰਦਾ ਹੈ ਉਹ ਸਪੈਸ਼ਲੀ ਟਰੱਕਿੰਗ ਨੂੰ ਲੈ ਕੇ ਹੁੰਦਾ। ਪਰ ਅਮਰੀਕਾ 'ਚ ਕੀ ਕੁਝ ਵਾਪਰਿਆ, ਉਹ ਥੋੜ੍ਹ ਬਹੁਤੀਆਂ ਖਬਰਾਂ ਜ਼ਰੂਰ ਆਪਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਜਦੋਂ ਤੱਕ ਸਾਡੇ ਨਾਲ ਰਮਨ ਸਿੰਘ ਢਿੱਲੋਂ ਜੀ ਜੁੜਦੇ ਆ। ਤੇ ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਪ੍ਰੈਜ਼ੀਡੈਂਟ ਟਰੰਪ ਤੇ JD ਵੈਂਸ ਜਿਹੜੇ ਵਾਈਸ ਪ੍ਰੈਜ਼ੀਡੈਂਟ ਆ, ਇਹਨਾਂ ਦੋਨਾਂ ਨੂੰ ਹੀ ਜਿਹੜਾ ਆ ਡਿਕ ਚੇਨੀ, ਜਦੋਂ ਉਹਨਾਂ ਦਾ ਹੁਣ ਫੀਨਲ ਹੋਣਾ, ਉੱਥੇ ਕਿਸੇ ਤਰ੍ਹਾਂ ਦਾ ਸੱਦਾ ਪੱਤਰ ਨਹੀਂ ਦਿੱਤਾ ਗਿਆ। ਹਾਲਾਂਕਿ 4 ਜਿਹੜੇ ਲਿਵਿੰਗ ਵਾਈਸ ਪ੍ਰੈਜ਼ੀਡੈਂਟਸ ਹੈਗੇ ਆ, ਉਹ ਡਿਕ ਚੇਨੀ ਉਹਨਾਂ ਦਾ ਫੀਨਲ ਜਿਹੜਾ ਆ ਉਹ ਅਟੈਂਡ ਕਰਨਗੇ। ਜੀ ਬਿਲਕੁਲ। ਉੱਧਰ ਜਿਹੜਾ ਮਸਲਾ ਇੱਕ ਹੋਰ ਨਵਾਂ ਉੱਠ ਗਿਆ ਆ, ਰਾਸ਼ਟਰਪਤੀ ਟਰੰਪ ਡੈਮੋਕ੍ਰੇਟਸ ਨੂੰ ਟ੍ਰੇਟਰਸ ਆਖ ਰਹੇ ਆ, ਡੈਮੋਕ੍ਰੇਟਸ ਗੁਹਾਰ ਲਾ ਰਹੇ ਆ ਮਿਲਟਰੀ ਵਾਲਿਆਂ ਨੂੰ ਵੀ ਜਿਹੜੇ ਵੀ ਕਹਿੰਦੇ ਵੀ ਇਲੀਗਲ ਤੇ ਅਨਲਾਫੁਲ ਆਰਡਰਸ ਆ, ਉਹਨਾਂ ਦੀ ਪਾਲਣਾ ਤੁਸੀਂ ਨਾ ਕਰੋ। ਤੇ ਟਰੰਪ ਜਿਹੜੇ ਉਹ ਕਹਿ ਰਹੇ ਆ ਵੀ ਜਿਹੜੇ ਡੈਮੋਕ੍ਰੇਟ ਲਾਅ ਮੇਕਰਸ ਇਸ ਦੀ ਮੰਗ ਕਰ ਰਹੇ ਆ, ਉਹਨਾਂ ਨੂੰ ਸਡੇਸ਼ੀਅਸ ਦੇਸ਼ ਧਰੋਹੀ ਦੇ ਜਿਹੜੇ ਬਿਹੇਵੀਅਰ ਦਾ ਜਿਹੜਾ ਟਰਾਇਲ ਆ, ਉਸ ਦਾ ਸਾਹਮਣਾ ਜਿਹੜਾ ਉਹ ਕਰਨਾ ਜਿਹੜਾ ਉਹ ਚਾਹੀਦਾ ਆ। ਸੋ ਡੈਮੋਕ੍ਰੇਟ ਪਾਰਟੀ ਵਾਲੇ ਇਸ ਗੱਲੋਂ ਕਹਿ ਰਹੇ ਆ ਵੀ ਖੌਰੇ ਕਿਤੇ ਟਰੰਪ ਹੁਣੀ ਇੱਦਾਂ ਨਾ ਕਰ ਦੇਣ ਵੀ ਆਪੋ ਮੁਲਕ ਦੇ ਵਿੱਚ ਹੀ ਸਾਰੇ ਪਾਸੇ ਜਿਹੜੀ ਉਹ ਫੌਜ ਲਾ ਕੇ ਤੇ ਬਾਕੀਆਂ ਨੂੰ ਜਿਹੜਾ ਉਹ ਦੱਬ ਲੈਣ। ਸੋ ਇਹ ਕਹਿੰਦੇ ਵੀ ਅਸੀਂ ਤਾਂ ਜਿਹੜਾ ਇਹਨਾਂ ਨੂੰ ਇਲੀਗਲ ਆਰਡਰਸ ਨੂੰ ਲੈ ਕੇ ਜਿਹੜੀ ਉਹ ਗੱਲ ਕਰ ਰਹੇ ਆ। ਪਰ ਟਰੰਪ ਹੁਣਾਂ ਨੇ ਕਿਹਾ ਵੀ ਨਹੀਂ, ਇਹ ਗੱਲ ਤੁਹਾਡੀ ਜਿਹੜੀ ਕਹਿਣੀ ਟੋਟਲੀ ਗਲਤ ਆ ਤੇ ਇਸ ਲਈ ਤੁਹਾਨੂੰ ਦੇਸ਼ ਧਰੋਹ ਦੇ ਜਿਹੜੇ ਆ ਟਰਾਇਲ ਦਾ ਸਾਹਮਣਾ ਜਿਹੜਾ ਉਹ ਕਰਨਾ ਪੈ ਸਕਦਾ ਹੈਗਾ ਆ। ਤੇ ਰਮਨ ਜੀ ਬਿਹੇਵੀਅਰ ਆ। ਸੋ ਅਲੀਸਾ ਸਲੋਟਕਿਨ ਮਿਸ਼ੀਗਨ ਤੋਂ, ਮਾਰਕ ਕੈਲੀ ਐਰੀਜ਼ੋਨਾ ਤੋਂ, ਜੇਸਨ ਕਰੋ ਕੋਲੋਰਾਡੋ ਤੋਂ, ਕ੍ਰਿਸੀ ਹੌਲੈਂਡ ਪੈਂਸਲਵੇਨੀਆ ਤੋਂ, ਮੈਗੀ ਗੁਡਲੈਂਡਰ ਨਿਊ ਹੈਂਪਸ਼ਾਇਰ ਤੋਂ, ਤੇ ਕ੍ਰਿਸ ਡਿਲਿਊਜ਼ੀਓ ਪੈਂਸਲਵੇਨੀਆ ਤੋਂ। ਇਹਨਾਂ ਦੀ ਬਾਬਤ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਜਿਹੜੀ ਸਟੇਟਮੈਂਟ ਦਿੱਤੀ ਹੈਗੀ ਆ। ਜੀ, ਰਮਨ ਜੀ ਵੀ ਆਪਣੇ ਨਾਲ ਜੁੜ ਚੁੱਕੇ, ਉਹਨਾਂ ਨਾਲ ਵੀ ਜੀ ਆਇਆਂ ਨੂੰ ਆਖਦੇ ਉਹਨਾਂ ਨੂੰ। ਰਮਨ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਾਰੇ ਸੁਣਨ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ। ਸੋ ਟਰੱਕਿੰਗ ਦੇ ਵਿੱਚ ਕੀ ਕੁਛ ਚੱਲ ਰਿਹਾ ਉਸ ਦੇ ਬਾਰੇ ਆਪਾਂ ਚਰਚਾ ਜਿਹੜੀ ਉਹ ਕਰਾਂਗੇ। ਕੀ ਲੇਟੈਸਟ ਅਪਡੇਟ ਆ, ਕਮੈਂਟ ਪੀਰੀਅਡ ਮੈਨੂੰ ਲੱਗਦਾ ਕਿ ਚੱਲ ਰਿਹਾ ਸੀ, ਉਹਦਾ ਵੀ ਵੇਖ ਲਾਂਗੇ ਵੀ ਕੁਛ ਬਣਿਆ ਨਹੀਂ ਬਣਿਆ, ਜਾਂ ਕੀ ਜਿਹੜੇ ਬਹੁਤੇ ਕਮੈਂਟ ਉਸ ਬਾਬਤ ਆਏ ਆ, ਉਹਦੀ ਜੀ ਵੀ ਚਰਚਾ ਜਿਹੜੀ ਉਹ ਆਪਾਂ ਕਰਦੇ ਹਾਂ। ਹਰਜੋਤ ਜੀ, ਰਮਨ ਜੀ, ਸ਼ੁਰੂਆਤ ਕਰਦੇ ਹਾਂ ਇਸੇ ਚੀਜ਼ ਨੂੰ ਲੈ ਕੇ। ਥੋੜ੍ਹੇ ਦਿਨ ਪਹਿਲਾਂ ਤਾਂ ਅਪੀਲ ਕੋਰਟ ਨੇ ਰੋਕ ਲਾਈ ਸੀਗੀ ਵੀ ਜਿਹੜੇ ਸੀਰੀਅਲਸ ਆ ਉਹ ਜਿਹੜੇ ਹੈਗੇ ਆ ਉਹ ਚੱਲਦੇ ਰਹਿਣਗੇ। ਪਰ ਕੱਲ ਕਸਟਮ ਬਾਰਡਰ ਪੈਟਰੋਲ ਵਾਲਿਆਂ ਨੇ ਨਿਊਯਾਰਕ ਦੇ ਵਿੱਚ 37 ਜਾਣੇ ਆ ਉਹ ਸੀਰੀਅਲ ਹੋਲਡਰ ਫੜੇ ਆ, ਇਹੀ ਕਹਿ ਕੇ ਵੀ ਇਹਨਾਂ ਨੂੰ ਗਲਤ ਤਰੀਕੇ ਦੇ ਨਾਲ ਸੀਰੀਅਲ ਮਿਲੇ ਸੀ, ਇਲੀਗਲ ਏਲੀਅਨਸ ਆ।
ਸੋ ਅਦਾਲਤਾਂ ਦੇ ਦੁਆਰਾ ਲਾਈ ਗਈ ਸਟੇ ਦਾ ਕੋਈ ਮਤਲਬ ਰਹਿ ਜਾਂਦਾ ਆ, ਨਹੀਂ ਰਹਿ ਜਾਂਦਾ, ਕੀ ਮਤਲਬ ਸੋ ਇਸੇ ਕਰਕੇ ਜਿਹੜੀ ਕਨਫਿਊਜ਼ਨ ਆ ਬਹੁਤ ਜ਼ਿਆਦਾ ਹੈ। ਨਹੀਂ ਰਾਜਕਰਨ, ਜਿਹੜੇ ਇਹ ਅਰੈਸਟ ਹੋਈਆਂ ਹੈਗੀਆਂ ਇਹਦੇ ਵਿੱਚ ਇਮੀਗ੍ਰੇਸ਼ਨ ਸਟੇਟਸ ਦੇ ਉੱਤੇ ਅਰੈਸਟ ਹੋਈਆਂ ਹੈਗੀਆਂ, ਨਾ ਕਿ ਸੀਡੀਐਲ ਦੇ ਉੱਤੇ। ਉਹਨਾਂ ਨੇ ਇਹ ਗੱਲ ਮੰਨੀ ਹੈਗੀ ਹੈ ਕਿ ਦੇ ਆਲ ਹੈਵ ਵੈਲਿਡ ਸੀਡੀਐਲਸ, ਠੀਕ ਹੈ। but their immigration status was question mark. So ਇਹ ਜਿਹੜੀ ਅਰੈਸਟ ਹੋਈਆਂ ਹੈਗੀਆਂ ਇਹ ਟੋਟਲੀ ਜਿਹੜੀਆਂ ਹੈਗੀਆਂ ਇਮੀਗ੍ਰੇਸ਼ਨ ਸਟੇਟਸ ਨੂੰ ਲੈ ਕੇ ਹੋਈਆਂ ਹੈਗੀਆਂ, ਜਾਂ ਆਫ ਕੋਰਸ ਉਹ ਟਰੱਕ ਡਰਾਈਵਰਸ ਹੈਗੇ ਆ, ਦੈਟਸ ਅ ਵਨ ਫੈਕਟਰ, ਠੀਕ ਹੈ। ਪਰ ਜਿਹੜੀਆਂ ਅਰੈਸਟ ਹੋਈਆਂ ਹੈਗੀਆਂ ਇਹ ਇਮੀਗ੍ਰੇਸ਼ਨ ਸਟੇਟਸ ਨੂੰ ਲੈ ਕੇ ਹੋਈਆਂ ਹੈਗੀਆਂ, ਔਰ ਮੇਰੇ ਖਿਆਲ ਦੇ ਵਿੱਚ ਇਸ ਵੇਲੇ ਇਹੋ ਹੀ ਕਨਫਿਊਜ਼ਨ ਬਹੁਤ ਜ਼ਿਆਦਾ ਹੈਗਾ ਕਿ ਜਿਹੜਾ ਕੋਰਟ ਆਰਡਰ ਹੈਗਾ ਆ ਉਹ ਇੰਪਲੀਮੈਂਟ ਕਿਉਂ ਨਹੀਂ ਕੀਤਾ ਗਿਆ, ਕੋਰਟ ਦੀ ਰੋਕ ਜਿਹੜੀ ਆ ਉਹ ਕਿਉਂ ਨਹੀਂ ਇੰਪਲੀਮੈਂਟ ਕੀਤੀ ਗਈ, ਮੰਨੀ ਜਾ ਰਹੀ। ਰਾਜਕਰਨ ਇਸ ਵੇਲੇ ਦੇਖੋ ਜਿਹੜੀ ਸਿਚੁਏਸ਼ਨ ਹੈਗੀ ਆ ਨਾ, ਕਿਉਂਕਿ ਇੰਨੀ ਵੋਲੇਟਾਈਲ ਔਰ ਇੰਨੀ ਜਲਦੀ ਸਿਚੁਏਸ਼ਨ ਬਦਲ ਰਹੀ ਆ। ਤੁਹਾਨੂੰ ਪਤਾ ਹੈਗਾ ਆਪਾਂ ਪਹਿਲਾਂ ਵੀ ਜਿਹੜੇ ਕਾਨੂੰਨ ਬਣਦੇ ਹੁੰਦੇ ਸੀਗੇ, ਕਿੰਨਾ ਟਾਈਮ ਲੱਗ ਜਾਂਦਾ ਆ ਕਾਨੂੰਨ ਜਦੋਂ ਬਾਟਮ ਲੈਵਲ ਤੱਕ ਪਹੁੰਚਦਾ ਆ, ਉਹਦੀ ਗੱਲਬਾਤ ਪਹੁੰਚਦੀ ਆ, ਉਹਦੀ ਨੋਟੀਫਿਕੇਸ਼ਨ ਪਹੁੰਚਦੀ ਆ, ਫਿਰ ਸਾਰੇ ਜਿਹੜੇ EMPLOYEES ਆ ਉਹ ਟ੍ਰੇਨ ਹੁੰਦੇ, ਕੁਛ ਹੁੰਦਾ। ਸੋ ਇਸ ਵੇਲੇ ਜਿਹੜੀ ਸਿਚੁਏਸ਼ਨ ਇਹੋ ਹੀ ਆ ਕਿ ਅਨਫੋਰਚੂਨੇਟਲੀ ਇੰਨੀ ਜਲਦੀ ਸਾਰਾ ਕੁਝ ਬਦਲ ਰਿਹਾ ਹੈਗਾ ਔਰ ਚੇਂਜਸ ਆ ਰਹੀਆਂ ਹੈਗੀਆਂ, ਉਹਦਾ ਥੱਲੇ ਤੱਕ ਜਿਹੜਾ ਨੋਟੀਫਿਕੇਸ਼ਨ ਹੈਗਾ ਆ ਉਹ ਲੱਗਦੇ ਟਾਈਮ ਲੱਗਦਾ ਆ। ਪਰ ਅਸੀਂ ਕਈ ਵਾਰੀ ਬਹੁਤ ਬੰਦੇ, ਆਪਾਂ ਵੀ ਲਾਸਟ ਪ੍ਰੋਗਰਾਮ 'ਚ ਵੀ ਹੋਈ ਸੀਗੀ ਕਿ ਮੰਡੇ ਨੂੰ ਇਹ ਜਾਂ ਟਿਊਜ਼ਡੇ ਨੂੰ ਇਹ ਜਿਹੜਾ ਸੀਗਾ ਰੋਕ ਲੱਗੀ ਸੀਗੀ, ਤੇ ਵੈਨਸਡੇ ਬੰਦੇ ਸਵੇਰੇ ਉੱਥੇ ਪਹੁੰਚ ਗਏ ਸੀਗੇ DMV ਤੇ, ਕਹਿੰਦੇ ਵੀ ਇਹ ਨਹੀਂ ਕਰ ਰਹੀ ਹੈਗੀ। ਈਵਨ ਜਿਹੜੇ ਬੰਦੇ ਨੇ ਇਹ ਲੌਸੂਟ ਕੀਤਾ ਉਹਦੀਆਂ ਜੇ ਤੁਸੀਂ ਵੀਡੀਓਜ਼ ਦੇਖੋ ਤੇ ਉਹ ਖੁਦ ਕਹਿ ਰਿਹਾ ਹੈਗਾ ਕਿ ਮੇਰਾ ਵੀ ਅਜੇ ਲਾਇਸੈਂਸ ਅਪਡੇਟ ਨਹੀਂ ਹੋ ਰਿਹਾ ਹੈਗਾ। ਸੋ ਕਹਿਣ ਦਾ ਭਾਵ ਇਹ ਹੈ ਕਿ ਆਹ ਜਿਹੜੀਆਂ ਚੀਜ਼ਾਂ ਹੈਗੀਆਂ ਨਾ, ਇੱਕ ਇੰਨੀ ਜਲਦੀ ਬਦਲਾਅ ਆ ਰਹੇ, ਇੰਨੀ ਜਲਦੀ ਸਿਚੁਏਸ਼ਨਸ ਚੇਂਜ ਹੋ ਰਹੀਆਂ, ਉਹਦੇ ਕਰਕੇ ਜਿਹੜਾ ਪ੍ਰੋਬਲਮ ਹੈਗੀ ਆ ਉਹ ਇੰਨੀ ਪਰਸਿਸਟ ਕਰ ਰਹੀ ਆ ਔਰ ਇੰਨੀ ਜਿਹੜੀ ਆ ਵੱਧ ਰਹੀ ਆ। ਔਰ ਦੂਸਰੀ ਚੀਜ਼ ਜਿਹੜੀ ਆ ਉਹ ਇਹ ਆ ਕਿ ਅਸੀਂ ਜਿਹੜੀਆਂ ਸਿਚੁਏਸ਼ਨਸ ਆ, ਹਰ ਇੱਕ ਚੀਜ਼ ਨੂੰ ਇੱਕੋ ਪਾਸੇ ਨੂੰ ਅਸੀਂ ਲਾ ਦਿੰਦੇ ਆ ਕਿ ਇਹ ਸਾਰਾ ਕੁਛ ਟਰੱਕ। ਹੁਣ ਦੇਖੋ ਤੁਸੀਂ ਵੀ ਇਹ ਖਬਰ ਜਿਹੜੀ ਹੁਣ ਕੀਤੀ ਹੈਗੀ ਉਹਦੇ ਵਿੱਚ ਕਿਹਾ ਕਿ ਉਹ ਟਰੱਕ ਡਰਾਈਵਰਸ ਨੂੰ ਕਿਉਂ ਫੜਿਆ ਗਿਆ, ਕਿਉਂਕਿ ਉਹ ਟਰੱਕ ਡਰਾਈਵਰਸ ਆ ਅਰੈਸਟ ਆ ਤੇ ਉਹ ਸਿਰਫ ਉੱਥੇ ਜੁੜ ਗਿਆ ਕੰਮ। ਸੋ ਹਰ ਇੱਕ ਨੂੰ ਇਹ ਚੀਜ਼ ਦੇਖਣੀ ਚਾਹੀਦੀ ਕਿ ਉਹਦਾ ਪਿੱਛੇ ਕੀ ਹੈਗਾ, ਕਿਹਦੇ ਲਈ ਹੋ ਰਿਹਾ ਹੈਗਾ। ਹੁਣ ਕੋਈ ਜਿਹੜੇ ਆ ਬੰਦੇ ਆ ਉਹ ਫੜੇ ਜਾਂਦੇ ਆ, ਦੇ ਆਰ ਇੰਟਰਨੈਸ਼ਨਲ, ਕੋਈ ਟੈਰਰਿਸਟ ਹੈਗਾ ਆ, ਕੋਈ ਕੁਛ ਹੈਗਾ ਆ, ਪਰ ਉਹ ਟਰੱਕ ਚਲਾ ਰਹੇ ਆ। ਸੋ ਇਸ ਕਰਕੇ ਉਹ ਟਰੱਕਿੰਗ ਨਾਲ ਖਬਰ ਜ਼ਿਆਦਾ ਇੱਕਦਮ ਜੁੜ ਜਾਂਦੀ ਹੈ। ਔਰ ਮੇਰੇ ਖਿਆਲ ਦੇ ਵਿੱਚ ਜਿੱਦਾਂ ਕਿ ਅੱਗੇ ਵੀ ਆਪਾਂ ਇਹ ਹਮੇਸ਼ਾ ਤੋਂ ਗੱਲ ਕਰਦੇ ਆਏ ਹਾਂ ਕਿ ਟਰੱਕ ਇੱਕ ਐਡਾ ਵੱਡਾ ਇਕੁਇਪਮੈਂਟ ਹੈਗਾ ਜਿਹੜਾ ਕਿ ਬਹੁਤ ਜਲਦੀ ਨਜ਼ਰਾਂ 'ਚ ਆ ਜਾਂਦਾ। ਸੋ ਇਹ ਜਦੋਂ ਵੀ ਇੱਥੇ ਕੋਈ ਵੀ ਕਾਰਵਾਈ ਹੁੰਦੀ ਹੈ, ਡੈਫੀਨੇਟਲੀ ਜਿਹੜੀ ਆ ਉਹ ਹਾਈਲਾਈਟ ਬਹੁਤ ਜਲਦੀ ਹੋ ਜਾਂਦੀ ਹੈ, ਸੜਕ ਤੇ ਹੁੰਦੀ ਆ, ਲੋਟ ਆਫ ਪੀਪਲ ਉਹਦੇ ਰਿਕਾਰਡਿੰਗ ਕਰ ਲੈਂਦੇ ਆ, ਸਾਰਾ ਕੁਝ ਹੋ ਜਾਂਦਾ। ਸੋ ਆਈ ਥਿੰਕ ਆਪਾਂ ਨੂੰ ਥੋੜ੍ਹਾ ਜਿਹਾ ਟਾਈਮ ਦੇਣਾ ਚਾਹੀਦਾ ਅਜੇ ਕਿ ਇਹ ਜਿਹੜੀਆਂ ਚੀਜ਼ਾਂ ਆ ਇਹਨਾਂ ਨੂੰ ਇਫੈਕਟ ਲੈਣ ਵਾਸਤੇ। ਦੇਖੋ ਉਹਨਾਂ ਨੇ ਇਹੀ ਲਿਖਿਆ ਵੀ ਬਾਰਡਰ ਪੈਟਰੋਲ ਏਜੰਟ ਅਰੈਸਟ ਇਲੀਗਲ CDL ਡਰਾਈਵਰਸ ਇਨ ਅਪਸਟੇਟ ਨਿਊਯਾਰਕ। ਸੋ ਇਹੀ ਜਿਹੜੀਆਂ ਹੈਡਲਾਈਨ ਆ। ਸੋ CBP ਬਫਲੋ ਸੈਕਟਰ ਨੇ ਜਿਹੜੇ ਇਹ 37 ਜਾਣੇ ਕੀਤੇ ਆ, 30 ਜਿਹੜੇ ਉਹ ਚਲਾ ਰਹੇ ਸੀ ਜਿਨ੍ਹਾਂ ਕੋਲ ਸਟੇਟ ਇਸ਼ੂਡ CDL ਸੀਗੇ, ਹੋਰ ਨਹੀਂ ਕੋਈ ਕਿਤੇ ਗ੍ਰਿਫਤਾਰ, ਕਿਉਂਕਿ ਗ੍ਰਿਫਤਾਰ ਇਕੱਲੇ ਡਰਾਈਵਰ ਕੀਤੇ। ਸੋ ਇਸ ਲਈ ਓਬਵੀਅਸਲੀ ਉਹਦੇ ਨਾਲ ਤਾਂ ਗੱਲ ਜਿਹੜੀ ਇਹ ਜੁੜਨੀ ਆ। 30 ਜਿਹੜੇ ਕਹਿੰਦੇ ਅਰੈਸਟ ਹੋਏ ਆ ਤੇ ਉਹਨਾਂ ਨੂੰ ਕੈਲੀਫੋਰਨੀਆ, ਫਲੋਰੀਡਾ, ਇਲੀਨੋਏ, ਇੰਡੀਆਨਾ, ਨਿਊ ਜਰਸੀ, ਨਿਊਯਾਰਕ, ਓਹਾਇਓ, ਓਰੇਗਨ, ਪੈਂਸਿਲਵੇਨੀਆ, ਮੈਨੂੰ ਲੱਗਦਾ ਸ਼ਾਇਦ ਹੀ ਕੋਈ ਸੂਬਾ ਰਹਿ ਗਿਆ, ਇਹਨਾਂ ਸੂਬਿਆਂ ਦੇ ਵੱਲੋਂ ਜਿਹੜੇ ਉਹ ਲਾਇਸੈਂਸ ਦਿੱਤੇ ਹੋਏ ਸੀ। 7 ਜਾਣੇ ਸ਼ਾਇਦ ਨਾਲ ਸੀਗੇ, ਉਹ ਡਰਾਈਵ ਨਹੀਂ ਸੀ ਕਰ ਰਹੇ। 7 ਜਾਣੇ ਜਿਹੜੇ ਉਹਨਾਂ ਨੇ ਉੱਦਾਂ ਵੀ ਨਾਲ ਜਿਹੜੇ ਗ੍ਰਿਫਤਾਰ ਆ ਇਸ ਚੀਜ਼ ਦੇ ਵਿੱਚ ਜਿਹੜੇ ਉਹ ਕੀਤੇ ਹੈਗੇ ਆ। ਸੋ ਬਿਲਕੁਲ ਜਿਹੜਾ ਹੈਡਿੰਗਸ ਆ ਨਾ, ਜਿੰਨੇ ਵੀ ਈਵਨ ਤਾਂ ਗਵਰਨਮੈਂਟ ਦੇ ਸਾਈਟਸ ਆ, ਬਾਕੀ ਜਿਹੜੇ TV ਸਟੇਸ਼ਨਸ ਆ ਉਹ ਲਾਉਂਦੇ ਇੱਦਾਂ ਆ। ਅੱਜ ਜਿਹੜਾ ਹੋਮਲੈਂਡ ਸਿਕਿਉਰਿਟੀ ਨੇ ਇੱਕ ਹੋਰ ਹੈਡਿੰਗ ਲਾਇਆ ਵੀ ਆਈਸ ਅਰੈਸਟ ਉਜ਼ਬੇਕਿਸਤਾਨ ਕ੍ਰਿਮੀਨਲ ਇਲੀਗਲ ਏਲੀਅਨ ਐਂਡ ਵਾਂਟਡ ਟੈਰਰਿਸਟ ਡਰਾਈਵਿੰਗ 18 ਵੀਲਰ ਇਨ ਕੈਂਸਸ, ਜਿਹੜਾ ਰਮਨ ਭਾਜੀ ਹੁਣੀ ਪਹਿਲਾਂ ਦੱਸਦੇ ਸੀ। ਸੋ ਉਹ ਹੁਣ ਦੇਖੋ ਡਰਾਈਵਰ 18 ਵੀਲਰ ਕਹਿੰਦੇ ਚਲਾਉਂਦਾ ਸੀ ਤੇ ਉਹ ਟੈਰਰਿਜ਼ਮ 'ਚ ਇਨਵੋਲਵ ਸੀ ਤੇ ਉਹਨੂੰ ਅਰੈਸਟ ਕੀਤਾ ਗਿਆ। ਸੋ ਇਸ ਹਿਸਾਬ ਦੇ ਜਿਹੜੇ ਹੈਡਿੰਗ ਆ ਉਹ ਲਾਏ ਜਾਂਦੇ ਆ ਤਾਂ ਕਿ ਜਿਹੜਾ ਟਰੱਕਰਸ ਆ ਉਹਨਾਂ ਨੂੰ ਜਿਹੜਾ ਪੂਰਾ ਇੱਕ ਤਰ੍ਹਾਂ ਦੇ ਨਾਲ ਕਹਿ ਸਕਦੇ ਆ ਵੀ ਬਦਨਾਮ ਕੀਤਾ ਜਾ ਸਕੇ। ਅੱਜ ਕੈਲਮੈਟਰਸ ਨੇ ਵੀ ਕਾਫੀ ਵੱਡੀ ਰਿਪੋਰਟ ਛਾਪੀ ਆ, ਕਹਿੰਦੇ ਭਈ 61,000 ਦੇ ਕਰੀਬ ਜਿਹੜੇ ਟਰੱਕ ਡਰਾਈਵਰ ਕੈਲੀਫੋਰਨੀਆ ਦੇ ਆ ਉਹ ਆਪਣਾ ਲਾਇਸੈਂਸ ਲੂਜ਼ ਕਰ ਜਾਊਗੇ। ਸੋ ਕਾਫੀ ਡਿਟੇਲ 'ਚ ਉਹਨਾਂ ਨੇ ਦੱਸਿਆ।
ਉਹ ਇਹ ਚੀਜ਼ ਉਹੀ ਆ ਵੀ ਕਹਿੰਦੇ ਜਿਹੜੇ ਪੋਲੀਟੀਕਲ ਅਸਾਈਲਮ ਦੇ ਉੱਤੇ ਆ ਜਾਂ ਡਾਕਾ ਵਾਲੇ ਹੈਗੇ ਆ, ਸੋ ਉਹਨਾਂ ਨੂੰ ਜਿਹੜੇ ਲਾਇਸੈਂਸ ਦਿੱਤੇ ਗਏ ਹੈਗੇ ਆ, ਉਹ ਗਲਤ ਆ। ਪਰ ਗੈਬਨ ਨਿਊਸਮ ਕਹਿੰਦਾ ਵੀ ਨਹੀਂ, ਇਹ ਤਾਂ ਤੁਸੀਂ ਵਰਕ ਪਰਮਿਟ ਦਿੱਤਾ, ਉਹਦੇ ਬੇਸ ਤੇ ਹੀ ਅਸੀਂ ਦਿੱਤੇ ਹੈਗੇ ਆ। ਪਰ ਸ਼ਾਨ ਡਫੀ ਹੁਣੀ ਕਹਿੰਦੇ ਆ ਵੀ ਨਹੀਂ ਜੀ, ਇਹ ਜਿਹੜੀ ਕੈਲੀਫੋਰਨੀਆ ਸਟੇਟ ਗਲਤ ਲਾਇਸੈਂਸ ਦੇ ਰਹੀ ਹੈਗੀ। ਸੋ ਟੋਟਲ ਕਹਿੰਦੇ ਵੀ 7,20,000 ਟਰੱਕ ਲਾਇਸੈਂਸਿਸ ਦੇ ਵਿੱਚੋਂ ਜਿਹੜੇ 8% ਦੇ ਕਰੀਬ, ਜਿਹੜੇ 61,000 ਆ, ਉਹ ਇਸ ਕਲਾਸ ਆਫ ਇਮੀਗ੍ਰੈਂਟਸ ਨੂੰ ਬਿਲੋਂਗ ਕਰਦੇ ਹੈਗੇ ਆ, ਜਿਨ੍ਹਾਂ ਦੇ ਲਾਇਸੈਂਸ ਖਤਰੇ ਦੇ ਵਿੱਚ ਹੈਗੇ ਆ। ਤੇ ਇਹਦੇ ਨਾਲ ਉਹ ਕਾਫੀ ਡਿਸਟਰਪਸ਼ਨ ਹੋ ਸਕਦੀ ਆ ਆਉਣ ਵਾਲੇ ਗੱਲ ਏਦਾਂ ਟਾਈਮ। ਆ ਹਰਜੋਤ ਭਾਜੀ ਤੇ ਰਾਜਕਰਨ, ਜੀ ਆਈ ਡੋਂਟ ਨੋ ਕਿਉਂ ਇਹ ਲੱਗਦਾ ਹੈ ਕਿ ਕਈ ਵਾਰੀ ਕਿ ਸਿਚੁਏਸ਼ਨ ਜਿਹੜੀ ਆ ਸਿਰਫ ਇਹ ਸ਼ਾਇਦ ਮੇਰੇ ਖਿਆਲ ਲੱਗਦਾ ਨਹੀਂ ਹੋ ਹੀ ਰਹੀ ਆ। ਕੈਲੀਫੋਰਨੀਆ ਦੇ ਵਿੱਚ ਇੰਨੀ ਹਾਈਲਾਈਟ ਹੋ ਰਹੀ ਆ, ਹਰ ਡੈਮੋਕ੍ਰੇਟ ਸਟੇਟ ਦੇ ਵਿੱਚ ਇੰਨੀ ਹਾਈਲਾਈਟ ਹੋ ਰਹੀ ਆ। ਟੈਕਸਸ ਦੇ ਵਿੱਚ ਇਹ ਕੋਈ ਇਹਦੀ ਗੱਲ ਨਹੀਂ ਕਰ ਰਿਹਾ। 60,000 ਪਲੱਸ ਨਾਨ ਡੋਮਿਸਾਈਲ ਲਾਇਸੈਂਸ ਟੈਕਸਸ ਦੇ ਵੀ ਹੈਗੇ ਆ, ਸੋ ਉਹਦੇ ਬਾਰੇ 'ਚ ਕੋਈ ਗੱਲ ਨਹੀਂ ਹੋ ਰਹੀ ਹੈਗੀ। ਹਾਂ, ਡੈਫੀਨੇਟਲੀ ਟੈਕਸਸ ਦੇ ਵਿੱਚ ਇੱਕ ਕਾਰ ਦੇ ਵਿੱਚ ਚੱਲਦੇ CDL ਹੋਲਡਰ ਨੂੰ ਫੜ ਕੇ DUI ਦੇ ਅੰਦਰ ਜ਼ਰੂਰ ਧੱਕ ਸਕਦੇ ਆ, ਉਹਨੂੰ ਜ਼ਰੂਰ ਅਰੈਸਟ ਕਰ ਸਕਦੇ ਆ, ਪਰ ਇੱਕ ਜਿਹੜਾ ਨਾਰਮਲ ਜਿਹੜਾ ਚੀਜ਼ ਹੈਗੀ ਆ ਉਹਦੇ ਤੇ ਕਿਤੇ ਗੱਲ ਨਹੀਂ ਹੋ ਰਹੀ ਹੈਗੀ। ਯਾ ਜੋਗਾ ਸੰਧੂ ਦੀ ਮੈਨੂੰ ਲੱਗਦਾ ਤੁਸੀਂ ਗੱਲ ਕਰਦੇ ਆ ਵੀ ਕੈਲਰ ਪੁਲਿਸ ਵਾਲਿਆਂ ਨੇ ਹਾਂ, ਇਸ ਬਿਲਕੁਲ। ਤਰੀਕੇ ਦੇ ਨਾਲ ਧੱਕਾ ਜਿਹੜਾ ਆ ਉਹਨਾਂ ਦੇ ਨਾਲ ਕੀਤਾ ਆ। ਸੋ ਇਹ ਵਾਕਿਆ ਹੀ ਜਿਹੜੀ ਇਹ ਗੱਲ ਆ ਵੀ ਉੱਥੇ ਹੋਰ ਢੰਗ ਦੇ ਨਾਲ, ਇੱਥੇ ਹੋਰ ਢੰਗ ਦੇ ਨਾਲ, ਕਿਹਨੂੰ ਹਾਈਲਾਈਟ ਕਰਨਾ ਕਿਹਨੂੰ ਨਹੀਂ ਹਾਈਲਾਈਟ ਕਰਨਾ, ਪੋਲੀਟੀਕਲ ਜਿਹੜੀ ਗੇਂਦ ਆ ਉਹ ਬਣਾ ਛੱਡਿਆ ਇਹਨਾਂ ਸਾਰਿਆਂ ਨੂੰ, ਤੇ ਉਸ ਦਾ ਜਿਹੜਾ ਹੁਣ ਖਾਮਿਆਜ਼ਾ ਜਿਹੜਾ ਉਹ ਭੁਗਤਣਾ ਜਿਹੜਾ ਉਹ ਤੇ ਰਾਜਕਰਨ, ਇੱਥੇ ਆਪਾਂ ਇੱਕ ਥੋੜਾ ਜਿਹਾ ਮੋੜ ਜਿਹਾ ਲਈਏ ਆਪਣੀਆਂ ਜਿਹੜੀਆਂ ਜੀ, ਨਿਊਜ਼ ਆ ਉਹਦੇ ਵਿੱਚ। ਇੱਕ ਖਾਸ ਖਬਰ ਹੈਗੀ ਆ ਇਸ ਵੀਕ ਦੀ, ਜਿਹੜੀ ਕਿ ਪਹਿਲਾ ਫਰਸਟ ਲਾਈਕਲੀ AB5 ਦਾ ਇਨਫੋਰਸਮੈਂਟ ਚੈਕਿੰਗ ਤੇ ਐਨਫੋਰਸਮੈਂਟ ਜਿਹੜੀ ਆ ਉਹ ਹੋਈ ਹੈਗੀ ਆ। ਔਰ ਇਹ ਜਿਹੜੀ ਐਨਫੋਰਸਮੈਂਟ ਹੋਈ ਹੈ, ਇਹ ਕਿਸੇ ਪਹਿਲਾਂ ਆਡਿਟ ਦੇ ਕਰਕੇ ਨਹੀਂ ਹੋਈ ਹੈਗੀ। ਇਹ ਜਿਹੜਾ ਟਰੱਕਿੰਗ ਕੰਪਨੀ ਹੈਗੀ ਆ ਮੈਗਾ ਨਾਈਸ ਟਰੱਕਿੰਗ, ਉਹਦੇ ਕਿਸੇ EMPLOYEE ਵੱਲੋਂ ਵੇਜ ਥੈਫਟ ਦਾ ਕਲੇਮ ਜਿਹੜਾ ਕੀਤਾ ਗਿਆ ਹੈਗਾ ਲੇਬਰ ਕਮਿਸ਼ਨਰ ਦੇ ਨਾਲ। ਤੇ ਜਦੋਂ ਉਹ ਜਿਹੜਾ ਥੈਫਟ ਦਾ ਕਲੇਮ ਹੈਗਾ ਇੱਕ EMPLOYEE ਦਾ, ਉਹ ਚੈੱਕ ਕੀਤਾ ਗਿਆ ਤੇ ਉੱਥੋਂ ਪਤਾ ਲੱਗਾ ਕਿ ਇਹ ਜਿਹੜਾ EMPLOYEE ਹੈਗਾ ਇਹ 1099 ਤੇ ਹੈਗਾ। ਤੇ ਉਸ ਤੋਂ ਬਾਅਦ ਜਿਹੜੀਆਂ ਦੋ ਹੋਰ ਟਰੱਕਿੰਗ ਕੰਪਨੀਆਂ, ਜਿਹੜੀਆਂ ਮੇਜਰ ਟਰੱਕਿੰਗ ਕੰਪਨੀਆਂ ਹੈਗੀਆਂ, ਰਾਈਡਰ ਲਾਸਟ ਮਾਈਲ ਡਿਲੀਵਰੀ ਤੇ ਕਾਸਕੋ ਹੋਲਸੇਲ ਕੋਰਪ, ਇਹ ਦੋ ਕੰਪਨੀਆਂ ਜਿਹੜੀਆਂ ਹੈਗੀਆਂ ਉਸ ਮਤਲਬ ਕਿ ਇਨਵੈਸਟੀਗੇਸ਼ਨ ਦੇ ਘੇਰੇ 'ਚ ਆ ਕੇ, ਤੇ ਇਹ ਤਿੰਨੇ ਕੰਪਨੀਆਂ ਨੂੰ ਸਬਸਟੈਂਸ਼ੀਅਲ ਜਿਹੜਾ ਫਾਈਨ ਹੋਇਆ ਹੈਗਾ। ਸੋ ਇਹ ਜੇ ਆਪਾਂ ਸਾਰੀ ਖਬਰ ਦੇ ਵੱਲ ਧਿਆਨ ਮਾਰੀਏ, ਜਿਹੜੇ ਲੇਬਰ ਕਮਿਸ਼ਨਰ ਲਾਇਲਾ ਗਾਰਸੀਆ ਬਰਾਵਰ ਹੈਗੇ, ਉਹਨਾਂ ਦੀ ਸਟੇਟਮੈਂਟ ਦੇ ਉੱਤੋਂ ਇਹ ਆ ਕਿ ਇਹ ਦੋਨੋਂ ਜਿਹੜੀਆਂ ਕੰਪਨੀਆਂ ਹੈਗੀਆਂ, ਇਹ ਤਿੰਨੇ ਜਿਹੜੀਆਂ ਕੰਪਨੀਆਂ ਹੈਗੀਆਂ, ਇਹਨਾਂ ਨੇ ਇੱਕ ਕੰਪਨੀ ਨੇ ਮਿਸਕਲਾਸੀਫਾਈ ਕੀਤਾ, ਦੂਜੀਆਂ ਦੋ ਕੰਪਨੀਆਂ ਨੇ ਜਿਹੜਾ ਆ ਉਹਦੇ ਡਰਾਈਵਰਸ ਨੂੰ ਯੂਜ਼ ਕੀਤਾ, ਉਹਦੇ ਡਰਾਈਵਰਸ ਨੂੰ ਜਿਹੜਾ ਆ ਆਪਣੇ ਲੋਡਸ ਦਿੱਤੇ। ਸੋ ਇਹਦੇ ਵਿੱਚ ਹੁਣ ਇਹ ਖਬਰ ਜਿਹੜੀ ਆ ਇਹ ਬਹੁਤ ਵੱਡਾ ਮਾਈਲ ਮਾਰਕਰ ਹੈਗਾ, ਜਾਂ ਬਹੁਤ ਵੱਡਾ ਜਿਹੜਾ ਫੈਸਲਾ ਆਇਆ ਹੈਗਾ, ਜਿਹਦੇ ਵਿੱਚ ਕਿ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਵੱਡੇ ਜਿਹੜੇ ਡਿਸੀਜਨਸ ਆ ਉਹ ਇਹਦੇ ਉੱਤੇ ਡਿਪੈਂਡ ਕਰਦੇ ਹੈਗੇ ਆ। ਜਿਹਦੇ ਵਿੱਚ ਕਿ ਜੇ ਤੁਹਾਡੀ ਟਰੱਕਿੰਗ ਕੰਪਨੀ 1099 ਦੇ ਰਹੀ ਹੈਗੀ ਆ, ਤੁਹਾਡਾ ਕੋਈ EMPLOYEE ਲੇਬਰ ਡਿਪਾਰਟਮੈਂਟ 'ਚ ਚਲਾ ਜਾਂਦਾ ਹੈਗਾ ਔਰ ਜਾ ਕੇ ਕੰਪਲੇਂਟ ਕਰ ਦਿੰਦਾ ਹੈਗਾ, ਤੇ ਉਹਦੇ ਨਾਲ ਤੁਸੀਂ ਇਹ ਦੇਖੋ ਵੀ ਏਡੇ ਵੱਡੇ ਜਿਹੜੇ ਕਲੇਮ ਆ, ਅੱਗੇ ਤੁਹਾਡੀਆਂ ਜਿਹੜੀਆਂ ਕੰਪਨੀਆਂ, ਜਿਹੜੀਆਂ ਚਾਹੇ ਤੁਸੀਂ ਸ਼ਿਪਰ ਡਾਇਰੈਕਟ ਹੈਗੇ ਆ, ਚਾਹੇ ਬ੍ਰੋਕਰਸ ਹੈਗੇ ਆ, ਬ੍ਰੋਕਰ ਲਾਇਬਿਲਿਟੀ ਦੇ ਕੇਸ ਨੂੰ ਵੀ ਸੁਪਰੀਮ ਕੋਰਟ ਦੇ ਵਿੱਚ ਡੇਟ ਮਿਲ ਗਈ ਆ। ਸੋ ਬਹੁਤ ਜ਼ਿਆਦਾ ਕੌਸ਼ੀਅਸ ਰਹਿਣ ਦੀ ਲੋੜ ਹੈਗੀ ਆ ਇਸ ਵੇਲੇ। ਜਿਹੜਾ ਆਪਾਂ 2 ਸਾਲ ਪਹਿਲਾਂ ਜਦੋਂ AB5 ਆਇਆ ਸੀਗਾ, ਤੇ ਉਦੋਂ ਆਪਾਂ ਕਿਹਾ ਸੀਗਾ, ਸਾਰੇ ਉਦੋਂ ਪੁੱਛਦੇ ਸੀਗੇ ਵੀ ਕਿੱਦਾਂ ਲਾਗੂ ਹੋਊਗਾ, ਇਹਦਾ ਕੀ ਹੋਊਗਾ। ਦਿਸ ਇਜ਼ ਦਾ ਫਰਸਟ ਕੇਸ ਜਿਹੜਾ ਆ ਗਿਆ ਹੈਗਾ ਕੋਰਟ ਦੇ ਵਿੱਚ। ਹਾਂ, ਸੋ ਇਸ ਕਰਕੇ ਬੀ ਕੇਅਰਫੁਲ ਨਾਓ ਕਿ ਜਿਹੜੀਆਂ ਕੰਪਨੀਜ਼ ਹੈਗੀਆਂ ਆਉਣ ਵਾਲੇ ਸਮੇਂ ਦੇ ਇਹਦੇ ਜਿਹੜੇ ਸਿੱਟੇ ਨਿਕਲਣੇ ਹੈਗੇ, ਉਹ ਹੈਗੇ ਆ ਕਿ ਜਿਹੜੇ ਵੱਡੇ ਮੇਜਰ ਕਸਟਮਰ ਹੈਗੇ ਆ ਦੇ ਉਹਨਾਂ ਨੇ ਕੰਪਨੀਜ਼ ਨੂੰ ਇਹ ਆਸ ਕਰਨਾ ਸ਼ੁਰੂ ਕਰ ਦੇਣਾ ਕਿ ਕੀ ਤੁਹਾਡੇ EMPLOYEE ਜਿਹੜੇ ਆ W2 ਹੈਗੇ ਆ, ਕੀ ਤੁਹਾਡੇ EMPLOYEE ਦਾ ਵਰਕਰਸ ਕੰਪ ਹੈਗਾ ਆ। ਬ੍ਰੋਕਰਸ ਤਾਂ ਮੇਰੇ ਖਿਆਲ ਆਲਰੇਡੀ ਕੁਛ ਇੱਕ ਪੁਸ਼ ਕਰਦੇ ਹੈਗੇ ਆ, ਲੇਕਿਨ ਹੁਣ ਇਹ ਕੇਸ ਦਾ ਫੈਸਲਾ ਆਉਣ ਤੇ, ਜਾਂ ਇਹ ਕੇਸ ਤਾਂ ਨਹੀਂ ਹੈਗਾ, ਇਹ ਤਾਂ ਇਨਵੈਸਟੀਗੇਸ਼ਨ ਹੈਗੀ ਆ। ਸੋ ਇਹਦਾ ਫੈਸਲਾ ਆਉਣ ਤੇ ਮੇਰੇ ਖਿਆਲ ਇਹ ਚੀਜ਼ ਬਹੁਤ ਕਲੀਅਰ ਹੋ ਗਈ ਆ ਕਿ ਵੱਡੀਆਂ
ਕੰਪਨੀਆਂ ਵੀ ਜਿਹੜੀਆਂ ਆ, ਵੱਡੇ ਜਿਹੜੇ ਸ਼ਿਪਰ ਵੀ ਆ, ਉਹ ਵੀ ਜਾਂਚ ਦੇ ਘੇਰੇ ਦੇ ਵਿੱਚ ਆ ਸਕਦੇ ਆ। ਔਰ ਇਹ ਬਹੁਤ ਇੱਕ ਮੇਜਰ ਜਿਹੜੀ ਆ ਚੇਂਜ ਆਈ ਹੈਗੀ ਹਰਜੋਤ ਭਾਜੀ। ਜੀ। ਸੋ ਸਰੋਤਿਓ, ਜੇ ਤੁਹਾਡਾ ਵੀ ਕੋਈ ਕੁਐਸਚਨ ਹੈਗਾ, ਤੁਸੀਂ ਕਾਲ ਕਰ ਸਕਦੇ ਹੋ 408 272 4082725200। ਇਸ ਟਾਈਮ ਸਾਡਾ ਇਹ ਸ਼ੋਅ ਜਿਹੜਾ ਲਾਈਵ ਚੱਲ ਰਿਹਾ, ਕਿਉਂਕਿ ਬਾਅਦ 'ਚ ਫਿਰ ਕਾਲਾਂ ਆਉਂਦੀਆਂ ਰਹਿੰਦੀਆਂ ਕਿਉਂਕਿ ਜਦੋਂ ਤੁਸੀਂ YouTube ਤੇ ਦੇਖਦੇ ਆ, ਪਰ ਰਾਈਟ ਨਾਓ ਸਾਡਾ ਸ਼ੋਅ ਲਾਈਵ ਚੱਲ ਰਿਹਾ। 10 ਵਜੇ ਨਹੀਂ ਚੱਲਣਾ, ਅੱਧਾ ਘੰਟਾ ਹੋਰ ਹੈ। ਅਤੇ ਕੋਈ ਕੁਐਸਚਨ ਟਰੱਕਿੰਗ ਨਾਲ ਰਿਲੇਟਡ, ਜਾਂ ਤੁਸੀਂ ਕੋਈ ਕਿਸੇ ਤਰ੍ਹਾਂ ਦਾ ਸੁਜੈਸ਼ਨ ਦੇਣਾ ਚਾਹੁੰਦੇ ਆ ਤਾਂ ਕਿ ਆਪਣੇ ਜਿਹੜੇ ਜੀ। ਭੈਣ ਭਰਾ ਇਸ ਇੰਡਸਟਰੀ 'ਚ ਉਹਨਾਂ ਨੂੰ ਫਾਇਦਾ ਹੋਵੇ, ਤੇ ਤੁਸੀਂ ਕਾਲ ਕਰ ਸਕਦੇ ਹੋ। ਇਹਦੇ ਵਿੱਚ ਹਰਜੋਤ ਥੋੜੀ ਜੀ, ਜਿਹੀ ਗੱਲ ਸੌਰੀ ਰਮਨ ਜੀ, ਹਰਜੋਤ ਜੀ, ਇਹਦੇ ਵਿੱਚ ਆਪਾਂ ਥੋੜੀ ਜਿਹੀ ਗੱਲ ਮੈਂ ਹੋਰ ਇਹਦੇ ਵਿੱਚ ਕਰਦਾ ਜਾਵਾਂ ਵੀ ਉਹਨਾਂ ਨੇ ਇਹਦੇ ਵਿੱਚ ਪਹਿਲਾਂ ਮੈਂਸ਼ਨ ਨਹੀਂ ਕੀਤਾ ਹੋਇਆ ਵੀ AB5 ਆ। 2 ਲਾਅ ਨੇ, AB5 ਤੇ ਇੱਕ AB 2257। 50 ਜਿਹੜਾ 2257 ਉਹ ਅਮੈਂਡ ਕਰ ਲਿਆ ਸੀਗਾ, ਉਹਨੇ ਰਿਪਲੇਸ ਕਰਤਾ ਸੀ AB5 ਨੂੰ। ਉਹਦੇ ਵਿੱਚ ਹੋਰ ਸੋਧਾਂ ਜਿਹੜੀਆਂ ਉਹ ਹੋ ਗਈਆਂ ਸੀਗੀਆਂ। ਪਰ ਜਿਹੜਾ ਕਨਕਲੂਜਨ ਦੇ ਲਈ ਜਿਹੜੇ ਕਮਿਸ਼ਨ ਦੇ ਸਪੋਕਸਪਰਸਨ ਆ, ਉਹਨਾਂ ਨੇ ਕਿਹਾ ਵੀ ਅਸੀਂ ਇਸ ਨੂੰ ਪੂਰੀ ਤਰ੍ਹਾਂ ਜਿਹੜਾ ਇਸੇ ਦੇ ਹੀ ਹਿਸਾਬ ਦੇ ਨਾਲ, ਜਿਹੜਾ AB5 ਦਾ ABC ਟੈਸਟ ਆ, ਉਹਦੇ ਹਿਸਾਬ ਦੇ ਨਾਲ ਹੀ ਇਹ ਫੈਸਲੇ ਦੇ ਉੱਤੇ ਜਿਹੜਾ ਉਹ ਪਹੁੰਚੇ ਹੈਗੇ ਆ। ਸੋ ਇਹ ਹੁਣ ਧਿਆਨ ਰੱਖਣ ਵਾਲੀ ਜਿਹੜੀ ਇਹ ਚੀਜ਼ ਆ। ਸੋ ਇਹ ਨਾ ਕਿਹੋ ਵੀ ਹੁਣ ਜੀ ਹੁਣ ਪਹਿਲੋਂ ਉਹ ਸੀਗਾ ਤੇ ਹੁਣ ਹੋਣ ਲੱਗੇ। ਇਹਨਾਂ ਨੇ ਦੱਸਤਾ, ਸਾਡੇ ਦੱਸਿਆ ਨਹੀਂ ਕੁਝ ਵੀ ਹੋਇਆ। ਇਹ ਅਸਲ ਦੇ ਵਿੱਚ ਲੇਬਰ ਕਮਿਸ਼ਨ ਨੇ ਕਰ ਦਿੱਤਾ ਹੈ। ਉਸ ਤੋਂ ਬਾਅਦ ਅਸੀਂ ਤੁਹਾਨੂੰ ਦੱਸ ਰਹੇ ਹਾਂ ਵੀ ਭਾਈ ਇਹਨਾਂ ਨੇ ਹੁਣ ਇਸ ਪਾਸੇ ਵੱਲ ਨੂੰ ਕਾਰਵਾਈ ਜਿਹੜੀ ਉਹ ਸ਼ੁਰੂ ਕਰ ਦਿੱਤੀ ਆ। ਸੋ ABC ਟੈਸਟ, ਬੋਰੈਲੋ ਸਟੈਂਡਰਡ, ਇਹ ਸਾਰੀਆਂ ਚੀਜ਼ਾਂ ਨੂੰ ਜਿਹੜਾ ਹੁਣ ਦੇਖਿਆ ਜਾਊਗਾ। ਇਹਨਾਂ ਨੇ ਆਪ ਕਨਫਰਮ ਕੀਤਾ ਵੀ ਅਸੀਂ AB5 ਦੀ ਇਸ ਕੇਸ ਦੇ ਵਿੱਚ ਮੈਂਸ਼ਨ ਭਾਵੇਂ ਨਹੀਂ ਕੀਤਾ, ਪਰ ਕਹਿੰਦੇ ਵੀ ਅਸੀਂ ਵਰਤਿਆ ਜਿਹੜਾ ਹੈਗਾ ਆ ਮੈਗਾ ਨਾਈਸ ਦੇ ਕੇਸ ਦੇ ਵਿੱਚ। ਜਿਹੜਾ ਅਸੀਂ ਕਹਿੰਦੇ ਵੀ ਅਸੀਂ ਦੇਖਿਆ ਵੀ ਜਿਹੜਾ EMPLOYEE ਆ ਉਹ ਦੋਨੋਂ ਹੀ ABC ਟੈਸਟ ਤੇ ਬੋਰੈਲੋ ਸਟੈਂਡਰਡ ਦੇ ਅੰਡਰ ਜਿਹੜਾ ਉਹਦੇ ਹਿਸਾਬ ਦੇ ਨਾਲ ਜਿਹੜਾ ਉਹ ਆ ਰਿਹਾ ਸੀਗਾ। ਸੋ ਹੁਣ ਜਦੋਂ ਇੱਕ ਕੰਪਨੀ, ਇੱਕ ਜਿਹਨੂੰ ਤੁਸੀਂ ਆਪਣੇ ਆਪ ਨੂੰ ਇੰਡੀਪੈਂਡੈਂਟ ਕੰਟਰੈਕਟਰ ਜੇ ਆਖਦੇ ਆ, ਤੇ ਇੱਕੋ ਹੀ ਕੰਪਨੀ ਦਾ ਹੀ ਸਾਰਾ ਕੁਝ ਜਿਹੜਾ ਉਹ ਤੁਹਾਡਾ ਚੱਲ ਰਿਹਾ, ਤੇ ਫਿਰ ਤੁਸੀਂ ਐਜ਼ ਏ EMPLOYER ਹੀ ਜਿਹੜਾ ਉਹ EMPLOYEE ਦਾ ਹੀ ਰਿਸ਼ਤਾ ਜਿਹੜਾ ਉਸ ਦੇ ਵਿੱਚ ਸਾਬਤ ਹੋਣਾ ਆ। ਤੇ ਇਵੈਂਚੁਅਲੀ ਰਮਨ ਜੀ, ਮੈਨੂੰ ਲੱਗਦਾ ਕੰਪਨੀ ਦੇ ਉੱਤੇ ਗਾਜ ਜ਼ਿਆਦਾ ਡਿੱਗਣੀ ਹੈ ਡਰਾਈਵਰ ਦੇ ਨਾਲੋਂ। ਇਹ ਬੰਦਾ ਨਾ, ਉਦੋਂ ਕੰਪਨੀ ਵਾਲੇ ਵੀ ਕਹਿੰਦੇ ਵੀ ਚੱਲ ਕੋਈ ਨਹੀਂ, 4 ਪੈਸੇ ਆਪਾਂ ਵੀ ਬਚਾ ਲੈਨੇ ਆ, ਡਰਾਈਵਰ ਵੀ ਕਹਿੰਦਾ ਚੱਲ 4 ਪੈਸੇ ਆਪਾਂ ਵੀ ਬਚਾ ਲੈਨੇ ਆ, ਤੇ ਹੁਣ ਬਾਅਦ ਦੇ ਵਿੱਚ ਰਗੜ ਜਿਹੜੇ ਉਹ ਫਿਰ ਸਾਰੇ ਹੀ ਹੋਣੇ ਆ। ਸੋ ਭਾਈ ਹੁਣ ਹਿਸਾਬ ਕਿਤਾਬ ਆਪ ਹੀ ਜਿਹੜਾ ਉਹ ਲਾ ਲਓ, ਕੁਝ ਕਹਿ ਨਹੀਂ ਸਕਦੇ ਵੀ ਕੀ ਕਰਨਾ ਹੈ। ਰਾਜਕਰਨ, ਆਪਣਾ ਸਿੱਟਾ ਦੇਖੋ, ਆਪਣਾ ਇਹ ਸਿੱਟਾ ਨਿਊਜ਼ ਸਾਂਝੀ ਕਰਨ ਦਾ ਜਾਂ ਆਪਣਾ ਮਕਸਦ ਨਿਊਜ਼ ਸਾਂਝੀ ਕਰਨ ਦਾ ਮਤਲਬ ਹੈਗਾ ਕਿ ਸਤਰਕ ਹੋ ਜਾਓ, ਹੁਸ਼ਿਆਰ ਹੋ ਜਾਓ। ਕਿਉਂਕਿ ਜਿਹੜੀਆਂ ਚੀਜ਼ਾਂ ਅਸੀਂ ਪਹਿਲਾਂ ਤੋਂ ਕਰਦੇ ਆ ਰਹੇ ਹਾਂ, ਗੱਲਬਾਤ ਕਰਦੇ ਆ ਰਹੇ ਹਾਂ, ਜਿਹੜਾ USA ਹੈਗਾ ਜਾਂ ਕੈਨੇਡਾ ਦੇ ਵਿੱਚ ਵੀ ਇਸ ਵੇਲੇ ਜਿਹੜਾ ਹੈਗਾ ਉਹ ਸੇਮ ਡਰਾਈਵਰ ਇੰਕ ਦਾ ਜਿਹੜਾ ਮੁੱਦਾ ਬਹੁਤ ਭਖਿਆ ਹੋਇਆ, ਉੱਧਰ ਵੀ ਇਸ ਚੀਜ਼ ਦੇ ਉੱਤੇ ਕਾਰਵਾਈ ਜਿਹੜੀ ਆ ਬਹੁਤ ਹੋ ਰਹੀ ਹੈਗੀ ਆ। ਸੋ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਕੰਪਨੀਜ਼ ਹੈਗੀਆਂ, ਜੇ ਤੁਸੀਂ ਬ੍ਰੋਕਰਸ ਦੇ ਨਾਲ ਕੰਮ ਕਰਦੇ ਆ, ਐਂਡ ਈਵਨ ਬ੍ਰੋਕਰਸ ਦੇ ਉੱਤੇ ਵੀ ਜਿਹੜੀ ਟਾਈਟਨੈਸ ਆ ਉਹ ਹੋ ਰਹੀ ਆ। ਕਿਉਂਕਿ ਜਨਵਰੀ 16 2026 ਤੋਂ ਜਿਹੜਾ ਬ੍ਰੋਕਰਸ ਦੇ ਉੱਤੇ ਆ ਰਿਹਾ ਹੈਗਾ ਕਿ ਜਿਹੜਾ ਲਾਅ ਪਾਸ ਹੋਇਆ ਸੀਗਾ, ਜਿਹਦੇ ਵਿੱਚ ਕਿ ਉਹਨਾਂ ਦਾ ਜਿਹੜਾ $75,000 ਦਾ ਬੌਂਡ ਆ, ਉਹ ਜੇ ਉਹਦੇ ਤੇ ਕੋਈ ਕਲੇਮ ਹੋ ਜਾਂਦਾ ਤਾਂ 7 ਡੇਜ਼ ਦੇ ਵਿੱਚ ਉਹਨਾਂ ਨੂੰ ਉਹ ਕਲੇਮ ਦੁਬਾਰਾ 75,000 ਕਰਨਾ ਪਊਗਾ ਹੁਣ 26 ਦੇ ਵਿੱਚ। ਕਿਉਂਕਿ ਪਹਿਲਾਂ ਇਹ ਸਿਰਫ ਇੱਕ ਪੇਪਰ ਕਾਰਵਾਈ ਮੰਨੀ ਜਾਂਦੀ ਸੀ, ਇੱਕ ਪੇਪਰ ਹੀ ਹੁੰਦਾ ਸੀਗਾ, ਬੌਂਡ ਲਿਆ ਆ, ਚਲੋ ਗੱਲ ਖਤਮ ਹੋ ਗਈ। ਕਈ ਵਾਰੀ ਬੌਂਡ ਦੇ ਉੱਤੇ ਕਲੇਮ ਪੈ ਜਾਂਦੇ ਸੀਗੇ, ਬੌਂਡ ਆਲਮੋਸਟ ਫਿਨਿਸ਼ ਹੋਣ ਦੇ ਲਾਗੇ ਆ ਜਾਂਦਾ ਸੀਗਾ, ਤੇ ਉਹ ਜਿਹੜਾ ਬੌਂਡ ਆ ਮੁੜ ਕੇ ਫਿਰ ਉਹ ਮਤਲਬ ਫੁੱਲਫਿਲ ਨਹੀਂ ਸੀ ਹੁੰਦਾ ਲੋਕਾਂ ਦੇ ਨਾਲ ਜਿਹਨੇ ਕਲੇਮ ਕਰਦੇ ਸੀਗੇ। ਸੋ ਜਨਵਰੀ 16 2026 ਤੋਂ ਇਹ ਲੌਂਗ ਅਵੇਟਡ ਜਿਹੜਾ ਕਾਨੂੰਨ ਹੈਗਾ ਆ ਉਹ ਇਨ ਇਫੈਕਟ ਹੋਣ ਜਾ ਰਿਹਾ, ਜਿਹਦੇ ਵਿੱਚ ਕਿ ਬ੍ਰੋਕਰ ਨੂੰ ਬਹੁਤ ਕਲੋਜ਼ਲੀ ਮੋਨੀਟਰ ਕੀਤਾ ਜਾਊਗਾ ਕਿ ਉਹਨਾਂ ਦਾ ਜਿਹੜਾ ਬੌਂਡ ਹੈਗਾ, ਜੇ ਕੋਈ ਕਲੇਮ ਹੁੰਦਾ ਆ, ਜੇ ਮੰਨ ਲਓ 75,000 ਦਾ ਬੌਂਡ ਆ, 10,000 ਦਾ ਕਲੇਮ ਹੋ ਗਿਆ, ਤੇ ਉਹ 10,000 ਉਹਨਾਂ ਨੂੰ ਵਿਦਿਨ ਅ ਵੀਕ ਜਿਹੜਾ ਆ ਉਹ ਫੁੱਲਫਿਲ ਕਰਕੇ ਦੁਬਾਰਾ 75,000 ਕਰਨਾ ਪਊਗਾ। ਅਦਰਵਾਈਜ਼ ਉਹਦੀ ਬੌਂਡ ਅਥਾਰਟੀ ਜਿਹੜੀ ਆ ਉਹ ਕੈਂਸਲ ਹੋ ਜਾਊਗੀ। ਸੋ ਇਹ ਜਿਹੜੀਆਂ ਚੀਜ਼ਾਂ ਹੈਗੀਆਂ, ਇਹ ਇਸ ਵੇਲੇ ਸਾਈਡ ਬਾਈ ਸਾਈਡ ਆਪਣਾ ਜਿਹੜਾ ਕਾਨੂੰਨ ਆ ਇਹ ਚੱਲ ਰਹੇ ਹੈਗੇ ਆ, ਮਤਲਬ ਕਿ ਇਫੈਕਟ ਲੈ ਰਹੇ ਹੈਗੇ ਆ। ਸੋ ਬੀ ਕੇਅਰਫੁਲ, ਜੇ ਤੁਸੀਂ ਕੋਈ ਵੀ ਇੱਦਾਂ ਦੀ ਚੀਜ਼ ਆ ਜਿਹਦੇ ਵਿੱਚ ਇਨਵੋਲਵ ਹੈਗੇ ਆ, ਤੇ ਆਹ ਟਾਈਮ ਹੈਗਾ ਆ ਟੂ ਗੈਟ ਬੈਕ ਔਨ ਦਾ ਰੋਡ ਇਨ ਅ ਨਾਈਸ ਵੇ।
ਜੀ, ਕਾਲਰਸ ਦੇ ਵੱਲ ਵੱਧਦੇ ਹਾਂ, ਆਪਣੇ ਨਾਲ ਕਾਲਰ ਜੁੜ ਰਹੇ ਨੇ। ਨੰਬਰ ਹੈ ਸਟੂਡੀਓ 'ਚ ਕਾਲ ਕਰਨ ਦੇ ਲਈ 408 272 5200। ਹਾਂਜੀ ਰਵਿੰਦਰ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਰਵਿੰਦਰ ਜੀ, ਜੀ ਆਇਆਂ ਨੂੰ ਜੀ, ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਜੀ। ਜੀ। ਸਤਿ ਸ਼੍ਰੀ ਕੀ ਸਵਾਲ ਹੈ ਜੀ? ਭਾਈ ਮੈਂ ਗੱਲ ਕਰਨੀ ਸੀ ਟਰੈਕਿੰਗ ਬਾਰੇ। ਹਾਂਜੀ ਹਾਂਜੀ, ਬੋਲੋ ਜੀ। ਜਾਣੀ ਕਿ ਮਤਲਬ ਇੰਨਾ ਕੁਝ ਹੋ ਰਿਹਾ ਹੈ ਨਾ, ਮੈਂ ਨਾ ਟ੍ਰੇਸੀ ਰਹਿਣਾ ਭਾਜੀ, ਤੇ ਮੈਂ ਨਾ ਜਿੱਦਾਂ ਮੇਰੇ ਕੋਲ 7 ਸਾਲ ਦਾ ਐਕਸਪੀਰੀਅੰਸ ਆ, ਵਧੀਆ, ਮੇਰਾ ਕੋਈ ਵਾਇਲੇਸ਼ਨ ਨਹੀਂ, ਕੋਈ ਮਤਲਬ ਕੋਈ ਦਿੱਕਤ ਨਹੀਂ ਵਾਹਿਗੁਰੂ ਦੀ ਮੇਰੇ ਨਾਲ। ਤੇ ਮੈਂ ਨਾ ਜੌਬ ਵੀ ਟਰਾਈ ਕੀਤਾ, ਵੀ ਮੂਵ ਹੋਇਆ ਹੈ ਨਾ। ਮੈਂ 2 ਕੰਪਨੀਆਂ ਨਾਲ ਗੱਲ ਕੀਤੀ, ਮੈਂਟਿਕਾ, ਉਹਨਾਂ ਨੂੰ ਮੈਂ ਕਿਹਾ ਕਿ ਮੈਂ ਲੀਗਲ ਚੱਲਣਾ, ਵੀ ਮੈਂ ਗਲਤ ਕੰਮ ਨਾ ਕੀਤਾ ਤੇ ਨਾ ਮੈਂ ਕਰਨਾ ਹੈ ਨਾ। ਤੇ ਉਹਨਾਂ ਨੇ ਮੈਨੂੰ ਜੌਬ ਨਹੀਂ ਦਿੱਤੀ ਭਾਜੀ, ਉਹਨਾਂ ਨੇ ਮੇਰਾ ਫੋਨ ਵੀ ਨਹੀਂ ਚੱਕਿਆ ਬਾਅਦ ਵਿੱਚ। ਚਲੋ ਇਹ ਤਾਂ ਫਿਰ ਹੁਣ ਉਹਨਾਂ ਦੀ ਮਰਜ਼ੀ। ਤੁਸੀਂ ਇਹੋ ਹੁਣ ਜਿਹੇ ਬੰਦੇ ਆਪਣੇ ਆ ਵੀ ਇੰਨਾ ਕੁਝ ਹੋ ਰਿਹਾ, ਵੀ ਸੁਧਰ ਜਾਈਏ ਹੈ ਨਾ। ਤੁਸੀਂ ਹੁਣ ਤੀਜੀ ਕੰਪਨੀ ਲੱਭੋ ਜਿਹੜੀ ਸਹੀ ਚੱਲਦੀ ਹੈ। ਨਹੀਂ, ਕੰਪਨੀਆਂ ਬਹੁਤ ਅਵੇਲੇਬਲ ਆ, ਨੰਬਰ ਨੋਟ ਕਰ ਲਿਓ, ਆਪਾਂ ਮੈਂ ਤੁਹਾਨੂੰ ਬਾਅਦ ਚ ਕਾਲ ਕਰਕੇ ਕਨੈਕਟ ਕਰਾ ਦਾਂਗੇ ਉਹਨਾਂ ਨਾਲ, ਜਿਹੜੀਆਂ ਸਹੀ ਚੱਲਦੀਆਂ, ਜਿਹੜੇ ਲੱਭਦੇ ਆ। ਰਮਨ ਭਾਜੀ ਨੂੰ ਵੀ ਕੋਈ ਜੌਬ ਦਾ ਦੱਸ ਦਿਓ, ਕਿਉਂਕਿ ਲੈਥਰੋਪ ਰਹਿੰਦੇ ਆ ਇਹ। ਨਹੀਂ ਬਿਲਕੁਲ ਜੀ, ਬਿਲਕੁਲ। ਤੁਸੀਂ ਨੰਬਰ ਨੋਟ ਕਰ ਲਿਓ, ਰਾਜ ਗੱਲ ਕਰ ਲਓ ਕੋਈ। ਠੀਕ ਹੈ ਭਾਜੀ, ਠੀਕ ਹੈ, ਪਲੀਜ਼ ਭਾਜੀ ਮੇਰੇ ਨਾਲ ਗੱਲ ਕਰਿਓ। ਥੈਂਕ ਯੂ ਭਾਜੀ। ਜੀ, ਕਾਲ ਕਰ ਲਿਓ ਬਾਅਦ ਦੇ ਵਿੱਚ ਰਮਨ ਭਾਜੀ ਨੂੰ, ਜਾਂ ਇੱਥੇ ਆਫਿਸ 'ਚ ਕਾਲ ਕਰ ਲਿਓ ਜੀ। ਠੀਕ ਹੈ ਭਾਜੀ, ਠੀਕ ਹੈ, ਥੈਂਕ ਯੂ। ਸੋ ਜੇ ਤੁਸੀਂ ਸਹੀ ਚੱਲਣਾ ਚਾਹੁੰਦੇ ਆ, ਸਹੀ ਕੰਪਨੀਆਂ ਚੱਲਣ ਵਾਲੀਆਂ ਵੀ ਹੈਗੀਆਂ ਆ, ਬਸ ਇਹ ਵੀ ਫਾਈਂਡ ਕਰਨ ਦੀ ਲੋੜ ਆ, ਆਪਸ 'ਚ ਕਨੈਕਟ ਹੋਣ ਦੀ ਜਿਹੜੀ ਉਹ ਲੋੜ ਆ। ਜਿਨ੍ਹਾਂ ਨੇ ਦੇਖੋ ਨਹੀਂ ਸਹੀ ਚੱਲਣਾ, ਨਾ ਅਸੀਂ ਉਹਨਾਂ ਨੂੰ ਸੁਧਾਰ ਸਕਦੇ ਹਾਂ, ਤੇ ਨਾ ਉਹ ਫਿਰ ਸਰਕਾਰ ਹੀ ਸੁਧਾਰੂਗੀ ਆਪੇ ਜਦੋਂ ਆ, ਤੇ ਫਿਰ ਚੀਕਾਂ ਆਪੇ ਪੈਣਗੀਆਂ, ਫਿਰ ਅਸੀਂ ਕੀ ਕਰ ਸਕਦੇ ਹਾਂ। ਇਹ ਜੇ ਸਹੀ ਚੱਲਣਗੇ ਦੋਨੋਂ ਪਾਸੋਂ, ਦੋਨੋਂ ਜਾਣੇ ਠੀਕ ਚੱਲਣਾ ਚਾਹੁੰਦੇ ਆ, ਤੇ ਫਿਰ ਵਾਹ ਆ, ਉਹਨਾਂ ਸਾਰਿਆਂ ਦੇ ਲਈ ਉਹ ਫਾਇਦਾ ਹੀ ਫਾਇਦਾ ਹੈ। ਰਮਿੰਦਰ ਸਿੰਘ ਹੁਣੀ ਆਪਣੇ ਚੈਨਲ ਦੇ ਉੱਤੇ ਜਿਹੜਾ ਉਹ ਕਮੈਂਟਸ ਕਰ ਰਹੇ ਆ ਟਰੱਕਿੰਗ ਇੰਡਸਟਰੀ ਕੈਨੇਡਾ ਦੀ ਬਾਰੇ, ਕਾਫੀ ਇੰਟਰਸਟਿੰਗ ਹੈਗੇ ਆ। ਡੈਫੀਨੇਟਲੀ ਕੈਨੇਡਾ ਦੀ ਜਿਹੜੀ ਟਰੱਕਿੰਗ ਇੰਡਸਟਰੀ ਆ, ਬਹੁਤ ਜ਼ਿਆਦਾ ਇਸ ਵੇਲੇ ਬੀਟਿੰਗ ਲੈ ਰਹੀ ਹੈਗੀ ਆ, ਕਿਉਂਕਿ ਕਿੰਨੇ ਹੀ ਕਾਨੂੰਨ ਜਿਹੜੇ ਆ ਬਦਲੇ ਹੈਗੇ ਆ। ਔਰ ਮੇਰੇ ਖਿਆਲ ਜਿਹੜਾ ਵਿਦਨ US ਸੀਗਾ, ਲੋਡਸ ਜਿਹੜੇ ਆ ਉਹ ਕਾਫੀ ਘਟੇ ਹੈਗੇ ਆ। ਸਤਵੀਰ ਸਿੰਘ ਹੁਣੀ ਕਹਿ ਰਹੇ ਕਿ ਆਲ ਦੇਸੀ ਕੰਪਨੀਜ਼ ਨੀਡਸ ਟੂ ਬੀ ਆਡਿਟਡ। ਸੋ ਮੈਂ ਇਹ ਤੇ ਨਹੀਂ ਗੱਲ ਕਹੂੰਗਾ ਕਿ ਸਾਰੀਆਂ ਹੀ ਆਡਿਟ ਹੋਣੀਆਂ ਚਾਹੀਦੀਆਂ, ਪਰ ਕੁਝ ਤਾਂ ਬਣਦੀਆਂ। ਉਹ ਦੇਖਿਆ ਜਾਵੇ ਰਮਨ ਜੀ, AB5 ਵਾਲੀ ਤਾਂ ਇੱਕ ਤਾਂ ਕਾਸਕੋ ਸੀਗੀ, ਇੱਕ ਤਾਂ ਰਾਈਡਰ ਸੀਗੀ, ਇਹ ਤਾਂ ਤਗੜੀਆਂ ਕੰਪਨੀਆਂ ਸੀਗੀਆਂ, ਇਹ ਤਾਂ ਦੇਸੀ ਨਹੀਂ ਸੀਗੀਆਂ। ਇਹ ਵੀ ਇਹੀ ਕੰਮ ਖਿੱਚ ਕੇ ਰੱਖਿਆ ਹੋਇਆ ਸੀ ਇਹਨਾਂ ਨੇ। ਹਾਂਜੀ, ਗਲਤੀ ਆ, ਚਾਹੇ ਉਹ ਕਿਹੜੀ ਵੱਡੀ ਕੰਪਨੀ। ਉਹ ਆਪਾਂ ਆਪਣਿਆਂ ਨੂੰ ਕਈ ਵਾਰੀ ਜ਼ਿਆਦਾ ਭੰਡ ਲੈਂਦੇ ਆ, ਏਦਾਂ ਨਹੀਂ ਹੁੰਦਾ, ਸਾਰੇ ਹੀ ਕਰੀ ਜਾਂਦੇ ਆ। ਵਗਦੀ ਗੰਗਾ 'ਚ ਹੱਥ ਸਾਰੇ ਹੀ ਧੋ ਰਹੇ ਹੁੰਦੇ ਆ। ਇਹ ਤਾਂ ਹੁਣ ਪਾਣੀ ਦੇ ਵਿੱਚ ਜਦੋਂ ਨੀਲਾ ਤੋਥਾ ਲੱਗਾ ਹੱਥ ਨੂੰ, ਫਿਰ ਪਤਾ ਲੱਗਦਾ ਵੀ ਕੌਣ ਧੋ ਰਿਹਾ ਸੀਗਾ। ਹਾਂਜੀ ਸੁਰਿੰਦਰ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਮੇਰੇ ਤਿੰਨੇ ਵੀਰਾਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਈ, ਮੇਰਾ ਸਵਾਲ ਤਾਂ ਕੋਈ ਨਹੀਂ ਹੈਗਾ ਜੀ। ਮੈਂ ਨਾ ਆਪਦਾ ਵਾਕਿਆ ਇੱਕ ਸਾਂਝਾ ਕਰਨਾ ਜੀ ਤੁਹਾਡੇ ਨਾਲ। ਮੈਨੂੰ ਈਮੇਲ ਆਈ ਸੀਗੀ ਜਿਹੜੀ ਲਾਇਸੈਂਸ ਕੈਂਸਲ ਹੋਣ ਦੀ, ਤੇ ਉਸ ਤੋਂ ਬਾਅਦ ਫਿਰ ਮੈਂ ਲਾਸਟ ਵੀਕ ਵੈਨਸਡੇ DMV ਦੇ ਵਿੱਚ ਕਾਲ ਕੀਤੀ, ਤੇ ਮੈਂ ਉਹਨਾਂ ਨੂੰ ਪੁੱਛਿਆ ਵੀ ਮੈਨੂੰ ਇੱਦਾਂ ਈਮੇਲ ਆਈ ਆ ਵੀ ਇਹ ਸਹੀ ਨੇ। ਉਹ ਕਹਿੰਦੇ ਸਹੀ ਆ। ਤੇ ਫਿਰ ਮੈਂ ਉਹਨਾਂ ਨੂੰ ਪੁੱਛਿਆ ਵੀ ਮੇਰਾ ਕਿਉਂ ਲਾਇਸੈਂਸ ਕੈਂਸਲ ਹੋ ਰਿਹਾ। ਉਹ ਕਹਿੰਦੇ ਵੀ ਤੁਹਾਡੀਆਂ ਡੇਟਾ ਮਿਸ ਐਂਡ ਮੈਚ ਨੇ ਨਾ, ਵੀ ਵਰਕ ਪਰਮਿਟ ਦੇ ਨਾਲੋਂ। ਮੈਂ ਕਿਹਾ ਠੀਕ ਹੈ ਜੀ, ਕਿਉਂਕਿ ਉਹ ਮੈਨੂੰ ਪਤਾ ਵੀ ਆ, ਕਿਉਂਕਿ ਮੈਂ ਆਪਦਾ ਨਵਾਂ ਵਰਕ ਪਰਮਿਟ ਅਪਡੇਟ ਨਹੀਂ ਕੀਤਾ ਸੀਗਾ। ਠੀਕ ਹੈ। ਤੇ ਮੈਂ ਉਹਨਾਂ ਨੂੰ ਪੁੱਛਿਆ ਵੀ ਮੈਂ ਆਪਦਾ ਲਾਇਸੈਂਸ ਅਪਡੇਟ ਕਰਾ ਸਕਦਾ ਵੀ ਵਰਕ ਪਰਮਿਟ ਉੱਥੇ DMV ਦੇ ਵਿੱਚ। ਕਹਿੰਦੇ ਹੁਣ ਅਸੀਂ ਨਹੀਂ ਅਸੈਪਟ ਕਰ ਰਹੇ। ਠੀਕ ਹੈ ਜੀ, ਚਲੋ। ਉਹਨੇ ਉਸ ਦਿਨ ਮੈਨੂੰ ਗੱਲ ਕਹਿ ਕੇ ਮੋੜਤਾ, ਫੋਨ ਮੇਰਾ ਕੱਟਤਾ ਵੀ ਇਹ ਹੋਣਾ ਨੀਗਾ, ਵੀ ਲਾਇਸੈਂਸ ਕੈਂਸਲ ਹੋਊਗਾ ਹੀ ਹੋਊਗਾ 8 ਦਿਨਾਂ ਬਾਅਦ। ਹਾਂਜੀ, ਤੇ ਮੈਂ ਕੱਲ ਦੁਬਾਰੇ ਪਰਸੋਂ ਦੁਬਾਰੇ ਉਹਨਾਂ ਨੂੰ ਫੇਰ ਕਾਲ ਕੀਤੀ ਸੀਗੀ, ਤੇ ਉਸ ਦਿਨ ਉਹਨਾਂ ਨੇ ਮੇਰੀ ਸਾਰੀ ਡਿਟੇਲ ਵੀ ਲਈ, ਲਾਇਸੈਂਸ ਦੀ ਡੇਟ ਆਫ ਬਰਥ ਕਨਫਰਮ ਕੀਤਾ, ਐਡਰੈਸ ਕਨਫਰਮ ਕੀਤਾ। ਤੇ ਉਹ ਜਿਹੜੀ ਮੈਡਮ ਸੀਗੀ, ਉਹਨੇ ਇਨਫੋਰਮੇਸ਼ਨ ਸਾਰੀ ਚੈੱਕ ਕਰਕੇ ਮੈਨੂੰ 15-20 ਮਿੰਟ ਹੋਲਡ ਤੇ ਪਾਉਣ ਤੋਂ ਬਾਅਦ ਉਹ ਮੈਨੂੰ ਕਹਿੰਦੀ ਵੀ ਤੁਹਾਨੂੰ ਕੋਈ ਐਕਸ਼ਨ ਲੈਣ ਦੀ ਲੋੜ ਨਹੀਂ, ਤੇ ਤੁਹਾਡਾ ਲਾਇਸੈਂਸ ਜਿੰਨਾ ਟਾਈਮ ਐਕਸਪਾਇਰੀ ਡੇਟ ਆ ਵੀ ਉਹ ਵੈਲਿਡ ਆ। ਤੁਹਾਡੇ ਕੋਲ ਉਹਨਾਂ ਨੇ ਨਵਾਂ ਵਰਕ ਪਰਮਿਟ ਲੈ ਲਿਆ ਸੀ, ਉਹਦੀ ਇਨਫੋਰਮੇਸ਼ਨ ਲੈ ਲਈ ਸੀ? ਨਹੀਂ ਜੀ। ਤੇ ਫਿਰ ਵੈਲਿਡ, ਫਿਰ ਉਹੀ ਕਹਿੰਦੇ ਇਨਵੈਲਿਡ, ਉਹੀ ਕਹਿੰਦੇ ਹੁਣ ਵੈਲਿਡ ਆ। ਹਾਂਜੀ, ਜਿਵੇਂ ਪਹਿਲਾਂ ਲਾਸਟ ਹੋਊਗਾ ਹੀ ਹੋਊਗਾ। ਤੇ ਪਰਸੋਂ ਮੈਨੂੰ ਹੁਣ ਮੈਨੂੰ ਲੱਗਦਾ ਤੀਜੀ ਵਾਰੀ ਫੇਰ ਕਾਲ ਕਰਨੀ ਪੈਣੀ ਤੁਹਾਨੂੰ, ਕਿਉਂਕਿ ਇਹਦੇ ਜਾ ਕੇ ਆਓ, ਮੈਂ ਕਹਿੰਦਾ ਉਹ ਬੈਟਰ ਰਹੂਗਾ। ਪਰਸਨਲੀ ਜਾਣ ਤੋਂ ਹਰਜੋਤ ਜੀ ਇਸ ਲਈ ਡਰਦੇ ਵੀ ਲਾਇਸੈਂਸ ਹੀ ਦਿਖਾ ਲੈਂਦੇ ਆ ਉਸੇ ਦਿਨ। ਉਹੀ ਤਾਂ ਹੈ ਜੀ, 60 ਦਿਨ ਵੀ ਨਹੀਂ ਮਿਲਦੇ। 60 ਦਿਨ ਵੀ ਨਹੀਂ ਮਿਲਦੇ ਹਨਾ। ਮੈਨੂੰ ਲੱਗਦਾ ਹੁਣ ਇੱਥੋਂ ਦੇਖੋ ਰਮਨ ਜੀ, ਪਤਾ ਲੱਗਦਾ ਵੀ ਕਿੱਦਾਂ ਵੀ ਉਹ ਜਿਹੜੇ DMV ਦੇ EMPLOYEES ਆ, ਉਹਨਾਂ ਨੂੰ ਪਤਾ ਹੀ ਨਹੀਂ ਹਨਾ, ਕੰਸਿਸਟੈਂਸੀ ਹੈ ਨਹੀਂ ਉਹਨਾਂ ਦੇ। ਕੋਈ ਜਵਾਬ ਦੇ ਰਿਹਾ, ਕੋਈ ਦੇ ਰਿਹਾ ਹਨਾ। ਹਾਂਜੀ, ਠੀਕ ਹੈ ਜੀ, ਇੰਨਾ ਹੀ ਦੱਸਣਾ। ਥੈਂਕ ਯੂ ਜੀ। ਆਈ ਥਿੰਕ ਇਹ ਕਹਾਣੀ ਇਸ ਟਾਈਮ ਹਰ ਇੱਕ CDL ਲੋਸ ਡਰਾਈਵਰ ਦੀ ਆ, ਜਿਹਨੂੰ ਇਹ ਸਾਰੀਆਂ ਈਮੇਲਾਂ ਆਈਆਂ, ਜਿਹਦੇ ਕੋਲ ਵਰਕ ਪਰਮਿਟ ਵੀ ਨਵਾਂ ਆ ਚੁੱਕਾ ਆ, ਉਹਦੀ ਮਿਆਦ ਮੇ ਵੀ ਉਹਨਾਂ ਦੀ
ਡਰਾਈਵਿੰਗ ਲਾਇਸੈਂਸ ਤੋਂ ਬਾਅਦ ਦੀ ਹੈਗੀ ਆ, ਉਹ ਇਸ ਗੱਲੋਂ ਹੀ ਕਨਫਿਊਜ਼ਡ ਆ, ਸਾਰੀ ਦੁਨੀਆ ਹੀ ਕਨਫਿਊਜ਼ਡ ਹੈ ਇਸ ਟਾਈਮ ਵੀ ਉਹ ਵੈਲਿਡ ਆ ਨਹੀਂ ਵੈਲਿਡ ਆ। ਹੁਣ ਦੇਖੋ ਇਹਨਾਂ ਨੇ ਆਪ ਹੀ ਦੱਸਿਆ ਆ ਵੀ ਇੱਕ ਕਾਲ ਦੇ ਵਿੱਚ ਕਹਿੰਦੇ ਵੀ ਨਹੀਂ ਤੁਹਾਡਾ ਕੈਂਸਲ ਹੋਣਾ ਹੀ ਹੋਣਾ, ਤੇ ਦੂਜੀ 15-20 ਮਿੰਟ ਹੋਲਡ ਤੇ ਪਾ ਕੇ ਕਹਿੰਦੇ ਵੀ ਨਹੀਂ ਸਭ ਕੁਝ ਠੀਕ ਆ। ਸੋ ਰਮਨ ਜੀ ਹੈ ਉਦਾਂ ਵੈਸੇ ਕੋਈ ਐਸੀ ਥਾਂ ਕੋਈ ਇਹਨਾਂ ਨੇ ਦੱਸੀ ਵੀ ਜਿੱਥੋਂ ਚੈੱਕ ਕਰ ਸਕਦੇ ਆ ਵੀ ਸਾਡਾ ਵੈਲਿਡ ਹੈਗਾ ਆ ਕਿ ਨਹੀਂ ਹੈਗਾ? ਵੈਸੇ ਹਾਂਜੀ ਗੱਲ ਹੋਈ ਕੋਈ DMV ਵਾਲੇ ਦੇ ਨਾਲ ਕੀ ਕਹਿੰਦੇ ਨੇ, ਦੱਸਦੇ ਨੇ? DMV ਦੇ ਜਿਹੜੇ ਹੈਗੇ ਆ, ਸਾਡੀ ਜਿੱਥੋਂ ਤੱਕ ਮੇਰੀ ਰੀਚ ਜਾਂਦੀ ਆ, ਅਸੀਂ ਗੱਲ ਕਰੀਦੀ ਆ, nobody gives you a clear answer। ਸੋ ਕੋਈ ਵੀ ਜਾਣਾ ਜਿਹੜਾ ਆ ਉਹ ਇੱਕ ਜਰਨਲ ਕੁਐਸਚਨ ਜੇ ਪੁੱਛਣ ਲਈ ਉਹਨਾਂ ਨੂੰ ਈਮੇਲ ਕਰਦੇ ਕਾਲ ਕਰਦੇ ਆ, we do not get a clear message। ਰਾਜਕਿਰਨ ਆਪਾਂ ਸ਼ਾਇਦ ਕੁਝ ਹੋਰ ਮੰਗ ਲੈਂਦੇ ਤਾਂ ਹੋ ਜਾਣਾ ਸੀਗਾ, ਪਰ ਹੋਰ ਕੁਝ ਗੱਲ ਕਰ ਦਿੰਦੇ ਤਾਂ ਹੋ ਜਾਣਾ ਸੀਗਾ। FMCSA ਨੇ 4 ਸਟੇਟਸ ਨੂੰ ਲੰਮੇ ਲੈਟਰ ਕੱਢਤੇ ਆ ਤੇ ਦੱਸਤਾ ਵੀ ਮਿਲੀਅਨਸ ਆਫ ਜਿਹੜੀ ਆ ਉਹਨਾਂ ਦੀ ਗ੍ਰਾਂਟਸ ਹੈਗੀਆਂ ਉਹ ਹੋਲਡ ਤੇ ਚਲੀਆਂ ਜਾਣੀਆਂ, ਜਿਹਦੇ ਵਿੱਚ ਟੈਕਸਸ, ਸਾਊਥ ਡਕੋਟਾ, ਕੋਲੋਰਾਡੋ ਤੇ ਵਾਸ਼ਿੰਗਟਨ ਆ ਗਏ ਹੈਗੇ ਆ। ਸੋ ਇਹਨਾਂ ਦੇ ਵਿੱਚ ਟੈਕਸਸ ਵਾਜ਼ ਦ ਸਬਜੈਕਟ ਆਫ ਦ ਲੌਂਗੈਸਟ ਲੈਟਰ 20 ਪੇਜਸ ਟੂ ਗਵਰਨਰ ਗ੍ਰੈਗ ਆਬਟ, ਤੇ ਉਹਨਾਂ ਦੇ ਵਿੱਚ ਉਹਨਾਂ ਨੇ FMCSA auditors found 49% failure rate in federal regulatory compliance। 49% failure rate ਟੈਕਸਸ ਦਾ ਆਇਆ ਹੈਗਾ। ਸੋ ਜਿਹੜੇ ਲਾਇਸੈਂਸਿਸ ਉਹਨਾਂ ਨੇ ਇਸ਼ੂ ਕੀਤੇ ਉਹਨਾਂ ਦੇ ਵਿੱਚ ਜਿਹੜੇ ਉਹਨਾਂ ਨੇ 49% ਰੇਟ ਕੱਢਿਆ ਹੈਗਾ ਕੰਪਲਾਇੰਸ, 123 ਨਾਨ ਡੋਮਿਸਾਈਲ CDLs issue from June 24 through last August। Texas has 9,600 drivers with current non-domicile CDL and CLPs। ਅੱਛਾ, ਟੈਕਸਸ ਨੂੰ ਚਿੱਠੀ ਪਾਤੀ ਆ? ਹਾਂਜੀ, ਟੈਕਸਸ ਨੂੰ ਵੀ ਚਿੱਠੀ ਪਾਤੀ ਆ ਤੇ ਬਾਕੀ ਜਿਹੜੀਆਂ 3 ਸਟੇਟ ਹੈਗੀਆਂ ਇਹਨਾਂ ਨੂੰ ਵੀ ਚਿੱਠੀਆਂ ਚਲੀਆਂ ਗਈਆਂ। ਸੋ ਇਹ ਜਿਹੜੀ ਕੰਪਲਾਇੰਸ ਵਾਲਾ ਕੰਮ ਹੈਗਾ ਇਹ ਇਟਸ ਗੋਇੰ ਟੂ ਸਪਰੈਡ ਆਊਟ ਥਰੂ ਆਊਟ US, ਨਾਟ ਓਨਲੀ ਕੈਲੀਫੋਰਨੀਆ। ਸੋ ਇਹ ਕਾਫੀ ਜਿਹੜੀਆਂ ਸਟੇਟਸ ਹੈਗੀਆਂ ਉਹਨਾਂ ਨੂੰ ਇਹ ਲੈਟਰਸ ਜਿਹੜੇ ਆ ਜਾ ਰਹੇ ਹੈਗੇ ਆ। ਅੱਧਾ ਘੰਟਾ ਪਹਿਲਾਂ ਹੀ ਆਈ ਹੈ ਅਜੇ ਨਿਊਜ਼। ਹਾਂਜੀ, ਸਾਊਥ ਡਕੋਟਾ 12% ਫੇਲੀਅਰ ਰੇਟ ਆ, ਕੋਲੋਰਾਡੋ ਦਾ ਜਿਹੜਾ ਰੇਟ ਹੈਗਾ ਉਹ 22% ਇਰੈਗੂਲਰਿਟੀਜ਼ ਆ, ਵਾਸ਼ਿੰਗਟਨ ਦਾ ਜਿਹੜਾ ਹੈਗਾ 10% ਜਿਹੜਾ ਫੇਲੀਅਰ ਰੇਟ ਹੈਗਾ। ਸੋ ਟੈਕਸਸ ਦਾ ਫੇਲੀਅਰ ਰੇਟ ਜਿਹੜਾ ਸਾਰਿਆਂ ਨਾਲੋਂ ਵੱਡਾ ਹੈਗਾ। ਸੋ ਟੈਕਸਸ ਨੂੰ ਇਸੇ ਕਰਕੇ ਲੰਬੀ ਚੌੜੀ ਚਿੱਠੀ ਗਈ ਹੈਗੀ ਆ। ਸੋ ਉਹਨਾਂ ਨੇ ਸਿਸਟਮੈਟਿਕ ਪਾਲਿਸੀ ਪ੍ਰੋਸੀਜਰ ਐਂਡ ਪ੍ਰੋਗਰਾਮਿੰਗ ਐਰਰਸ granting non-domicile CDL to ineligible drivers, issuing regular CDLs for US citizen instead of non-domicile ones for foreigner। ਰਾਜਕਰਨ ਈਵਨ ਆਪਣੇ ਕੈਲੀਫੋਰਨੀਆ ਦੇ ਵਿੱਚ 4000 ਦੇ ਕਰੀਬ ਲਾਇਸੈਂਸ ਐਸੇ ਇਸ਼ੂ ਹੋਏ ਆ ਜਿਹੜੇ ਕਿ ਮੈਕਸੀਕਨ ਸਿਟੀਜ਼ਨ ਜਾਂ ਕੈਨੇਡੀਅਨ ਸਿਟੀਜ਼ਨ ਨੂੰ ਇਸ਼ੂ ਹੋਏ ਆ, ਜਦਕਿ ਮੈਕਸੀਕਨ ਐਂਡ ਕੈਨੇਡੀਅਨ ਸਿਟੀਜ਼ਨ ਨੂੰ ਨਾਨ ਡੋਮਿਸਾਈਲ ਲਾਇਸੈਂਸ ਲੈਣ ਦੀ ਲੋੜ ਹੀ ਨਹੀਂ ਹੈਗੀ। ਉਹਨਾਂ ਦਾ ਆਪਣੀ ਕੰਟਰੀ ਦਾ ਲਾਇਸੈਂਸ ਜਿਹੜਾ ਇਸ ਕੰਟਰੀ ਚੱਲਦਾ ਹੈਗਾ। ਇਹ ਕਲੀਅਰ ਕਰ ਰਿਹਾ ਇੱਥੇ ਵੀ ਜਿਹੜੇ DMV ਵਾਲੇ ਆ ਉਹਨਾਂ ਨੂੰ ਪਾਲਿਸੀ ਦਾ ਬਿਲਕੁਲ ਵੀ ਧਿਆਨ ਨਹੀਂ ਹੈਗਾ। ਕਾਲਰਸ ਵੀ ਜਿਹੜੇ ਉਹ ਦੱਸ ਕੇ ਆ ਉਹਨਾਂ ਤੋਂ ਇਹ ਕਨਫਰਮ ਹੁੰਦਾ ਆ। ਸੋ ਆਈ ਥਿੰਕ ਜਿਹੜੇ ਐਗਜ਼ੈਕਟਿਵਸ ਨੇ DMV ਦੇ ਅਧਿਕਾਰੀ ਨੇ ਟੌਪ ਦੇ, ਉਹਨਾਂ ਨੂੰ ਇਸ ਚੀਜ਼ ਦੇ ਵਿੱਚ ਕਲੀਅਰ ਇੱਕ ਮੈਮੋ ਜਿਹੜਾ ਉਹ ਜਾਰੀ ਕਰਨਾ ਚਾਹੀਦਾ ਹੈ DMV ਦੇ ਇਨਸਾਈਡ ਵੀ ਕਿਹਨੂੰ ਜਿਹੜੀ ਉਹ ਕਰਨਾ ਹੈ, ਕਿਹਨੂੰ ਜਿਹੜਾ ਉਹ ਨਹੀਂ ਕਰਨਾ। ਪਰ ਇਹੀ ਗੱਲ ਰਮਨ ਜੀ ਜਿੱਦਾਂ ਵੀ ਕਿਹਾ ਵੀ ਰੌਲਾ ਕੈਲੀਫੋਰਨੀਆ ਦਾ ਤੇ ਟੈਕਸਸ ਦੇ 49% ਫੇਲੀਅਰ ਰੇਟ ਸੀਗਾ FMCSA ਦੇ ਆਡੀਟਰਸ ਦੇ ਵਿੱਚ, ਤੇ ਨਾ ਕੈਲੀਫੋਰਨੀਆ ਦੇ ਨਾਂ ਦੇ ਉੱਤੇ ਜਿਹੜਾ ਉਹ ਜ਼ਿਆਦਾ 25% ਫੇਲੀਅਰ ਰੇਟ ਹੈਗਾ ਆ। ਸੋ ਕੈਲੀਫੋਰਨੀਆ ਦੇ 25% ਲਾਇਸੈਂਸ ਸੀਗੇ ਜਿਹੜੇ ਕਿ ਗਲਤ ਇਸ਼ੂ ਹੋਏ ਆ। ਔਰ ਇਹ ਪਤਾ ਰਾਜਕਰਨ ਕੀ ਆ, ਇਹ DMV ਦੀ ਜਿਹੜੀ ਚੀਜ਼ ਹੈਗੀ ਆ ਨਾ, ਇਹ DMVs ਜਿਹੜੀਆਂ ਸਟੇਟ DMVs ਹੈਗੀਆਂ ਇਹ ਸਟੇਟ ਪੋਲਿਟਿਕਸ ਦੇ ਨਾਲ ਬਹੁਤ ਇਫੈਕਟਡ ਹੈਗੀਆਂ। ਇਫੈਕਟਡ, ਸਹੀ ਗੱਲ, ਬਹੁਤ ਜ਼ਿਆਦਾ ਇਫੈਕਟਡ ਹੈਗੀਆਂ। ਜਿਹੜੀ ਸਟੇਟ ਦੀ ਪੋਲਿਟਿਕਸ ਆ ਉਹ ਇਸ ਡਿਸੀਜਨ ਮੇਕਿੰਗ ਤੇ ਬਹੁਤ ਜ਼ਿਆਦਾ ਇਫੈਕਟ ਕਰਦੀ ਹੈਗੀ ਆ। ਸੋ ਇੱਥੇ ਜਿਹੜੀ ਲੋਕਲ ਪੋਲਿਟਿਕਸ ਹੈਗੀ ਆ ਉਹਨੇ ਲੋਕਲ DMVs ਦੇ ਉੱਤੇ ਜੋ ਚੀਜ਼ਾਂ ਕਰਵਾਈਆਂ ਹੈਗੀਆਂ ਉਹ ਚੀਜ਼ਾਂ ਹੁਣ ਸਾਹਮਣੇ ਆ ਰਹੀਆਂ ਹੈਗੀਆਂ ਜੀ। ਆਪਣੇ ਨਾਲ ਕਾਫੀ ਕਾਲਰਸ ਨੇ, ਉਹਨਾਂ ਦੇ ਵੀ ਆਪਾਂ ਹਰਜੋਤ ਜੀ ਰਮਨ ਜੀ ਜਿਹੜੇ ਸੁਣਦੇ ਆ। ਅਗਲੇ ਕਾਲਰ ਨੇ ਜੀ ਲਾਡੀ। ਹਾਂਜੀ ਲਾਡੀ ਜੀ। ਹਾਂਜੀ, ਸਤਿ ਸ੍ਰੀ ਅਕਾਲ ਜੀ ਤਿੰਨਾਂ ਵੀਰਾਂ ਨੂੰ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ, ਮੇਰੀ ਕੋਈ ਇਹੋ ਜਿਹੀ ਇਨਫੋਰਮੇਸ਼ਨ ਨਹੀਂ, ਮੈਂ CDL ਬਾਰੇ ਹੀ ਇਨਫੋਰਮੇਸ਼ਨ ਤੁਹਾਨੂੰ ਦੱਸਣੀ ਹੈ। ਸ਼ਾਇਦ ਖਾਲਸਾ ਜੀ ਨੂੰ ਜ਼ਿਆਦਾ ਪਤਾ ਹੋਵੇ ਅਬਾਊਟ ਇੰਸ਼ੋਰੈਂਸ।
ਮੇਰਾ ਨਾ ਐਕਸੀਡੈਂਟ ਹੋਇਆ ਸੀ ਲਾਸਟ ਮੰਥ। ਨਾ ਦਾ ਐਕਸੀਡੈਂਟ ਲਾਈਕ ਮੈਂ ਟਾਇਰ ਬਲੋਟ ਹੋ ਗਿਆ, ਮੈਂ ਟਰੱਕ ਰੇਲਿੰਗ 'ਚ ਵੱਜਾ, ਮੈਂ ਟਰੱਕ ਐਂਡ ਟ੍ਰੇਲਰ ਮਾਈ ਸਮ ਡੈਮੇਜਸ ਹੋ ਗਏ। ਸੋ ਜਸਟ ਮੈਂ ਇਨਫੋਰਮੇਸ਼ਨ ਮੈਂ ਤੁਹਾਨੂੰ ਇਹ ਦੱਸਣੀ ਆ ਵੀ ਮੈਨੂੰ ਇੰਸ਼ੋਰੈਂਸ ਵਾਲਿਆਂ ਦਾ ਫੋਨ ਆਇਆ। ਸੋ ਦੇ ਆਰ ਆਸਕਿੰਗ ਮੀ, ਚਲੋ ਉਹ ਛੱਡਦਾ, ਮੈਂ ਸ਼ੁਰੂ ਕਰਦਾ। ਮੇਰਾ ਲਾਇਸੈਂਸ ਐਕਸਪਾਇਰ ਹੁੰਦਾ ਸੀ ਇਨ ਮਾਰਚ ਐਂਡ ਅਗਲੇ ਸਾਲ ਮੈਂ ਰੀਨਿਊ ਹੋਇਆ ਐਂਡ ਦੈਨ 2020 ਦੇ ਵਿੱਚ ਮੇਰਾ ਫਿਰ 5 ਸਾਲ ਦਾ ਹੁੰਦਾ, ਤੁਹਾਨੂੰ ਪਤਾ ਲਾਇਸੈਂਸ ਤੇ 5 ਸਾਲ ਤੱਕ ਹੁੰਦਾ ਸਾਰਾ। ਸੋ 2020 ਵਿੱਚ ਐਕਸਪਾਇਰ ਹੋਇਆ, ਦੈਨ ਹੁਣ ਐਕਸਪਾਇਰ ਹੋਇਆ ਹੈ। ਸੋ ਦੇ ਆਰ ਆਸਕਿੰਗ ਮੀ ਮੇਰਾ ਜਿਹੜਾ ਪਿਛਲਾ ਲਾਇਸੈਂਸ ਆ ਉਹਦੀ ਮੈਨੂੰ ਫੋਟੋ ਪਾਓ। ਸੋ ਦੇ ਆਰ ਆਸਕਿੰਗ ਵੀ ਤੁਸੀਂ ਡੋਮਿਸਾਈਲ ਜਾਂ ਨॉन ਡੋਮਿਸਾਈਲ। ਸੋ ਆਈ ਐਮ ਸਿਟੀਜ਼ਨ ਹੇਅਰ ਫਰਮ ਲਾਸਟ 20 years। ਸੋ ਥਿੰਗ ਇਜ਼ ਮੇਰੇ ਤੁਹਾਡੇ ਪਿਛਲੇ ਲਾਇਸੈਂਸ ਤੱਕ ਵੀ ਜਾ ਰਹੇ ਇੰਸ਼ੋਰੈਂਸ ਵਾਲੇ ਜਿਹੜੇ ਹੈਗੇ, ਮੈਂ ਤੁਹਾਨੂੰ ਦੱਸਣਾ ਇਹ ਚਾਹੁੰਦਾ ਹਾਂ। ਠੀਕ ਹੈ ਜੀ, ਠੀਕ ਹੈ। ਹਾਂਜੀ, ਤੇ ਇੱਕ ਹੋਰ ਗੱਲ ਆ, ਮੈਂ ਹੁਣੇ ਨਿਊਜ਼ ਵੇਖੀ ਆ, ਕੋਈ ਆਈ ਥਿੰਕ ਜਾਰਜੀਆ ਦੇ ਵਿੱਚ ਆ ਸ਼ਾਇਦ, ਪਟੇਲ ਕਰਕੇ ਕੋਈ ਲੇਡੀਜ਼ ਆ, ਉਹ DUI ਵਿੱਚ ਅਰੈਸਟ ਹੋਈ ਆ, ਖੜੇ ਫ੍ਰੀਵੇ ਦੇ ਉੱਤੇ ਉਹਨੇ ਪਾਰਕ ਕਰਤੀ ਆ ਗੱਡੀ। ਸੋ ਸਮਬਡੀ ਗਾਟ 2 ਜਣੇ ਉਹਦੇ ਵਿੱਚ ਵੀ ਡੈਥ ਹੋਈ ਉਹਦੀ। ਇਫ ਯੂ ਕੈਨ ਫਾਈਂਡ ਅ ਨਿਊਜ਼ ਪਲੀਜ਼ ਸ਼ੇਅਰ ਦੈਟ ਟੂ। ਠੀਕ ਹੈ ਜੀ, ਜੇ ਉਹ ਹੈਗੀ ਉਹ ਆਪਾਂ Thank ਕੀਤੀ you, ਸ਼ਾਇਦ ਕੱਲ, ਜੀ। ਜਾਂ ਉਹ ਡਰੰਕ ਡਰਾਈਵਿੰਗ ਦੇ ਵਿੱਚ ਸੀ ਤੇ ਹਾਈਵੇ 'ਚ ਕਾਰ ਖੜੀ ਕਰਤੀ ਤਾਂ 2 ਜਣਿਆਂ ਦੀ ਬਾਅਦ ਦੇ ਵਿੱਚ ਮੌਤ। ਐਕਸੀਡੈਂਟ ਹੋਇਆ, ਮੌਤ ਹੋ ਗਈ ਹੈਗੀ ਆ ਜੀ। ਹਰਵਿੰਦਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ, ਤਿੰਨੇ ਵੀਰਾਂ ਨੂੰ ਭਾਜੀ ਸਤਿ ਸ਼੍ਰੀ ਅਕਾਲ ਜੀ। ਢਿੱਲੋਂ ਭਾਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਭਾਈ 2-3 ਗੱਲਾਂ ਮੈਂ ਅਪਡੇਟ ਕਰਨੀ ਆ। ਮੈਂ ਇੰਡੀਆ ਗਿਆ ਸੀਗਾ 27 ਨੂੰ, ਉੱਥੇ ਮੇਰੇ ਕੋਲ ਚੌਥਾ US ਪਾਸਪੋਰਟ ਹੈ। 4 ਵਾਰੀ ਫਿੰਗਰਪ੍ਰਿੰਟ ਲੈ ਦਿੱਲੀ ਵਾਲਿਆਂ ਨੇ ਮੇਰੇ। ਜੇ ਕੋਈ ਭੁਲੇਖਾ ਜੋ ਦੱਸ ਦਿੰਦੇ ਵੀ ਭਾਈ ਨਾ ਜਾਇਓ, ਜੇ ਸਹੀ ਪੇਪਰ ਵਰਕ ਨਹੀਂ ਤੇ ਇੰਡੀਆ ਨਾ ਜਾਇਓ, ਪੰਗਾ ਪਾਉਣਗੇ। ਦੂਜੀ ਗੱਲ, ਜਿੱਦਾਂ ਹੁਣੇ ਤੁਸੀਂ ਮੇਰੇ ਮਿੱਤਰ ਹੈ ਇੱਥੇ, ਮੈਂ ਕੈਲੀਫੋਰਨੀਆ ਆ, ਕੱਲ ਹੀ ਇਹਨਾਂ ਦਾ ਬੰਦਾ ਉੱਥੇ ਚੱਕਿਆ ਜੀ ਆਪਣੇ ਆਇਓਵਾ ਵਿੱਚ 155 ਐਗਜ਼ਿਟ ਤੇ। ਮੁੰਡਾ ਟਰੱਕ ਲੈ ਕੇ ਗਿਆ, ਉਹਦੇ ਕੋਲ ਭਾਜੀ ਬੌਂਡ ਵੀ ਭਰਿਆ ਹੋਇਆ, ਕੇਸ ਵੀ ਚੱਲਦਾ ਕਿ ਇਦਾਂ ਬੰਦਾ ਅਰੈਸਟ ਕਰ ਲਿਆ ਜੀ। ਉਹ 287 ਦੇ ਅੰਡਰ ਸਾਰੇ ਹੋ ਰਹੇ ਆ ਜੀ, ਉਹ ਕਰ ਸਕਦੇ ਆ, ਆਈਸ ਵਾਲਿਆਂ ਦੇ ਕੋਲ ਅਖਤਿਆਰ ਜਦੋਂ ਰੱਖਿਆ। ਤੁਸੀਂ ਰੌਲਾ ਬਹੁਤ ਭਾਜੀ ਪਾਉਣੇ ਆ, ਉਹ ਲੋਕ ਤੁਹਾਨੂੰ ਕਹਿੰਦੇ ਉਦੀ ਰੌਲਾ ਪਾਈ ਜਾਂਦੇ ਆ। ਹੁਣ ਜਿਹਨਾਂ ਦੇ ਭਾਵ ਵਿਕਦੀ ਆ, ਕੱਲੀ ਗੱਲ ਤੁਹਾਡੀ ਸੱਚੀ ਆ। ਹੁਣ ਮੈਂ ਇੰਡੀਆ ਸੀ, ਉੱਥੇ ਰੇਡੀਓ ਚੱਲਦੇ, ਉੱਥੇ ਜਦੋਂ ਤੁਹਾਡਾ ਪ੍ਰੋਗਰਾਮ ਸੁਣੀਦਾ ਆਲਵੇ ਵੀ ਕੋਈ ਚੀਜ਼ ਸਾਡੇ ਕੰਮ ਦੀ ਆ, ਜੇ ਸਾਡੇ ਅਸੀਂ ਕਹਾਂ ਕਿਸੇ ਨੂੰ ਦੱਸ ਸਕੀਏ, ਤੁਸੀਂ ਰੌਲਾ ਸੱਚਾ ਪਾਉਣੇ ਆ, ਪਰ ਲੋਕਾਂ ਨੂੰ ਹੁਣ ਪਤਾ ਲੱਗਣਾ ਕੀ ਭਾਵ ਵਿਕਣੀ ਆ। ਧੰਨਵਾਦ ਕੰਮ ਹਰਵਿੰਦਰ ਸ਼ੁਰੂ ਹੋਇਆ ਭਾਜੀ। ਜੀ, ਬਿਲਕੁਲ ਥੈਂਕ ਯੂ ਸਹੀ। ਭਾਜੀ, ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ। ਅੱਜ ਦੀ ਡੇਟ 'ਚ ਇਹ ਆ ਵੀ ਜਿਹੜੇ ਵੀ ਬੰਦੇ ਕੋਲ ਚਾਹੇ ਕਮਰਸ਼ੀਅਲ ਲਾਇਸੈਂਸ ਆ, ਜੇ ਵਰਕ ਪਰਮਿਟ ਆ, ਉਹਨੂੰ ਇਲੀਗਲੀ ਕਹਿ ਰਹੀ ਆ ਸਰਕਾਰ। ਜਿਹੜੀ ਫੈਡਰਲ ਗਵਰਨਮੈਂਟ ਆ, ਸ਼ਾਨ ਡਫੀ, ਉਹ ਇਲੀਗਲੀ ਹੀ ਕਹਿ ਰਹੇ ਆ। ਅਗਲੇ ਨੇ ਕਿਹਾ ਵੀ ਉਸ ਜਿਹੜੀ ਰੋਕ ਲਾਈ, ਅਸੀਂ ਉਹਦੇ ਉਲਟ ਕੇਸ ਜਿਹੜਾ ਉਹ ਲੈ ਕੇ ਜਾ ਰਹੇ ਹਾਂ ਅੱਗੇ, ਅਗਲੀ ਅਦਾਲਤ ਦੇ ਵਿੱਚ, ਉਤਲੀ ਅਦਾਲਤ ਦੇ ਵਿੱਚ ਉਹਨਾਂ ਨੇ ਜਾਣਾ ਹੈ। ਅਗਲੇ ਆਪ ਕਹਿ ਰਹੇ, ਕਹਿੰਦੇ ਵੀ ਵਿਲ ਫਾਈਟ ਦਿਸ, ਉਹਨਾਂ ਦਾ ਆਪਣਾ ਬਿਆਨ ਹੈ। ਹਾਂਜੀ ਗੁਰਜੀਤ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਅੱਛਾ ਭਾਜੀ, ਮੈਂ ਤਾਂ ਇੱਕ ਗੱਲ ਮੈਂ ਪੁੱਛਣੀ ਚਾਹੁੰਦਾ ਸੀਗਾ। ਮੈਂ ਟਰੱਕ ਚਲਾਉਣਾ ਤੇ ਪਿਛਲੇ ਕੁਝ ਸਮੇਂ ਤੋਂ ਮੈਨੂੰ ਲਾਸਟ ਈਅਰ ਵੀ ਤੇ ਪਹਿਲਾਂ ਮੈਨੂੰ W2 ਮਿਲਦਾ ਰਿਹਾ, ਤੇ ਹੁਣ ਵੀ ਪਹਿਲਾਂ ਮੇਰੀ ਜਿਹੜੀ ਪੇ ਸੀਗੀ ਤੇ ਉਹ ਬੈਂਕ 'ਚ ਸਬਮਿਟ ਜਮ੍ਹਾਂ ਹੁੰਦੀ ਸੀਗੀ ਤੇ ਕੰਪਨੀ ਵਾਲੇ ਕਰਾਉਂਦੇ ਸੀ। ਪਰ ਹੁਣ ਪਿਛਲੇ ਕੁਝ ਮਹੀਨਿਆਂ ਤੋਂ, ਸਮਝ ਲਓ 3-4 ਮਹੀਨਿਆਂ ਤੋਂ, ਉਹ ਮੈਨੂੰ ਰੈਗੂਲਰ ਚੈੱਕ ਦੇ ਰਹੇ ਨੇ, ਤੇ ਚੈੱਕ ਵੀ ਉਹਨਾਂ ਕੇ ਹੁੰਦਾ ਵੀ ਜਿੰਨਾ ਵੀ ਮੇਰਾ ਬਣਦਾ, ਆਈ ਮੀਨ ਟੂ ਸੇ ਵੀ ਜਿਸ ਤੋਂ ਇਹ ਲੱਗਦਾ ਬਈ ਉਹ ਟੈਕਸ ਨਹੀਂ ਕੱਟ ਰਹੇ ਜਾਂ ਕਿੱਦਾਂ ਹੋਈ ਆ। ਸੋ ਮੈਨੂੰ ਹੁਣ ਤੁਸੀਂ ਇਹ ਸੁਜੈਸਟ ਕਰੋ ਵੀ ਹੁਣ ਕੀ ਕਰਨਾ ਚਾਹੀਦਾ ਇਹਦੇ ਵਿੱਚ, ਕਿਉਂਕਿ ਸਾਲ ਐਂਡ ਆ। ਹੁਣ ਮੈਨੂੰ W2 ਜੇ ਮੇਰਾ ਨਹੀਂ ਕੱਟ ਰਹੇ ਉਹ, ਤੇ ਮੈਨੂੰ ਉਹਦੇ ਵਿੱਚ ਫਿਰ ਕਿਵੇਂ ਮੈਨੂੰ ਜਮ੍ਹਾਂ ਕਰਾਉਣਾ ਪਊਗਾ? ਮੈਂ ਤਾਂ ਡਰਾਈਵਿੰਗ ਕਰਦਾ, ਮੇਰੀ ਕਿਹੜਾ ਕੋਈ ਕੰਪਨੀ ਆ ਜਿਹੜਾ 1099 ਜਾਂ ਕੁਝ ਹੋਰ ਮੈਂ ਸਮਥਿੰਗ ਐਲਸ ਕਰ ਸਕਾਂ। ਸੋ ਮੈਨੂੰ ਪਲੀਜ਼ ਸੁਜੈਸਟ ਕਰਿਓ ਪਲੀਜ਼। ਬਸ ਜੀ ਇਹੋ ਹੀ ਆ ਜਿਹੜਾ ਹੁਣੇ ਆਪਾਂ ਪਹਿਲਾਂ ਖਬਰ ਕਰਕੇ ਹਟੇ, ਇਹੋ ਹੀ ਚੀਜ਼ਾਂ ਹੈਗੀਆਂ। ਸੋ ਅਨਫੋਰਚੂਨੇਟਲੀ ਕੰਪਨੀਆਂ ਸਾਡੀਆਂ ਜਿਹੜੀਆਂ ਉਹ ਸਰਵਾਈਵ ਕਰਨ ਦੇ ਚੱਕਰ ਦੇ ਵਿੱਚ ਇਹ ਕੰਮ ਕਰੀ ਜਾ ਰਹੀਆਂ ਸਾਰੀਆਂ। ਪਰ ਇਹ ਤੁਸੀਂ ਹੁਣ ਆਪਣੀ ਕੰਪਨੀ ਨਾਲ ਗੱਲ ਕਰ ਸਕਦੇ ਹੈਗੇ ਕਿ ਤੁਸੀਂ W2 ਦੇ ਰਹੇ ਸੀਗੇ, ਹੁਣੇ ਕਿਸ ਤਰ੍ਹਾਂ ਤੁਸੀਂ 1099 ਜਾਂ ਤੁਸੀਂ ਮੈਨੂੰ ਇੱਦਾਂ ਕਿੱਦਾਂ ਦੇ ਰਹੇ ਆ। ਤੇ I don't know, I mean what to say ਕਿ ਇਹ ਸਿਚੁਏਸ਼ਨ ਜਿਹੜੀ ਆ ਇੰਨੀ ਜ਼ਿਆਦਾ ਵਰਸਟ ਹੋ ਚੁੱਕੀ ਆ ਹਰਜੋਤ ਭਾਜੀ ਤੇ ਰਾਜਕਰਨ, ਕਿ ਮੇਰੇ ਕੋਲ ਕਾਲਸ ਜਿਹੜੀਆਂ ਆਉਂਦੀਆਂ ਹੈਗੀਆਂ ਲੋਕਾਂ ਦੀਆਂ, ਟਰੱਕ ਡਰਾਈਵਰਸ ਦੀਆਂ ਕਾਲਸ ਆਉਂਦੀਆਂ ਹੈਗੀਆਂ ਕਿ ਕਿੰਨੇ ਪੈਸੇ ਜਿਹੜੇ ਆ ਉਹ ਲੋਕੀ ਨਹੀਂ ਦੇ ਰਹੇ ਹੈਗੇ, ਮਾਰ ਲੈਂਦੇ ਹੈਗੇ ਆ। ਸੋ ਇਹ I don't know ਵੀ ਕਿੱਥੋਂ ਤੱਕ ਇਹ ਹਾਲਾਤ ਚੱਲਣਗੇ, ਕਿਸ ਤਰ੍ਹਾਂ ਇਹ ਜਿਹੜੀ ਚੀਜ਼ ਆ ਸੁਧਰ ਸਕਦੀ ਆ, ਕਿਸ ਤਰ੍ਹਾਂ ਇਹ ਜਿਹੜੀ ਚੀਜ਼ ਆ ਇਹਨੂੰ ਰੋਕਿਆ ਜਾ ਸਕਦਾ ਆ। ਆਈ ਡੋਂਟ ਨੋ, ਮਤਲਬ ਇਹ ਹਾਲਾਤ ਜਿਹੜੇ ਆ ਬਿਲਕੁਲ ਆਊਟ ਆਫ ਕੰਟਰੋਲ ਜਾ ਰਹੇ ਆ। ਇੱਕ ਨਾ ਆਪਣੇ ਰਮਨ ਭਾਜੀ ਪਹਿਲੇ ਰਮਨ ਜੀ, ਉਦਾਂ ਵੈਸੇ ਇਹਨਾਂ ਦੀ ਸੁਜੈਸ਼ਨ ਕੀ ਕਰਨ, ਕੀ ਹੁਣ ਚੈੱਕ ਜਮਾ ਵੀ ਕਰਾਉਣਾ, ਆਪਣੇ CPA ਨਾਲ ਗੱਲ ਕਰਨ, ਕੀ ਕਰਨ, ਮਤਲਬ
what can they do, like ਜੇ W2 ਉਹਨਾਂ ਦਾ ਨਹੀਂ ਕੱਟ ਹੋ ਰਿਹਾ, ਮਤਲਬ ਜੇ ਉਹਨਾਂ ਨੂੰ ਪੇਰੋਲ ਉਹਨਾਂ ਦੀ ਨਹੀਂ ਰਨ ਹੋ ਰਹੀ, ਸੋ ਕਰ ਕੀ ਸਕਦੇ ਆ ਫਿਰ? ਮਤਲਬ ਕਰ ਤਾਂ ਹੁਣ ਇਹਨਾਂ ਦਾ ਪਰਸਨਲ ਫੈਸਲਾ ਹੈਗਾ, ਈਦਰ ਦੇ ਵਾਂਟ ਟੂ ਵਰਕ ਫॉर दैट ਕੰਪਨੀ ਔਰ ਡੋਨਟ ਵਾਂਟ ਟੂ ਵਰਕ ਫॉर दैट ਕੰਪਨੀ। ਐਂਡ ਦ ਸੈਕੰਡ ਥਿੰਗ ਹੈਗੀ ਹੈ ਕਿ ਆਪਣੇ CPA ਦੇ ਨਾਲ ਗੱਲ ਕਰਨ, CPA ਕੀ ਕਹਿ ਰਿਹਾ ਹੈਗਾ ਇਹਨਾਂ ਨੂੰ ਵੀ, ਕਿਉਂਕਿ CPA ਨੇ ਤਾਂ ਜਿਹੜਾ ਆ ਟੈਕਸ ਜਿਹੜਾ ਆ ਉਹਦੇ ਵਿੱਚ ਜੇ ਤੁਸੀਂ ਕੰਪਨੀ ਜਾਂ ਤੁਸੀਂ ਉਹ ਨਹੀਂ ਹੈਗੀ ਤੇ ਦੈਨ ਤੁਹਾਨੂੰ ਸਾਰਾ ਟੈਕਸ ਜਿਹੜਾ ਆ ਤੁਹਾਨੂੰ ਉਦੋਂ ਫਿਰ ਈਅਰ ਐਂਡ ਤੇ ਭਰਨਾ ਪਊਗਾ ਜੀ। ਜੀ ਜੀ ਥੈਂਕ ਇੱਕ ਯੂ। ਨਾ ਆਪਣੇ ਰਾਜਗਨ ਇੱਕ ਪਹਿਲੇ ਭਾਈ ਸਾਹਿਬ ਦੱਸ ਕੇ ਗਏ ਸੀ ਆਇਓਵਾ 'ਚ ਆਪਣਾ ਮੁੰਡਾ ਫੜਿਆ ਹਨਾ। ਹਾਂਜੀ ਮੈਂ ਕੈਲੀਫੋਰਨੀਆ ਦਾ ਦੱਸ ਰਿਹਾ, ਅੱਜ ਦੀ ਫੌਕਸ ਦੀ ਨਿਊਜ਼ ਆ ਵੀ ਇਲੀਗਲ ਇਮੀਗ੍ਰੈਂਟ ਕੌਟ ਡਰਾਈਵਿੰਗ ਕਮਰਸ਼ੀਅਲ ਟਰੱਕ ਵਿਦ ਬੈਲਰਡ ਨਿਊਯਾਰਕ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਐਟ ਕੈਲੀਫੋਰਨੀਆ ਚੈੱਕ ਪੁਆਇੰਟ। ਇਹ ਆਪਣਾ ਪੰਜਾਬੀ ਨੌਜਵਾਨ ਮੁੰਡਾ ਸੀਗਾ, ਕਹਿੰਦੇ ਵੀ 25 ਸਾਲਾਂ ਦਾ, ਤੇ ਇਹਦੇ ਕੋਲ ਨਿਊਯਾਰਕ ਦਾ ਲਾਇਸੈਂਸ ਸੀ। ਇਹਨੂੰ ਬਲਿਥ ਕੈਲੀਫੋਰਨੀਆ ਦੇ ਵਿੱਚ ਜਿਹੜਾ ਇਨਲੈਂਡ ਚੈੱਕ ਪੁਆਇੰਟ ਉੱਥੇ ਰੋਕਿਆ ਗਿਆ, ਤੇ ਹੁਣ ਉਹ ਕਹਿੰਦੇ ਜੀ ਇਹ ਇਲੀਗਲ ਬੰਦੇ ਨੂੰ ਲਾਇਸੈਂਸ ਦਿੱਤਾ ਸੀ, ਕਿੱਦਾਂ ਇਲੀਗਲ ਨੂੰ ਦਿੱਤਾ ਸੀ। ਉਹਨੂੰ ਅਰੈਸਟ ਕਰ ਲਿਆ ਗਿਆ ਤੇ ਕਹਿੰਦੇ ਵੀ ਅੰਡਰ ਏਲੀਅਨ ਐਡਮਿਸਿਬਿਲਿਟੀ ਅੰਡਰ 8 USC 1182 ਤੇ ਹੁਣ ਉਹ ਡਿਪੋਰਟੇਸ਼ਨ ਦੇ ਅੰਡਰ ਆ। ਸੋ ਇਹ ਕੈਲੀਫੋਰਨੀਆ 'ਚ ਵੀ ਵਾਪਰਿਆ। ਕਈ ਜਿਹੜੇ ਸੋਚਦੇ ਨਾ ਵੀ ਸ਼ਾਇਦ ਹੋਰ ਸਟੇਟਾਂ ਦੇ ਵਿੱਚ, ਇਹ ਕੈਲੀਫੋਰਨੀਆ ਦੀ ਅੱਜ ਦੀ ਇਹ ਦੇਖੋ ਜੀ, ਕੈਲੀਫੋਰਨੀਆ ਨੇ ਇਵੈਂਚੁਅਲੀ ਫੰਡਿੰਗ ਮਿਸ ਨਹੀਂ ਨਾ ਕਰਨੀ, ਅਗਲਿਆਂ ਨੇ ਉਹ ਵੀ ਤਾਂ ਬਚਾਉਣੀ ਆ ਨਾ, ਆਪਣੀ ਮਿਲੀਅਨਸ ਆਫ ਡਾਲਰ ਜਿਹੜੇ ਸਰਕਾਰ ਤੋਂ, ਫੈਡਰਲ ਸਰਕਾਰ ਤੋਂ ਆਉਣੇ ਆ, ਉਹ ਵੀ ਉਹ ਚਾਹੁੰਦੇ ਨੇ। ਸੋ ਇਵੈਂਚੁਅਲੀ ਉਹ ਮਿਲ ਜੁਲ ਕੇ ਕੰਮ ਕਰ ਦਿੰਦੇ ਆ। ਆਪਣੇ ਨਾਲ ਨਿਰਮਲ ਮਾਨ ਜੀ ਵੀ ਜਿਹੜੇ ਉਹ ਜੁੜ ਚੁੱਕੇ ਆ, ਉਹਨਾਂ ਨਾਲ ਵੀ ਆਪਾਂ ਗੱਲਬਾਤ ਜਿਹੜੀ ਉਹ ਕਰਦੇ ਆ। ਸੋ ਉਹਨਾਂ ਨੂੰ ਵੀ ਜੀ ਆਇਆਂ ਨੂੰ ਆਖਦੇ ਆ, ਊੜਾ ਡੈਟ ਰਿਲੀਫ ਤੋਂ ਆਪਣੇ ਨਾਲ ਜੁੜਦੇ ਨੇ। ਨਿਰਮਲ ਮਾਨ ਜੀ, ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ। ਆਵਾਜ਼ ਨਹੀਂ ਆ ਰਹੀ ਜੀ, ਅਨਮਿਊਟ ਕਰ ਲਿਓ ਆਪਣੇ ਆਪ ਨੂੰ ਪਹਿਲੋਂ। ਹਾਂਜੀ, ਆਵਾਜ਼ ਆ ਰਹੀ ਹੈ ਜੀ ਜੀ ਹਾਂਜੀ। ਸਤਿ ਸ੍ਰੀ ਅਕਾਲ ਬਾਜ, ਸਤਿ ਸ੍ਰੀ ਅਕਾਲ ਹਰਜੋਤ ਭਾਜੀ, ਸਤਿ ਸ੍ਰੀ ਅਕਾਲ ਰਮਨ ਭਾਜੀ, ਸਾਰਿਆਂ ਨੂੰ ਵੇਖਣ ਸੁਣਨ ਵਾਲੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸੋ ਹਰਜੋਤ ਜੀ, ਕੱਲ ਤੁਸੀਂ ਜਿਹੜੇ ਕੁਝ ਲੇਬਰਸ ਦੇ ਵੀ ਨੰਬਰ ਜਿਹੜੇ ਉਹ ਸ਼ੇਅਰ ਕੀਤੇ ਸੀ, ਮਾਰਕੀਟਸ ਦੇ ਵੀ ਜਿਹੜੇ ਆ ਆਪਾਂ ਹਾਲਾਤ ਆ ਉਹ ਆਪਣੇ ਨਾਲ ਸ਼ੇਅਰ ਕਰ ਰਹੇ ਆ। ਓਵਰਆਲ ਇਕਨੋਮੀ ਦੇ ਵਿੱਚ ਸਭ ਨੂੰ ਹੀ ਪਤਾ ਹੈ ਵੀ ਕੰਮ ਡਾਵਾਂਡੋਲ ਜਿਹਾ ਜਿਹੜਾ ਉਹ ਚੱਲ ਰਿਹਾ ਆ। ਲੋਕਾਂ ਦੇ ਉੱਤੇ ਕਰਜ਼ੇ ਕਈ ਤਰ੍ਹਾਂ ਦੇ ਜਿਹੜੇ ਉਹ ਇਸ ਟਾਈਮ ਵੱਝੇ ਪਏ ਨੇ, ਉਹਦੇ ਵਿੱਚੋਂ ਜਿਹੜੇ ਉਹ ਗੁਜ਼ਰ ਰਹੇ ਆ। ਸੋ ਨਿਰਮਲ ਮਾਨ ਜੀ, ਤੁਸੀਂ ਦੱਸੋ ਵੀ ਕੀ ਇਹਨਾਂ ਲੋਕਾਂ ਦੇ ਲਈ ਕੀ ਇਹ ਸਿਚੁਏਸ਼ਨ ਅੱਗੇ ਕੀ ਆ, ਕੀ ਉਹ ਕਰ ਸਕਦੇ ਨੇ ਤਾਂ ਜੋ ਇਹ ਜਿਹੜੇ ਕਰਜ਼ੇ ਦੇ ਦੈਂਤ ਤੋਂ ਜਿਹੜਾ ਕਿਸੇ ਨਾ ਕਿਸੇ ਤਰੀਕੇ ਨਾਲ ਨਿਜਾਤ ਮਿਲੇ? ਜੀ ਜੀ ਬਿਲਕੁਲ। ਪਹਿਲਾਂ ਇਹਦੇ ਬਾਰੇ ਆਪਾਂ ਪੂਰੀ ਡਿਟੇਲ ਜਾਈਏ, ਪਰ ਥੋੜੀ ਜਿਹੀ ਸਿਲਵਰ ਲਾਈਨਿੰਗ ਮੈਂ ਗੱਲ ਕਰਾਂਗਾ, ਜਿਹੜੀ ਥੋੜੀ ਜਿਹੀ ਪੋਜ਼ਿਟਿਵ ਚੀਜ਼ ਜਿਹੜੀ ਆਪਾਂ ਨੋਟਿਸ ਕੀਤੀ ਆ ਥੋੜੇ ਪਿਛਲੇ ਦਿਨਾਂ ਦੇ ਵਿੱਚ, ਉਹ ਇਹ ਆ ਰਹੀ ਹੈ ਕਿ ਕਈ ਸਾਡੇ ਐਸੇ ਕਲਾਇੰਟ ਆਏ ਨੇ ਜਿਨ੍ਹਾਂ ਨੇ ਪੇਮੈਂਟਸ ਆਪਣੀਆਂ ਇਕੁਇਪਮੈਂਟ ਦੀਆਂ ਬੰਦ ਕਰਤੀਆਂ ਹਨ, ਟਰੈਕਟਰ ਟ੍ਰੇਲਰ ਦੀਆਂ, ਤੇ ਉਹਦੇ ਬਾਅਦ ਵੀ ਉਹਨਾਂ ਦਾ ਜਿਹੜਾ ਨਾ ਅਜੇ ਵੀ ਜਿਹੜਾ ਉਹਨਾਂ ਦਾ ਟੋਟਲ ਉਹਨਾਂ ਨੇ ਕੰਪਨੀ ਨੇ ਉਹਨਾਂ ਦਾ ਇਕੁਇਪਮੈਂਟ ਰੀਪੋ ਨਹੀਂ ਕੀਤਾ। ਹੁਣ ਇੱਦਾਂ ਦੀ ਵੀ ਸਿਚੁਏਸ਼ਨ ਹੈਗੀ ਹੈ ਜਿੱਥੇ ਉਹਨਾਂ ਦਾ ਆਊਟਸਟੈਂਡਿੰਗ ਬੈਲੈਂਸ $1.5 ਲੱਖ ਹੀ, ਤੇ ਕੰਪਨੀਆਂ ਵਿਦਆਊਟ ਈਵਨ ਟੇਕਿੰਗ ਇਕੁਇਪਮੈਂਟ ਉਹ ਕਹਿੰਦੇ ਕਿ ਸਾਡੇ ਕੋਲ 10,000 ਲੈ ਲਓ, 20,000 ਦੇ ਦਿਓ ਸਾਨੂੰ ਤੇ ਅਸੀਂ ਤੁਹਾਨੂੰ ਟਾਈਟਲ ਰਿਲੀਜ਼ ਕਰ ਦਿੰਦੇ ਹਾਂ। ਓ ਵਾਓ। ਪਰ ਮੈਂ ਹੁਣ ਇਹ ਨਹੀਂ ਕਹਾਂਗਾ ਕਿ ਹਾਂ ਜੀ ਹੁਣ ਸਾਰੇ ਜਾਣੇ ਆਪਣੀ ਪੇਮੈਂਟਾਂ ਬੰਦ ਕਰ ਦਿਓ ਤੇ ਕੱਲ ਨੂੰ ਮੁਸੀਬਤ ਪੈ ਜਾਏ, ਤੁਸੀਂ ਤਾਂ ਇਦਾਂ ਹੀ ਦੱਸ ਰਹੇ ਵੀ ਛੱਡੋ ਪੇਮੈਂਟਾਂ ਨਾ, ਨਹੀਂ ਲੱਗਾ ਤਾਂ ਸਾਨੂੰ ਵੀ ਇਦਾਂ ਹੀ ਆ। ਲੱਖਾਂ ਦਾ ਕਰਜ਼ਾ ਹਜ਼ਾਰਾਂ ਚ। ਐਗਜ਼ੈਕਟਲੀ ਸੇਮ ਆ। ਜਦੋਂ 2010 ਦੇ ਵਿੱਚ 2 ਸਾਲ ਲੋਕਾਂ ਨੇ ਪੇਮੈਂਟਾਂ ਨਹੀਂ ਦਿੱਤੀਆਂ, ਘਰਾਂ 'ਚ ਰਹਿੰਦੇ ਰਹੇ, ਉਹ ਕਹਿੰਦੇ ਰਹਿੰਦੇ ਰਹੋ ਕੋਈ ਨਹੀਂ, ਹੈ ਨਾ। ਪਰ ਇਹ ਆ ਵੀ ਹਰ ਇੱਕ ਦੇ ਨਾਲ ਨਹੀਂ ਜੋ ਇਦਾਂ ਹੋਣਾ, ਇਹ ਵੀ ਗੱਲ ਹੈਗੀ ਆ। ਔਰ ਅਨਫੋਰਚੂਨੇਟਲੀ ਦੇਖੋ ਜਿਹੜਾ ਹੁਣੇ ਹਰਜੋਤ ਭਾਜੀ ਨੇ ਗੱਲ ਕਹੀ ਹੈ, ਹਰਜੋਤ ਭਾਜੀ, ਉਹ ਵੀ ਸਿਚੁਏਸ਼ਨ ਜਿਹੜੀ ਹੈ ਉਹ ਵੀ ਆਉਣੀ ਸ਼ੁਰੂ ਹੋ ਗਈ ਹੈ। ਔਰ ਮੋਸਟ ਲਾਈਕਲੀ ਮਿਡ ਨੈਕਸਟ ਈਅਰ ਤੱਕ ਇਹ ਘਰਾਂ ਦੇ ਜਿਹੜੇ ਉਹ ਸਿਚੁਏਸ਼ਨ ਸੀ ਨਾ 2008 ਦੇ ਵਿੱਚ ਫੋਰਕਲੋਜ਼ਰ ਵਾਲੀ ਹੈ, ਉਹ ਵੀ ਸਿਚੁਏਸ਼ਨ ਇਦਾਂ ਦੀ ਆ ਗਈ ਹੈ। ਕਿਉਂਕਿ ਸਾਡੇ ਇਹਨਾਂ ਦੇ ਕਲਾਇੰਟ ਨੇ ਬੇ ਏਰੀਆ ਦੇ ਵਿੱਚ ਜਿਨ੍ਹਾਂ ਦਾ ਇੰਟਰਸਟ ਰੇਟ 2.5% ਵੀ ਹੈਗਾ, ਪਰ ਪੇਮੈਂਟ ਉਹ ਅਨਇੰਪਲੋਇਡ ਹੀ ਪਿਛਲੇ 1.5 ਸਾਲ ਤੋਂ ਬੈਠੇ ਨੇ, ਤੇ ਹੁਣ ਉਹ 2.5% ਦੀ ਪੇਮੈਂਟ ਅਫੋਰਡ ਕਿੱਥੋਂ ਕਰਨ ਜਦੋਂ ਪੈਸੇ ਬਿਲਕੁਲ ਹੀ ਨਹੀਂ, ਪਿੱਛੇ ਇਨਕਮ ਸਟਰੀਮ ਹੀ ਖਤਮ ਹੋ ਗਈ ਹੈ। ਸੋ ਪਰ ਇਹ ਅੱਜ ਕੱਲ ਕਾਫੀ ਆ ਰਿਹਾ, ਕਿਉਂਕਿ ਉਹ ਵੀ ਕੰਪਨੀ ਵੀ ਕਹਿ ਰਹੀ ਕਿ ਇੰਨੇ ਇਕੁਇਪਮੈਂਟ ਆਪਾਂ ਕਿੱਥੇ ਰੱਖੀਏ, ਤਾਂ ਉਹ ਕਹਿੰਦੇ ਕਿ ਤੁਸੀਂ ਚਲਾਈ ਜਾਓ, ਤੇ ਜੇ ਤਾਂ ਜਿੰਨੇ ਪੈਸੇ ਨੇ, ਔਰ ਮੋਸਟਲੀ ਇਹਦੇ 'ਚ ਇਹੀ ਹੋ ਰਿਹਾ ਕਿ ਲਮਸਮ ਪੇਮੈਂਟ ਮੰਗਦੇ ਪਏ ਨੇ, ਉਹਦੇ 'ਚ ਪੇਮੈਂਟਾਂ ਜਿਹੜੀਆਂ ਨੇ ਉਹ ਮੰਥਲੀ ਪੇਮੈਂਟਸ ਨਹੀਂ ਹੁੰਦੀਆਂ ਪਈਆਂ। ਸੋ ਨਿਰਮਲ ਭਾਜੀ, ਮੈਂ ਇੱਥੇ ਜਿਹੜੀ ਇੱਕ ਗੱਲ ਤੁਹਾਡੀ ਕਹੂੰਗਾ ਕਿ ਤੁਸੀਂ ਜਿਹੜੀ ਇਹ ਗੱਲ ਕੀਤੀ ਹੈ ਕਿ ਇਕੁਇਪਮੈਂਟ ਰੱਖ ਲਓ, ਐਸ ਵੀਕ ਹੀ ਮੈਂ ਫ੍ਰਿਜ਼ਨੋ ਗਿਆ ਸੀਗਾ ਤੇ ਮੇਰੀ ਉੱਥੇ ਇੱਕ ਪ੍ਰੋਮੀਨੈਂਟ ਕੰਪਨੀ ਆਪਣੀ ਹੈਗੀ, ਉਹਨਾਂ ਦੇ ਨਾਲ ਗੱਲ ਹੋਈ ਸੀਗੀ, ਤੇ ਉਹਨਾਂ ਨੇ ਕਿਸੇ ਦੇ ਨਾਲ ਗੱਲ ਕੀਤੀ ਤੇ ਵੀ ਲਿਸਨ ਟੂ ਦਾ ਕਨਵਰਸੇਸ਼ਨ ਕਿ ਜਿਹੜੇ ਟਰੱਕ ਇਸ ਤਰ੍ਹਾਂ ਹੈਗੇ ਆ ਤੇ ਲੋਕਾਂ ਕੋਲ,
ਸਿੰਗਲ ਜਿਹੜਾ ਡਰਾਈਵਰ ਹੈਗਾ 20,000 ਪਲੱਸ ਮਾਈਲਸ ਪਰ ਮੰਥ ਪਾ ਰਿਹਾ ਹੈਗਾ ਟਰੱਕ ਦੇ ਉੱਤੇ, ਤੇ ਉਹ ਟਰੱਕ ਤੇ ਉਹ ਸਾਲ ਦੇ ਵਿੱਚ ਵੈਸੇ ਹੀ ਖਤਮ ਕਰ ਦੇਣਾ ਆ ਬੰਦਿਆਂ ਨੇ, ਮਤਲਬ ਕਿ 2 ਸਾਲਾਂ ਦੇ ਵਿੱਚ ਜੇ 5 ਲੱਖ ਮੀਲ ਪਾਤੇ ਉੱਤੇ, ਤੇ ਉਹ ਟਰੱਕ ਤਾਂ ਫਿਰ ਨਾ ਤਾਂ ਉਹ ਬੈਂਕ ਦੇ ਜੋਗਾ ਹੀ ਰਹਿਣਾ, ਨਾ ਕਿਸੇ ਹੋਰ ਜੋਗਾ ਹੀ ਰਹਿਣਾ ਹੈ। ਜੀ ਬਿਲਕੁਲ। ਪਰ ਭਾਜੀ ਗੱਲ ਇਹ ਹੈ ਨਾ, ਭਾਵੇਂ 20 ਲੱਖ ਮੀਲ ਮਹੀਨੇ 20,000 ਮੀਲ ਪਾ ਰਹੇ ਆ ਮਹੀਨੇ ਦਾ, ਪਰ ਪ੍ਰੋਬਲਮ ਇਹ ਹੈ ਕਿ ਜਿਹੜਾ ਉਹਨਾਂ ਦਾ ਆਊਟਸਟੈਂਡਿੰਗ ਡੈਟ ਜਿਹੜਾ ਉਹਨਾਂ ਲੋਨ ਲਿਆ ਹੋਇਆ, ਉਹ ਤੇ ਜੇ $1,00,000 ਉਹ ਤੇ $1,00,000 ਹੀ ਰਹਿਣਾ। ਬਿਲਕੁਲ। ਔਰ ਕਈ ਵਾਰ ਐਸੀ ਸਿਚੁਏਸ਼ਨ ਹੈਗੀਆਂ ਕਿ ਉਹ ਰੀਪੋ ਕਰਕੇ ਲੈ ਜਾਂਦੇ ਨੇ, ਤੇ ਜੇ ਉਹਨਾਂ ਦੇ ਆਊਟਸਟੈਂਡਿੰਗ ਡਾਟਾ ਜੇ ਉਹਦਾ ਜੇ ਮਾਰਕੀਟ ਵੈਲਿਊ ਮੰਨ ਲਓ ਕਿ 50,000 ਦੀ ਵੀ ਹੈਗੀ ਹੈ, ਤੇ ਉਹ ਅਗਲਾ ਜਾ ਕੇ ਕਹਿੰਦੇ ਜੀ ਅਸੀਂ ਤੇ 4,000 ਦਾ ਹੀ ਵੇਚਿਆ, ਔਰ ਅਸੀਂ ਉਹਨਾਂ ਨੇ ਇਹ ਪੁੱਛਿਆ ਕਿ ਤੁਸੀਂ 4,000 ਦਾ ਕਿੱਦਾਂ ਵੇਚਿਆ, ਉਹ ਕਹਿੰਦਾ ਜੀ ਇਹ ਟਰੱਕ ਕਿਹਦਾ ਸੀ, ਇਹ ਟਰੱਕ ਸਾਡਾ ਸੀ ਨਾ, ਤੇ ਯੂ ਡੋਨਟ ਨੋ ਦੈਟ ਇਕਵਿਪਮੈਂਟ, ਤਾਂ ਅਸੀਂ ਭਾਵੇਂ 1000 ਦਾ ਵੇਚੀਏ ਭਾਵੇਂ 500 ਦਾ ਵੇਚੀਏ। ਹੁਣ CFP ਵੀ ਤਾਂ ਬੰਦ ਹੋ ਗਈ ਹੈ, ਰੈਗੂਲੇਸ਼ਨਸ ਇਸ ਪਾਸੇ ਤੇ ਕੋਈ ਉਹਨਾਂ ਦੇ ਉੱਤੇ ਕੂੰਡਾ ਡੰਡਾ ਹੈ ਨਹੀਂ, ਸੋ ਉਧਰੋਂ ਵੀ ਆਈ ਚਲਾਈ ਜਿੰਨੀ ਚੱਲ ਰਹੀ ਹੈ ਉਹ ਚਲਾਈ ਜਾਂਦੇ, ਉਹ ਵੀ ਬੈਂਕਾਂ ਵਾਲੇ ਵੀ ਥੋੜੀ ਬਹੁਤੀ ਜ਼ਿਆਦਾ ਹੀ ਹੋ ਰਿਹਾ। ਸੋ ਇੱਥੇ ਨਿਰਮਲ ਮਾਨ ਜੀ ਤੁਸੀਂ ਕਿੱਦਾਂ ਹੈਲਪ ਕਰ ਸਕਦੇ ਡੈਟ ਨੂੰ ਕੰਸੋਲੀਡੇਟ ਕਰਨ ਲਈ, ਘਟਾਉਣ ਦੇ ਲਈ? 60% ਤੱਕ ਤੁਸੀਂ ਜਿਹੜਾ ਕਹਿੰਦੇ ਆ ਵੀ ਮਾਫ ਹੋ ਸਕਦਾ ਹੈ ਕਰਜ਼ਾ, ਸੋ ਉਹਦੇ ਬਾਰੇ ਦੱਸਿਓ ਥੋੜਾ। ਸੀ ਜਨਰਲੀ ਜਿੰਨਾ ਵੀ ਤੁਹਾਡਾ ਆਊਟਸਟੈਂਡਿੰਗ ਡਾਟਾ, ਖਾਸ ਕਰਕੇ ਅਨਸਿਕਿਉਰਡ ਡਾਟਾ, ਕ੍ਰੈਡਿਟ ਕਾਰਡ ਦਾ, ਜੇ ਕੋਈ ਬਿਜ਼ਨਸ ਦਾ ਡਾਟਾ, ਕੋਈ ਵੈਂਡਰ ਪੇਮੈਂਟਸ ਨੇ, ਕੋਈ ਤੁਹਾਡਾ ਹੋਰ ਕੋਈ ਲੀਜ਼ ਨੇ, ਜਾਂ ਕੋਈ ਵੀ ਮੈਡੀਕਲ ਡਾਟਾ, ਉਹਨੂੰ ਅਪ ਟੂ 60% ਜਿਹੜਾ ਤੁਹਾਡਾ ਸਾਰਾ ਕੁਝ, 60% ਦਾ ਆਪਾਂ ਗੱਲ ਕਰਦੇ ਹਾਂ, ਦੈਟ ਇਨਕਲੂਡਸ ਐਵਰੀਥਿੰਗ, ਤੁਹਾਡੀਆਂ ਆਊਟਸਟੈਂਡਿੰਗ ਪੇਮੈਂਟਸ, ਲੇਟ ਚਾਰजेस, ਫੀਸ ਐਂਡ ਐਵਰੀ ਸਿੰਗਲ ਕੇਸ ਜਿਹੜਾ ਸਾਡਾ ਹੁੰਦਾ ਤੁਹਾਡੇ ਰਿਸਪੈਕਟਿਵ ਸਟੇਟਸ ਤੋਂ ਦੇ ਅਟਾਰਨੀ ਜਿਹੜੇ ਉਹਨੂੰ ਹੈਂਡਲ ਕਰਦੇ ਨੇ, ਔਰ ਉਹਦੀਆਂ ਤੁਸੀਂ ਕਿਸ਼ਤਾਂ ਬਣਾ ਸਕਦੇ ਹੋ ਐਨੀਵੇਅਰ ਫਰਮ 6 ਮੰਥ ਟੂ ਆਲ ਦਾ ਵੇ 4 ਸਾਲ ਤੱਕ, ਜਿਹੜੀਆਂ ਤੁਹਾਡੇ ਅਫੋਰਡੇਬਿਲਟੀ ਕਰਦੀਆਂ ਨੇ। ਔਰ ਜੇ ਕਿਉਂਕਿ ਜੇ ਤੁਸੀਂ ਮਿਨੀਮਮ ਪੇਮੈਂਟ ਕਰਦੇ ਹੋ ਤੇ ਰਾਈਟ ਨਾਓ ਜਿਹੜਾ ਇੰਟਰਸਟ ਚੱਲਦਾ ਪਿਆ 25-27%, that can take up to 50-55 ਸਾਲ ਲੱਗ ਸਕਦੇ ਨੇ, ਔਰ ਇੱਥੇ 50-55 'ਚ ਤੁਸੀਂ ਬਿਲਕੁਲ ਸੁਰਖਰੂ ਹੋ ਜਾਂਦੇ ਹੋ। ਸੋ ਉਹਦੀ ਵਾਸਤੇ ਇਹੀ ਹੈ ਕਿ ਤੁਸੀਂ ਇੱਕ ਵਾਰੀ, ਕਿਉਂਕਿ ਪ੍ਰੋਬਲਮ ਇਹ ਹੈ ਕਈ ਵਾਰ ਸਹੀ ਇਹ 'ਚ ਪੈ ਜਾਂਦੇ ਹਨ, ਸਾਨੂੰ ਪਤਾ ਨਹੀਂ ਲੱਗਦਾ, ਮਿਨੀਮਮ ਪੇਮੈਂਟ ਹਰ ਮਹੀਨੇ ਦੇ ਜਾਂਦੇ ਆ। ਸੋ ਮੈਂ ਤਾਂ ਕਹਿੰਦਾ ਕਿ ਜਨਰਲ ਟੈਸਟ ਹੈ ਕਿ ਜੇ ਤੁਸੀਂ ਪਿਛਲੇ 3 ਮਹੀਨਿਆਂ ਤੋਂ ਲਗਾਤਾਰ ਮਿਨੀਮਮ ਪੇਮੈਂਟ ਦੇ ਰਹੇ ਹੋ, ਤੇ ਕਾਲ ਕਰ ਲਓ, ਨੰਬਰ ਹੈ ਸਾਡਾ 888-888-9914, ਤੇ ਵੈਬਸਾਈਟ ਹੈ ura.org। ਜੇ ਇਹਦੇ ਵਾਸਤੇ ਕੋਈ ਵੀ ਹੈ, ਚਾਹੇ ਉਹ ਡੈਟ ਸੈਟਲਮੈਂਟ ਹੈ, ਕੰਸੋਲੀਡੇਸ਼ਨ ਹੈ, ਡਿਫਰੈਂਟ ਤਰ੍ਹਾਂ ਦੀ ਬੈਂਕਰਪਸੀ ਹੈ, ਉਹ ਸਾਰੀ ਚੀਜ਼ਾਂ ਰਿਵਿਊ ਕਰ ਲਓ ਸਾਡੇ, ਔਰ ਉਹਦੇ ਬਾਅਦ ਵਟ ਐਵਰ ਵਰਕਸ ਫॉर ਯੂ ਤੁਸੀਂ ਉਹਦੇ ਹਿਸਾਬ ਨਾਲ ਆਪਣਾ ਪਲਾਨ ਕਰ ਲਓ। ਔਰ ਚੱਕਰ ਹੈ ਕਿ ਇਸ ਟਾਈਮ ਬਿਕੋਜ਼ ਸਿਚੁਏਸ਼ਨ ਥੋੜੀ ਟਾਈਟ ਹੈ, ਤੇ ਸੈਟਲਮੈਂਟਸ ਔਰ ਜਿਹੜੀ ਹਾਰਡਸ਼ਿਪ ਦੀ ਜਿਹੜੀ ਹੈ ਉਹ ਪ੍ਰੂਵ ਕਰਨਾ ਸੌਖਾ, ਔਰ ਸੈਟਲਮੈਂਟਾਂ ਜਿਹੜੀਆਂ ਨੇ ਚੰਗੀਆਂ ਮਿਲਦੀਆਂ ਪਈਆਂ ਜੀ। ਸੋ ਨੰਬਰ ਇੱਕ ਵਾਰੀ ਫੇਰ ਸ਼ੇਅਰ ਕਰ ਲਿਓ ਨਿਰਮਲ ਜੀ। 888-888-9914 8888-888-9914 ਜੀ। ਥੈਂਕ ਯੂ ਨਿਰਮਲ ਜੀ, ਬੜੀ ਮਿਹਰਬਾਨੀ, ਸ਼ੁਕਰੀਆ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਅੱਗੇ ਵੱਧਦੇ ਹਾਂ, ਕਾਲਸ ਦੇ ਵੱਲ ਨੂੰ ਆਪਾਂ ਵੱਧਦੇ ਹਾਂ, ਜਿਹੜੇ ਆਪਣੇ ਨਾਲ ਸਰੋਤੇ ਹੋਲਡ ਤੇ ਆ, ਥੈਂਕ ਯੂ ਉਹਨਾਂ ਦੇ ਲਈ, ਉਹਨਾਂ ਨੇ ਹੋਲਡ ਕਰਕੇ ਰੱਖਿਆ। ਤੇ ਆਓ ਕਾਲਰਸ ਦੇ ਵੱਲ ਅੱਗੇ ਵੱਧਦੇ ਹਾਂ। ਨੰਬਰ ਹੈ 408-272-5200। ਮਨਵੀਰ ਜੀ ਜੁੜੇ ਨੇ ਆਪਣੇ ਨਾਲ। ਹਾਂਜੀ ਮਨਵੀਰ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਭਾਈ, ਤਿੰਨਾਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤੇ ਹਾਂਜੀ ਭਾਜੀ, 3 ਮੇਰੇ ਕੋਲ ਖਬਰਾਂ ਵਾ, ਪਰਮਾਤਮਾ ਸੱਚ ਕਰੇ ਇਹਨਾਂ 3 ਖਬਰਾਂ ਨੂੰ। ਤੇ ਪਹਿਲੀ ਜਿਹੜੀ ਜੋਰਜ ਰਵੇਰਾ ਨੇ ਅੱਜ ਅਪਡੇਟ ਦਿੱਤੀ ਆ, ਉਹਦੇ ਜਿਹੜੇ ਵਕੀਲ ਦੇ ਅਨੁਸਾਰ, ਜਿਹਨੇ ਸੂਹ ਕੀਤੀ ਸੀ ਇਹਨੂੰ, ਆਪਣੇ ਨੂੰ, ਫੈਡਰਲ ਨੂੰ, ਉਹਦੇ ਅਨੁਸਾਰ ਇੱਕ ਨਵਾਂ ਰੂਲ ਆ ਰਿਹਾ ਵਾ FMCSA ਵੱਲੋਂ, ਤੇ ਉਹਦੇ ਅਨੁਸਾਰ ਲਾਇਸੈਂਸ ਮਿਲਣਗੇ, ਇਨਕਲੂਡ ਸਿਟੀਜ਼ਨਸ ਵੀ ਜਿਹੜੇ ਜਿਨ੍ਹਾਂ ਕੋਲ ਆਲਰੇਡੀ ਲਾਇਸੈਂਸ ਹੈਗੇ, ਦੁਬਾਰਾ ਟੈਸਟ ਹੋਣਗੇ। ਤੇ ਉਹਦੇ ਵਿੱਚ ਇੱਕ ਜਿਹੜੀ ਰਾਹਤ ਵਾਲੀ ਖਬਰ ਉਹਨਾਂ ਵਾਸਤੇ ਆ ਜਿਨ੍ਹਾਂ ਨੂੰ ਮਤਲਬ ਪ੍ਰੋਫੈਸ਼ਨਲ ਇੰਗਲਿਸ਼ ਬੋਲਣੀ, ਲਿਖਣੀ ਤੇ ਪੜ੍ਹਨੀ ਆਉਂਦੀ ਆ। ਤੇ ਜਿਹੜੀ ਮਾੜੀ ਖਬਰ ਉਹਨਾਂ ਵਾਸਤੇ ਵੀ ਜਿਹੜੇ ਇਹ ਇੰਗਲਿਸ਼ ਭਾਸ਼ਾ ਦੇ ਵਿੱਚ ਪਰਫੈਕਟ ਨਹੀਂ ਹੈਗੇ, ਮਤਲਬ ਉਹ ਕੋਈ ਉਹ ਇੰਗਲਿਸ਼ ਨਹੀਂ ਆ ਰਹੀ ਕਿ ਜਿੱਦਾਂ ਡਾਇਲੌਗ ਆਪਾਂ ਬੇਰੋਚ ਕਰਦੇ, ਚੈੱਕਆਊਟ ਕਰਾਉਣ ਲੱਗਿਆ ਨਾਰਮਲ ਮਾੜੀ ਮੋਟੀ ਇੰਗਲਿਸ਼ ਬੋਲਦੇ ਸਟੋਰਾਂ ਤੇ, ਉਹ ਇੰਗਲਿਸ਼ ਨਹੀਂ ਆ। ਇਹ ਕਾਫੀ ਹਾਰਡ ਕੋਰ, ਜਿੱਦਾਂ ਕਹਿ ਲਓ ਕਿ ਗ੍ਰਾਮਰ ਪੂਰੀ ਸਖਤਾਈ ਨਾਲ ਜਿਹੜੀ ਇੰਗਲਿਸ਼ ਆਪਣੀ ਜਿਹੜੀ ਆ ਉਹਨੂੰ ਮਤਲਬ ਲਾਗੂ ਕੀਤਾ ਜਾ ਰਿਹਾ ਉਹਦੇ ਅਨੁਸਾਰ। ਤੇ ਦੂਜੀ ਖਬਰ ਜਿਹੜੀ ਭਾਜੀ ਹੈਗੀ ਆ ਜੀ, ਉਹ ਇਹ ਆ ਵੀ ਉਬਰ ਲਿਫਟ ਵੀ ਜਿਹੜੀ ਆ ਉਹ ਨੌਨ ਡੋਮਿਸਾਈਲ ਦੇ ਜਿਹੜੇ ਲਾਇਸੈਂਸ ਦੇ ਜਿਹੜੇ ਅਕਾਊਂਟ ਉਹਨਾਂ ਨੂੰ ਸਸਪੈਂਡ ਕਰਨ ਜਾ ਰਹੀ ਆ ਜਲਦੀ, ਬਹੁਤ ਛੇਤੀ, ਆਉਣ ਵਾਲੇ ਸਾਲ ਦੇ ਵਿੱਚ। ਤੇ ਤੀਜੀ ਖਬਰ ਜਿਹੜੀ ਭਾਜੀ ਉਹ ਇਹ ਆ ਵੀ ਫੋਕਸ ਨਿਊਜ਼ ਨੇ ਪਹਿਲੀ ਵਾਰ ਇਹ ਗੱਲ ਮੰਨੀ ਆ ਵੀ ਜਿਹੜੀਆਂ ਵਾਈਟ ਹਾਊਸ ਦੀਆਂ ਪਾਲਿਸੀਆਂ ਵਾ ਉਹ ਇਕੋਨਮੀ ਨੂੰ ਹਾਰਮ ਕਰ ਰਹੀਆਂ ਵਾ। ਭਾਜੀ ਇਹ 3 ਖਬਰਾਂ ਨੇ ਮੇਰੇ ਕੋਲ ਜੀ। ਥੈਂਕ ਯੂ ਮਨਵੀਰ ਜੀ। ਜੀ ਥੈਂਕ ਯੂ।
ਇੰਗਲਿਸ਼ ਵਾਲਾ ਤਾਂ ਮੈਨੂੰ ਲੱਗਦਾ ਉਹੀ ਆ ਰਮਨ ਜੀ, ਜਿਹੜਾ ਰਾਜਕਰਨ FHCSA ਨੇ ਕਮੈਂਟਸ ਕੋਈ ਨਵਾਂ ਕਾਨੂੰਨ ਨਹੀਂ ਆ ਰਿਹਾ ਹੈਗਾ। ਹਾਂਜੀ ਇਹ ਪਹਿਲਾਂ ਤੋਂ ਹੀ ਜਿਹੜਾ ਆ ਇਹ ਲਾਗੂ ਹੈਗਾ। ਜਿਹੜੀਆਂ ਇੰਗਲਿਸ਼ ਰਿਕੁਆਇਰਮੈਂਟ ਹੈਗੀ ਆ, ਪਲੱਸ ਜਿਹੜੀਆਂ ਸਰਟਨ ਡਾਕੂਮੈਂਟਸ ਚਾਹੀਦੇ ਹੈਗੇ ਆ, ਉਹ ਜਿੱਦਣ ਇਹਨਾਂ ਨੇ ਇਹ ਕਾਨੂੰਨ ਲਾਗੂ ਕੀਤਾ ਸੀਗਾ, ਸੇਮ ਡੇ ਨੈਕਸਟ ਡੇ ਉਹਨਾਂ ਨੇ ਇਹ ਕਹਿ ਦਿੱਤਾ ਸੀਗਾ ਕਿ ਆਹ 3 ਡਾਕੂਮੈਂਟ ਜਿਹੜੇ ਆ ਜਾਂ ਆਹ ਜਿਹੜੀਆਂ ਚੀਜ਼ਾਂ ਹੈਗੀਆਂ ਇਹ ਤੁਹਾਡੇ ਕੋਲ ਪ੍ਰੈਜ਼ੈਂਟ ਹੋਣਗੀਆਂ ਤੇ ਤੁਹਾਨੂੰ ਡਰਾਈਵਰ ਲਾਇਸੈਂਸ ਜਿਹੜਾ ਇਸ਼ੂ ਹੋ ਸਕਦਾ। ਸੋ ਉਹ ਚੀਜ਼ਾਂ ਪਹਿਲਾਂ ਹੀ ਆ ਚੁੱਕੀਆਂ। ਇੰਗਲਿਸ਼ ਲੈਂਗੁਏਜ ਦੀ ਰਿਕੁਆਇਰਮੈਂਟ ਪਹਿਲਾਂ ਹੀ ਹੈਗੀ ਆ। ਸੋ ਇਹ ਕੋਈ ਨਵਾਂ ਕਾਨੂੰਨ ਨਹੀਂ ਆ ਰਿਹਾ ਹੈਗਾ, ਇਟਸ ਆਲਰੇਡੀ ਦੇਅਰ। ਨਾਲੇ ਇੰਨੀ ਵੀ ਹਾਰਡ ਨਹੀਂ ਹੋ ਸਕਦੀ। ਤੁਹਾਨੂੰ ਕੀ ਲੱਗਦਾ ਵੀ ਜਿਹੜੇ ਗੋਰੇ ਟਰੱਕ ਡਰਾਈਵਰ ਉਹ ਐਮਏ ਇੰਗਲਿਸ਼ ਕਰਕੇ ਲੱਗੇ ਉਹ ਟਰੱਕ ਚਲਾਉਣ? ਨਹੀਂ ਜੀ, ਉਹ ਕੋਈ PhD ਨਹੀਂ ਹੈਗੀ ਇਹ ਕਰਨ ਦੀ ਲੋੜ ਹੈਗੀ। ਮਤਲਬ ਤੁਹਾਨੂੰ ਜਰਨਲ ਨੌਲੇਜ ਤੇ ਇੰਸਟਰਕਸ਼ਨ ਤੁਹਾਨੂੰ ਉਹ ਪੜ੍ਹਨੇ ਆਣੇ ਚਾਹੀਦੇ, ਤੁਹਾਨੂੰ ਗੱਲਬਾਤ ਕਰਨੀ ਆਉਣੀ ਚਾਹੀਦੀ ਆ, ਤੁਹਾਨੂੰ ਜਿਹੜੇ ਸਾਇੰਸ ਪੜ੍ਹਨੇ ਆਉਣੇ ਚਾਹੀਦੇ ਆ, ਤੁਹਾਨੂੰ ਨਾਰਮਲ ਜਿਹੜੀ ਕਨਵਰਸੇਸ਼ਨ ਆ ਉਹ ਕੈਰੀ ਕਰਨੀ ਆਉਣੀ ਚਾਹੀਦੀ ਆ। ਇਟਸ ਨਾਟ ਕਿ ਤੁਸੀਂ ਉੱਥੇ ਕੋਈ ਕੁਐਸਚਨ ਮਾਰਕ ਲਾਉਣੇ ਆ ਜਾਂ ਤੁਸੀਂ ਗ੍ਰਾਮਰ ਦੇਖਣੀ ਆ। ਤੁਹਾਨੂੰ ਨਾਰਮਲ ਜਿਹੜੀ ਕਨਵਰਸੇਸ਼ਨ ਆ ਉਹ ਕਰਨੀ ਆਉਣੀ ਚਾਹੀਦੀ ਆ। ਜਿਹੜੇ ਨਾਰਮਲ ਤੁਹਾਡੇ ਸਾਈਨਸ ਹੈਗੇ ਆ ਜਾਂ ਨਾਰਮਲ ਜੋ ਕੁਝ ਲਿਖਿਆ ਹੈਗਾ। ਹੁਣ ਤੁਸੀਂ ਇਹ ਦੇਖੋ ਯਾਰ, ਜੇ ਮਤਲਬ ਕਿ ਤੁਸੀਂ ਇੰਗਲਿਸ਼ ਪੜ੍ਹ ਨਹੀਂ ਸਕਦੇ, ਤੁਸੀਂ 에ਅਰਵੇ ਬਿੱਲ ਜਿਹੜਾ ਆ, 에ਅਰ ਬਿੱਲ ਤੁਸੀਂ ਉੱਤੇ ਸਾਈਨ ਕਰਨ ਲੱਗੇ ਆ, ਤੁਸੀਂ ਉੱਤੇ ਕਿੱਦਾਂ ਚੈੱਕ ਕਰੋਗੇ ਕੀ ਲਿਖਿਆ ਆ, ਤੁਸੀਂ ਕੀ ਕੈਰੀ ਕਰ ਰਹੇ ਆ, ਤੁਹਾਡੀ ਕਮੋਡਿਟੀ ਕੀ ਆ, ਤੁਸੀਂ ਕਿੱਥੇ ਸਾਈਨ ਕਰ ਰਹੇ ਆ। ਆਈ ਮੀਨ ਕਿ ਇਟਸ ਐਂਡਲੈਸ ਚੀਜ਼ਾਂ ਹੈਗੀਆਂ ਜਿਹੜੀਆਂ ਇਹਦੇ ਥੱਲੇ ਆਉਂਦੀਆਂ ਕਿ ਜਦੋਂ ਬੰਦੇ ਨੂੰ ਕਮੋਡਿਟੀ ਲੋਡ ਕੀਤੀ ਜਾਂਦੀ ਹੈ ਟਰੱਕ ਦੇ ਵਿੱਚ, ਉਹਨੂੰ ਜਾਣਨਾ ਜ਼ਰੂਰੀ ਆ ਕਿ ਉਹਦੇ ਵਿੱਚ ਕੀ ਲੱਦਿਆ ਹੈਗਾ, ਉਹਦੇ ਵਿੱਚ ਕੀ ਲੈ ਕੇ ਜਾ ਰਿਹਾ ਹੈਗਾ। ਕਿਉਂਕਿ ਰਸਤੇ 'ਚ ਜਦੋਂ ਲਾਅ ਇਨਫੋਰਸਮੈਂਟ ਨੇ ਪੁੱਛਣਾ ਤੇ ਉਹਨੂੰ ਜੇ ਜਾਣਕਾਰੀ ਨਹੀਂ ਹੈਗੀ ਮੈਂ ਲੱਦਿਆ ਕੀ ਆ ਜਾਂ ਮੈਂ ਕਾਹਤੇ ਸਾਈਨ ਕਰ ਆਇਆ। ਸੋ ਇਹ ਚੀਜ਼ਾਂ ਜਿਹੜੀਆਂ ਬੜੀਆਂ ਇੰਪੋਰਟੈਂਟ ਹੈਗੀਆਂ। ਆਈ ਡੋਂਟ ਨੋ ਕਿਉਂ ਇਸ ਚੀਜ਼ ਦੇ ਉੱਤੇ ਏਡਾ ਕੋਈ ਕਿੰਤੂ ਪਰੰਤੂ ਕੀਤਾ ਜਾ ਰਿਹਾ। ਇਹ ਤਾਂ ਇੱਕ ਨਾਰਮਲ ਚੀਜ਼ ਹੈਗੀ ਹੈ, ਇੱਕ ਜੌਬ ਰਿਕੁਆਇਰਮੈਂਟ ਹੈਗੀ ਹੈ, ਦੈਟਸ ਇਟ ਜੀ। ਅਲੋਕ ਜੀ, ਹਾਂਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ। ਹਾਂਜੀ ਮੈਂ ਨਾ DMV ਗਿਆ ਸੀ ਹਾਂਜੀ, ਤੇ ਉਹਨਾਂ ਨੂੰ ਨਾ ਮੈਂ ਪਹਿਲੀ ਵਾਰੀ ਅਪਲਾਈ ਕਰਨਾ ਸੀ ਲਾਇਸੈਂਸ, ਕਮਰਸ਼ੀਅਲ ਲਾਇਸੈਂਸ, ਪਿਛਲੇ ਹਫ਼ਤੇ। ਉਹਨੂੰ ਮੇਰਾ ਗ੍ਰੀਨ ਕਾਰਡ ਨਹੀਂ ਆਇਆ, ਉਹਨੂੰ ਮੈਂ ਪੇਪਰ ਦਿੱਤਾ। ਮੈਂ ਕਿਹਾ ਵੀ, ਕਹਿੰਦੀ ਵੀ ਜਿੱਦਣ ਤੇਰੇ ਕੋਲ ਹਾਰਡ ਕਾਪੀ ਆਏਗੀ, ਪਾਲਿਸੀ ਨਵੀਆਂ ਆ ਗਈਆਂ ਨੇ, ਉਦੋਂ ਤੂੰ ਲੈ ਕੇ ਆਈ ਤੇ ਉਦੋਂ ਤੂੰ ਟੈਸਟ ਦੇ ਕੇ ਆਪਣਾ ਲੈ ਸਕਦਾ ਹੈ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ। ਅੱਛਾ ਜੀ। ਜਾਂ ਹਾਂਜੀ, ਤੇ ਜਿਹੜੇ ਆਪਾਂ ਅਪਰੂਵਲ ਲੈਟਰ ਸੀਗਾ ਪਰ ਐਕਚੁਅਲ ਗ੍ਰੀਨ ਕਾਰਡ ਨਹੀਂ ਸੀ, ਹੈ ਨਾ? ਹਾਂਜੀ ਹਾਂਜੀ, ਮੈਂ DMV ਜਾ ਕੇ ਆਇਆ ਤੇ ਉਹ ਕਹਿੰਦੇ ਨਹੀਂ ਜੀ ਕੁਝ ਨਹੀਂ ਹੈਗਾ, ਪਾਲਿਸੀ ਚੇਂਜ ਹੋ ਗਈ। ਠੀਕ ਹੈ ਜੀ, ਠੀਕ ਹੈ, ਚਲੋ। ਇੱਕ ਕੁਐਸਚਨ ਹੋਰ ਸੀ, ਚਲੋ ਹੈਗਾ ਤੇ ਕਮਰਸ਼ੀਅਲ ਲਾਇਸੈਂਸ ਦਾ ਹੈ। ਇੱਕ ਨਾ ਹੁਣ ਈਮੇਲ ਆ ਰਹੀ ਹੈ, ਬਿਗ ਬਿਊਟੀਫੁਲ ਬਿੱਲ ਕਾਉਂਟੀ ਵੱਲੋਂ ਆਈਆਂ ਨੇ ਵੀ ਨੰਬਰ ਜਨਵਰੀ 1 ਤੋਂ ਜਿਹਨਾਂ ਕੋਲ ਗ੍ਰੀਨ ਕਾਰਡ ਹੈ ਨਹੀਂ ਉਹਨਾਂ ਦੇ ਮੈਡੀਕਲ ਦਾ ਵੀ ਪ੍ਰੋਬਲਮ ਆਣੀ ਹੈ। ਇਹ ਪਤਾ ਨਹੀਂ ਇਹਦੇ 'ਚ ਸਹੀ ਹੈ ਕਿ ਗਲਤ, ਇਹ ਨਹੀਂ ਮੈਨੂੰ ਪਤਾ। ਰਮਨ ਜੀ, ਤੁਸੀਂ ਕਰਦੇ ਆ ਉਹਦਾ ਕੰਮ ਆ ਤੁਹਾਡਾ ਡਰੱਗ ਟੈਸਟਿੰਗ ਦਾ, ਉਹਦੇ ਵਿੱਚ ਉਹ ਸਾਰੇ ਆ ਮੈਡੀਕਲ ਜਮ੍ਹਾਂ ਕਰਵਾਉਂਦੇ ਆ। ਸੋ ਕੀ ਆ ਉਹਦੇ ਲੇਟੈਸਟ ਅਪਡੇਟ, ਇਹਦੇ ਵਿੱਚ ਹੋ ਰਹੇ ਜਮ੍ਹਾਂ, ਨਹੀਂ ਹੋ ਰਹੇ, ਕੀ ਹੈ ਸਿਚੁਏਸ਼ਨ? ਨਹੀਂ ਰਾਜਕਰਨ, ਮੈਡੀਕਲ ਤਾਂ ਅਪਡੇਟ ਐਜ਼ ਫਰ ਨਾਓ ਮੈਡੀਕਲ ਅਪਡੇਟ ਹੋ ਰਿਹਾ। ਇਹ ਹੈ ਕਿ ਤੁਹਾਨੂੰ ਬਾਅਦ ਦੇ ਵਿੱਚ ਕੀ ਈਮੇਲ ਆਉਂਦੀ ਆ, ਰਿਸਪੌਂਸ ਕਈਆਂ ਨੂੰ ਡਿਫਰੈਂਟ ਆਉਂਦਾ ਆ, ਕਈਆਂ ਦੇ ਐਕਸੈਪਟ ਹੋ ਜਾਂਦੇ ਆ, ਮੋਸਟਲੀ ਐਕਸੈਪਟ ਹੋ ਜਾਂਦੇ ਆ, ਪਰ ਲੇਕਿਨ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੂੰ ਕੀ ਈਮੇਲ ਆਉਂਦੀ ਆ ਉਹ ਉੱਤੇ ਨਹੀਂ ਹੈਗਾ ਕੁਝ ਵੀ, ਪਰ ਐਕਸੈਪਟ ਹੋ ਜਾਂਦੇ ਆ ਕਈ ਵਾਰੀ। ਅਗੇਨ ਆਨਲਾਈਨ ਐਕਸੈਪਟ ਹੁੰਦੇ ਆ, ਬਾਅਦ 'ਚ ਜਦੋਂ ਜਿੱਦਾਂ ਕਹਿੰਦੇ ਸੀ ਵੀ ਚੈੱਕ ਕਰਦੇ ਹੋ, ਫਿਰ ਹੋਇਆ ਨਹੀਂ ਹੁੰਦਾ। ਸੋ ਉਹ ਰੌਲਾ ਹਟਿਆ ਹੈ ਜਾਂ ਉਦਾਂ ਹੀ ਹੈ ਇਸ ਟਾਈਮ? ਅਗੇਨ ਰਾਜਕਰਨ, ਇਟਸ ਅ ਮਿਕਸਡ ਹੈਗਾ ਸਾਰਾ, ਕੁਝ ਨਹੀਂ ਪਤਾ ਲੱਗ ਰਿਹਾ ਹੈਗਾ। ਐਂਡ ਦੈਟਸ ਦਾ ਐਗਜ਼ੈਕਟਲੀ, ਅਸੀਂ ਵੀ ਬੜੇ ਪਰੇਸ਼ਾਨ ਇਸ ਚੀਜ਼ ਦੇ ਵਿੱਚ ਹੈਗੇ ਆ ਕਿ ਜਦੋਂ ਅਸੀਂ ਕਿਸੇ ਨੂੰ ਕੋਈ ਜਵਾਬ ਦੇਣਾ ਹੁੰਦਾ ਤੇ ਇਟਸ ਵੈਰੀ ਡਿਫਿਕਲਟ ਕਿ ਆਈ ਡੋਂਟ ਹੈਵ ਨੋ ਆਨਸਰ, ਮਤਲਬ ਵਾਲੀ ਗੱਲ ਹੈਗੀ ਆ ਕਿ ਕਿਸੇ ਦਾ ਹੋ ਰਿਹਾ, ਕਿਸੇ ਦਾ ਨਹੀਂ ਹੋ ਰਿਹਾ। ਹੁਣ ਤੁਸੀਂ ਆਪ ਹੀ ਦੇਖ ਲਓ, DMV ਵੀ ਇੱਕ ਦਿਨ ਜਾਓ ਹੋਰ ਜਵਾਬ ਦਿੰਦੇ ਆ ਬੰਦੇ, ਦੂਜੇ ਦਿਨ ਜਾਓ ਹੋਰ ਦਿੰਦੇ, ਤੀਜੇ ਦਿਨ ਜਾਓ ਹੋਰ ਦਿੰਦੇ ਆ। ਸੋ ਇਟਸ ਜਸਟ ਟੂ ਮੱਚ ਰਾਈਟ ਨਾਓ। ਸੋ ਆਪਾਂ ਵੀ ਜਿਹੜੇ ਇਨਫੋਰਮੇਸ਼ਨ ਹੈ, ਸਾਡੇ ਕੋਲ ਵੀ ਇਨਫੋਰਮੇਸ਼ਨ ਜਿੰਨੀ ਕੁ ਆਉਂਦੀ ਹੈ, ਜਿੰਨੀ ਕੁ ਅਸੀਂ ਉਹਨਾਂ ਤੱਕ ਰੀਚ ਕਰੀ ਦੀ ਹੈ, ਜਿੰਨੀ ਗੱਲਬਾਤ ਕਰੀ ਦੀ ਆ, ਉਹੀ ਇਨਫੋਰਮੇਸ਼ਨ ਸਾਡੇ ਕੋਲ ਆਉਂਦੀ ਹੈ ਜਿਹੜੀ ਤੁਹਾਡੇ ਕੋਲ ਆ। ਸੋ ਮੋਸਟਲੀ ਜਿਹੜੀਆਂ ਚੀਜ਼ਾਂ ਹੈਗੀਆਂ ਉਹ ਅਨਫੋਰਚੂਨੇਟਲੀ ਇਹ ਪ੍ਰੋਬਲਮੈਟਿਕ ਹੈਗੀਆਂ ਕਿ ਇਹ ਚੀਜ਼ਾਂ ਜਿਹੜੀਆਂ ਇਹ ਕਿਤੇ ਵੀ ਕੰਟਰੋਲ ਨਹੀਂ ਹੋ ਰਹੀਆਂ, ਕਿ ਸਾਨੂੰ ਪਤਾ ਨਹੀਂ ਲੱਗ ਰਿਹਾ ਵੀ ਕਿੱਥੇ ਕੀ ਹੋ ਰਿਹਾ ਹੈਗਾ। ਬਾਕੀ ਮੈਡੀਕਲ ਜਿਹੜੇ ਹੈਗੇ ਆ ਉਹ ਤੁਸੀਂ ਆਨਲਾਈਨ ਅਪਲੋਡ ਕਰ ਸਕਦੇ ਜੀ। ਸੁਰਿੰਦਰ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਭਾਈ। ਸਤਿ ਸ਼੍ਰੀ ਅਕਾਲ ਭਾਜੀ, ਮੈਂ
ਇੱਕ ਗੱਲ ਪੁੱਛਣੀ ਸੀਗੀ ਜੀ, ਇਹਨਾਂ ਨੇ DMB ਨੇ ਨਾ ਫਰਾਈਡੇ ਵਾਲੇ ਦਿਨ ਇੱਕ ਹੋਮ ਪੇਜ ਦੇ ਉੱਤੇ ਆਦੀ ਵੈਬਸਾਈਟ ਤੇ ਨਾ ਨਿਊਜ਼ ਸ਼ੇਅਰ ਕੀਤੀ ਸੀਗੀ, ਇੰਪੋਰਟੈਂਟ ਚੇਂਜਸ ਟੂ ਲਿਮਿਟਡ ਟਰਮ ਲੀਗਲ ਪ੍ਰੈਜ਼ੈਂਸ CDL ਰਿਕੁਆਇਰਮੈਂਟਸ। ਜੇ ਤੁਸੀਂ ਉਹਨੂੰ ਓਪਨ ਕਰਕੇ ਦੇਖ ਸਕੋ, ਪਰ ਉਹ ਇਸ ਟਾਈਮ ਉਹ ਹੋਮ ਪੇਜ ਤੇ ਨਹੀਂ ਹੈਗੀ, ਸਰਚ ਦੇ ਵਿੱਚ ਜੇ ਤੁਸੀਂ ਇਕੱਲਾ CDL ਲਿਖ ਕੇ ਸਰਚ ਕਰ ਦੋ ਨਾ, ਉੱਥੇ ਤੀਜੀ ਜਾਂ ਚੌਥੀ ਨਿਊਜ਼ ਆ ਉਹ। ਤੇ ਥੋੜੀ ਜਿਹੀ ਉਹ ਰਮਨ ਭਾਜੀ ਜੇ ਤੁਸੀਂ ਐਕਸਪਲੇਨ ਕਰ ਦਵੋ ਵੀ ਉਹਦਾ ਕੀ ਮਤਲਬ, ਕਿਉਂਕਿ ਉਹਦੇ ਵਿੱਚ ਲਿਖਿਆ ਹੈ ਵਾਟ ਯੂ ਕੈਨ ਡੂ ਨਾਓ ਇਫ ਯੂ ਹੈਵ ਅ ਵੈਲਿਡ ਅਨਐਕਸਪਾਇਰਡ ਨਾਨ ਡੋਮਿਸਾਈਲ CDL, ਨੋ ਫਰਦਰ ਐਕਸ਼ਨ ਰਿਕੁਆਇਰਡ। ਥੋੜਾ ਜਿਹਾ ਜੇ ਤੁਸੀਂ ਦਿਖਾ ਸਕੋ। ਠੀਕ ਹੈ ਜੀ, ਕਰਦੇ ਹਾਂ ਜੀ ਸਰਚ ਤੇ ਇਹਦੇ ਵਿੱਚ ਆਪਾਂ ਹਾਂਜੀ। ਦੇਖਦੇ ਹਾਂ ਜੀ। ਠੀਕ ਹੈ ਜੀ, ਥੈਂਕ ਯੂ। ਥੈਂਕ ਯੂ ਜੀ। ਜੀ ਰਮਨ ਜੀ ਦੇਖ ਕੇ ਤੇ ਫਿਰ ਦੱਸਣਾ, ਠੀਕ ਹੈ ਜੀ। ਹਾਂਜੀ ਬਿਲਕੁਲ ਜੀ। ਗੁਰਿੰਦਰ ਜੀ। ਹਾਂਜੀ ਭਾਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੇਰਾ ਇੱਕ ਕੁਐਸਚਨ ਸੀ ਆਪਣਾ ਢਿੱਲੋਂ ਭਾਈ ਨਾਲ, ਕਿ ਐਕਚੁਅਲੀ ਮੇਰੇ ਫਰੈਂਡ ਦਾ ਕੁਐਸਚਨ ਹੈਗਾ, ਉਹਨੂੰ ਤੁਸੀਂ ਗੱਲ ਕਰ ਰਹੇ ਸੀ AB5 ਦੀ, ਤੇ ਉਹ ਪੁੱਛਣਾ ਚਾਹ ਰਹੇ ਸੀ ਕਿ ਉਹਦੇ ਕੋਲ ਇੱਕ ਟਰੱਕ ਹੈਗਾ, ਆਪਣੀ ਚਲਾਉਂਦਾ, ਲੇਕਿਨ ਉਹਨੇ ਡਰਾਈਵਰ ਰੱਖਿਆ ਸਿਰਫ ਇੱਕ ਟਰੱਕ ਲੋਕਲ ਹੀ ਚੱਲਦਾ ਉਹਦਾ, ਤੇ 1099 ਉਹਨੂੰ ਵੀ ਅੱਗੋਂ ਮਿਲਦਾ ਹੈ ਤੇ ਆਪ ਵੀ 1099 ਦਿੰਦਾ ਡਰਾਈਵਰ ਨੂੰ। ਤੇ ਇੱਕ ਡਰਾਈਵਰ ਵਾਸਤੇ ਕੋਈ ਦਿੱਕਤ ਨਹੀਂ, ਕੋਈ ਮਿਨੀਮਮ ਲਿਮਿਟ ਹੈ ਵੀ ਇੰਨੇ ਡਰਾਈਵਰ ਇੰਨੇ ਟਰੱਕ ਹੋਣੇ ਚਾਹੀਦੇ? ਨਹੀਂ ਜੀ ਨਹੀਂ, ਕੋਈ ਲਿਮਿਟ ਨਹੀਂ ਹੈਗੀ। ਜਦੋਂ ਤੁਸੀਂ EMPLOYE ਰੱਖ ਲਿਆ ਉਹਨੂੰ ਪੇਰੋਲ ਦੇਣਾ ਹੀ ਦੇਣਾ ਆ, ਡਸਨਟ ਮੈਟਰ ਇੱਕ ਡਰਾਈਵਰ ਹੈ, ਡਸਨਟ ਮੈਟਰ 1099 ਗਲਤ ਆ, ਮੁੱਕ ਦੀ ਗੱਲ ਇਹ ਆ। ਅੱਛਾ, ਭਾਵੇਂ ਇੱਕ ਡਰਾਈਵਰ ਹੈ ਲੋਕਲ ਚੱਲੋ ਤਾਂ ਵੀ ਉਹਨੂੰ W2 ਹੀ ਦੇਣਾ। ਤੁਸੀਂ ਆਪ ਵੀ ਚਲਾ ਰਹੇ ਹੋ, ਆਪਣੇ ਆਪ ਨੂੰ ਵੀ W2 ਦੇਈਦਾ। ਆਪਣੀ ਕੰਪਨੀ ਫਾਇਦਾ ਹੋਊਗਾ ਜਦੋਂ ਰਿਟਾਇਰ ਹੋਵੋਗੇ, ਸੋਸ਼ਲ ਸਿਕਿਉਰਿਟੀ ਵਧੀਆ ਮਿਲੂਗੀ। ਰਾਈਟ। ਤੇ ਅੱਗੇ ਜਿਹਦੇ ਕੋਲੋਂ ਉਹਨੇ ਆਪਣਾ ਟਰੱਕ ਕੰਟੈਕਟ ਤੇ ਲਗਾ ਰੱਖਿਆ, ਉੱਧਰੋਂ ਵੀ 1099 ਹੀ ਮਿਲਦਾ ਉਹਨੂੰ? ਉਹ ਤਾਂ 1099 ਦੇਗਾ ਨਾ, ਕਿਉਂਕਿ ਉਹਦੀ ਕੰਪਨੀ ਹੈਗੀ ਹੈ ਜੀ। ਓਕੇ ਠੀਕ ਹੈ। ਅਨਲੈਸ ਤੁਸੀਂ ਇਹ ਕਹਿ ਰਹੇ ਹੋ ਵੀ ਉਹ ਸਿਰਫ ਇੱਕੋ ਦੇ ਨਾਲ ਹੀ ਚੱਲਦਾ, ਫਿਰ ਉੱਥੇ ਵੀ ਗੜਬੜ ਜੋ, ਉੱਥੇ ਵੀ ਪੰਗਾ ਆ। ਜੇ ਇੱਕੋ ਦੇ ਨਾਲ ਹੀ ਚੱਲ ਰਿਹਾ ਤੇ ਫਿਰ ਉਹਦੇ ਉੱਥੇ ਵੀ ਗੜਬੜ ਹੋ ਜਾਣੀ ਹੈ। ਠੀਕ ਹੈ ਜੀ। ਠੀਕ ਹੈ ਜੀ, ਓਕੇ, ਥੈਂਕ ਯੂ। ਓਕੇ ਜੀ। ਨਿਰਮਲ ਜੀ। ਸਤਿ ਸ੍ਰੀ ਅਕਾਲ ਤਿੰਨਾਂ ਭਰਾਵਾਂ ਨੂੰ ਤੇ ਸਾਰੇ ਟਰੱਕ ਡਰਾਈਵਰਾਂ ਨੂੰ ਵੀ ਸਤਿ ਸ੍ਰੀ ਅਕਾਲ ਜੀ। ਮੈਂ ਟਰੱਕ ਡਰਾਈਵਰ ਤਾਂ ਨਹੀਂ, ਆਪਣੇ ਰਮਨ ਭਾਜੀ ਹੁਣੀ ਮੈਂਸ਼ਨ ਕਰਕੇ ਹਟੇ ਕਿ ਇਹਨਾਂ ਨੂੰ ਬਹੁਤ ਕਾਲਾਂ ਆਉਂਦੀਆਂ ਕਿ ਉਹਨਾਂ ਦੇ ਪੈਸੇ ਜਿਹੜੇ ਹੈਗੇ ਉਹ ਮਾਰੇ ਜਾਂਦੇ ਆ, ਜਿਹੜੀਆਂ ਕੰਪਨੀਆਂ ਉਹਨਾਂ ਨੂੰ ਪੈਸੇ ਨਹੀਂ ਦਿੰਦੇ। ਮੈਂ ਇਹ ਦੱਸਣਾ ਚਾਹੁੰਦਾ ਉਹਨਾਂ ਡਰਾਈਵਰਾਂ ਨੂੰ ਕਿ ਕੋਈ ਕਿਸੇ ਤੁਹਾਨੂੰ ਮਤਲਬ ਵਕੀਲ ਕਰਨ ਦੀ ਕੋਈ ਜ਼ਰੂਰਤ ਨਹੀਂ। ਸਮਾਲ ਕਲੇਮ ਕੋਰਟ ਦੇ ਵਿੱਚ ਤੁਸੀਂ ਚਲ ਜਾਓ। ਸਿਰਫ ਇੱਥੇ ਕੈਲੀਫੋਰਨੀਆ 'ਚ ਜਿਹੜਾ ਮੇਰਾ ਐਕਸਪੀਰੀਅੰਸ ਆ, ਉਦੋਂ ਸਿਰਫ $25 ਲੱਗਦੇ ਆ। ਆਪਣੇ ਸਬੂਤ ਨਾਲ ਲਾ ਕੇ ਐਪਲੀਕੇਸ਼ਨ ਭਰ ਕੇ ਉਹਨਾਂ ਨੂੰ ਦੇ ਦਿਓ ਤੇ ਉਹ ਜੱਜ ਤੁਹਾਡੇ ਹੱਕ ਦੇ ਵਿੱਚ ਫੈਸਲਾ ਹੋਊਗਾ। ਉਹਨਾਂ ਨੂੰ ਜੇ ਉਹ ਬੰਦਾ ਜਿਹਨੇ ਤੁਹਾਡੇ ਪੈਸੇ ਦੇਣੇ ਆ ਉਹ ਨਹੀਂ ਪੇਸ਼ ਹੁੰਦਾ ਕੋਰਟ ਦੇ ਵਿੱਚ, ਤਾਂ ਆਟੋਮੈਟਿਕਲੀ ਤੁਹਾਡੇ ਹੱਕ 'ਚ ਫੈਸਲਾ ਹੋ ਜਾਣਾ ਤੇ ਤੁਸੀਂ ਜਿਹੜੀ ਕਲੈਕਸ਼ਨ ਏਜੰਸੀਆਂ ਉਹਨਾਂ ਨੂੰ ਪੈਸੇ ਘੱਲ ਦਿਓ। ਦੇਖੋ ਏਦਾਂ ਪੈਸੇ ਜਿਹੜੇ ਤੁਹਾਡੇ ਨਿਕਲਦੇ ਏਦਾਂ ਮਿੰਟਾਂ 'ਚ। ਜਦੋਂ ਮੇਰੇ ਨਾਲ ਭਾਜੀ ਐਕਸਪੀਰੀਅੰਸ ਹੋਇਆ, ਉਹ ਬੰਦਾ ਨਾ ਜਿਹੜਾ ਮੈਂ ਵੀ ਖੜਾ ਹੋ ਗਿਆ, ਉਹਨੂੰ ਵੀ ਖੜਾ ਕਰ ਲਿਆ, ਉਹ ਲੱਤਾਂ ਕੰਬਣ ਲੱਗ ਪਈਆਂ ਉਹਦੀਆਂ। ਤੇ ਕਹਿੰਦਾ ਉਹ ਜੱਜ ਕਹਿੰਦਾ ਵੀ ਤੁਸੀਂ ਮੇਰਾ ਫੈਸਲਾ ਲੈਣਾ ਜਾਂ ਤੁਸੀਂ ਆਪਸ ਵਿੱਚ ਹੀ, ਤੁਹਾਨੂੰ ਮੈਂ 10-15 ਮਿੰਟ ਦਿੰਦਾ, ਤੁਸੀਂ ਸਲਾਹ ਕਰ ਲਓ ਕਿੱਦਾਂ ਕਰਨੀ ਆ। ਤੇ ਮੈਨੂੰ ਕੰਨ 'ਚ ਮੇਰੇ ਕਹਿਣ ਲੱਗਾ ਭਾਜੀ ਆ ਜਾਓ, ਮੈਂ ਤੁਹਾਨੂੰ ਹੁਣੇ ਚੈੱਕ ਦੇਣਾ। ਉੱਥੇ ਹੀ ਚੈੱਕ ਦਿੱਤੀ ਮੈਨੂੰ ਕੱਟ ਕੇ ਉਹਨੇ। ਹੋ ਗਈ ਸੀ ਕੈਸ਼ ਕਿ ਨਹੀਂ ਬਾਅਦ 'ਚ? ਹਾਂਜੀ, ਕੈਸ਼ ਹੋ ਗਈ ਸੀ ਕਿ ਨਹੀਂ ਬਾਅਦ 'ਚ? ਹਾਂਜੀ ਬਿਲਕੁਲ ਜੀ। ਏਦਾਂ ਨਾ ਹੋਵੇ ਬਾਅਦ ਵਿੱਚ ਚੈੱਕ ਦੇ ਦੀ ਕਹਿਣ ਵੀ ਕੈਸ਼ ਵੀ ਨਹੀਂ ਹੁੰਦੀ। ਉਹ ਭਾਜੀ ਜੇ ਉਹ ਏਦਾਂ ਕਰਦਾ ਕੋਰਟ ਵਿੱਚ, ਫੇਰ ਮੈਂ ਜਾ ਕੇ ਉਹਨੂੰ ਸਮਾਂ ਹੋਰ ਪੈਨਲਟੀ ਪੈਣੀ ਸੀ, ਬਹੁਤ ਵੱਡੀ ਪੈਨਲਟੀ ਹੈ ਇਹਦੀ। ਜੇ ਏਦਾਂ ਕੋਰਟ ਦੇ ਆਰਡਰ ਦੇ ਵਿੱਚ ਉਹ ਚੈੱਕ ਦਿੰਦਾ ਏਦਾਂ, ਤਾਂ ਹੋਰ ਪ੍ਰੋਬਲਮ 'ਚ ਫਸ ਸਕਦਾ ਸੀਗਾ ਉਹ। ਸੋ $10,000 ਤੱਕ ਤੁਸੀਂ ਸਮਾਲ ਕਲੇਮ ਕੋਰਟ ਚਲ ਜਾਓ। ਨਹੀਂ, ਲੇਬਰ ਕਮਿਸ਼ਨਰ ਤਾਂ ਐਡ ਚਲਾ ਰਹੇ ਆ, ਉਹ ਤਾਂ ਹੁਣ ਦੱਸ ਰਹੇ ਆ ਵੀ ਜੇ ਤੁਹਾਡੇ ਨਾਲ ਵੇਜ ਥੈਫਟ ਹੋਇਆ, ਤੁਹਾਨੂੰ ਕੱਢਣ ਤੋਂ ਪਹਿਲਾਂ ਤਨਖਾਹ ਨਹੀਂ ਦਿੱਤੀ, ਵੀ ਰਿਪੋਰਟ ਕਰੋ ਸਾਨੂੰ, ਅਸੀਂ ਦੇਖਾਂਗੇ। ਕੋਈ ਪੈਸਾ ਨਹੀਂ, ਇੱਕ ਫੀਸ 1 ਸੈਂਟ ਵੀ ਨਹੀਂ ਚਾਰਜ ਕਰਦੇ। ਬਿਲਕੁਲ, ਲੇਬਰ ਕਮਿਸ਼ਨਰ ਦੇ ਨਾਲ ਕਰੋ ਕੰਟੈਕਟ। ਚਲ ਉਹ ਵੀ ਆਪਸ਼ਨ ਤੇ ਉਹਦੀ ਵਧੀਆ ਹੋਇਆ ਜੀ, ਠੀਕ ਆ ਜੀ। ਆਪਣੇ ਹੋ ਸਕਦਾ ਮੈਨੂੰ ਤਾਂ ਇੰਨਾ ਪਤਾ ਸੀਗਾ। ਨਹੀਂ, ਵਧੀਆ ਕੀਤਾ ਤੁਸੀਂ, ਵਧੀਆ ਕੀਤਾ ਨਾਲ। ਹਾਂਜੀ, ਏਦਾਂ ਹੀ ਕਈ ਰਾਹ ਹੁੰਦੇ। ਨਾਲੇ ਮੈਂ ਆਪਣੇ ਐਕਸਪੀਰੀਅੰਸ ਤੋਂ ਤੁਹਾਨੂੰ ਦੱਸਦਾ। ਹਾਂਜੀ, ਚਲੋ ਥੈਂਕ ਯੂ ਨਿਰਮਲ, ਥੈਂਕ ਯੂ ਬਹੁਤ ਬਹੁਤ ਜੀ, ਮਿਹਰਬਾਨੀ, ਸ਼ੁਕਰੀਆ ਜੀ। ਸੋ ਇਸੇ ਤਰੀਕੇ ਦੇ ਨਾਲ ਇਹ ਚੀਜ਼ਾਂ ਤਾਂ ਆਪਾਂ ਹਮੇਸ਼ਾ ਕਹਿੰਦੇ ਆ, ਚਾਹੇ ਤੁਹਾਡਾ ਵੇਜ ਥੈਫਟ ਹੈਗਾ, ਚਾਹੇ ਤੁਹਾਡੀ ਕੰਪਨੀ ਨਾਲ ਧੋਖਾ ਹੋ ਰਿਹਾ ਹੈਗਾ, ਚਾਹੇ ਕੋਈ ਵੀ ਚੀਜ਼ ਹੈਗੀ ਆ, ਚਾਹੇ ਡਿਸਕ੍ਰਿਮੀਨੇਸ਼ਨ ਕੇਸ ਹੈਗਾ, ਕੁਛ ਵੀ ਹੈਗਾ,
ਰਿਪੋਰਟਿੰਗ ਜਿਹੜੀ ਆ ਉਹ ਮੋਸਟ ਇੰਪੋਰਟੈਂਟ ਹੈਗੀ ਆ, ਚਾਹੇ ਉਹ ਕਿਸੇ ਕਿਸਮ ਦਾ ਵੀ ਕੇਸ ਹੈਗਾ। ਜਿੰਨੀ ਦੇਰ ਤੱਕ ਤੁਸੀਂ ਰਿਪੋਰਟਿੰਗ ਨਹੀਂ ਕਰਦੇ ਹੈਗੇ ਉਨੀ ਦੇਰ ਤੱਕ ਕਿਸੇ ਕਿਸਮ ਦਾ ਐਕਸ਼ਨ ਨਹੀਂ ਹੁੰਦਾ। ਤੇ ਅੱਜ ਦੀ ਤਰੀਕ ਦੇ ਵਿੱਚ ਆਪਾਂ ਦੇਖ ਹੀ ਲਿਆ ਕਿ ਰਿਪੋਰਟਿੰਗ ਜਿਹੜੀ ਆ, ਜਿੰਨੀਆਂ ਰਿਪੋਰਟਸ ਜਾਂਦੀਆਂ, ਜਿੰਨੀਆਂ ਰਿਪੋਰਟਸ ਬਣਦੀਆਂ ਹੈਗੀਆਂ, ਇਹ ਕਿੰਨਾ ਅਸਰ ਕਰਦੀਆਂ ਹੈਗੀਆਂ, ਕਿੱਥੋਂ ਤੱਕ ਇਹ ਕੰਮ ਚੱਲਦਾ ਹੈਗਾ। ਕਈ ਵਾਰੀ ਆਪਾਂ ਇਹ ਕਹਿ ਜਾਂਦੇ ਆ ਕਿ ਮੇਰੀ ਇੱਕ ਰਿਪੋਰਟ ਨਾਲ ਕੀ ਹੋਣਾ ਆ ਜਾਂ ਮੇਰੀ ਇੱਕ ਰਿਪੋਰਟ ਨਾਲ ਕੀ ਬਣਨਾ ਆ। ਇੱਥੇ ਬਹੁਤ ਵੱਡੀਆਂ ਵੱਡੀਆਂ ਕੰਪਨੀਆਂ ਟੱਠ ਜਾਂਦੀਆਂ, ਬਹੁਤ ਵੱਡੇ ਵੱਡੇ ਕਲੇਮ ਹੋ ਜਾਂਦੇ ਆ। ਸੋ ਜਿਹੜੀ ਰਿਪੋਰਟਿੰਗ ਹੈਗੀ ਹੈ ਬਹੁਤ ਜ਼ਰੂਰੀ ਹੈਗੀ ਆ। ਰਾਜਕਰਨ, ਮੈਂ ਤੁਹਾਡੇ ਨਾਲ ਥੋੜ੍ਹੇ ਮੈਸੇਜ ਸ਼ੇਅਰ ਵੀ ਕੀਤੇ ਹੈਗੇ ਜਿਹੜੇ ਮੈਨੂੰ ਆ ਰਹੇ ਹੈਗੇ ਅੱਜ ਕੱਲ੍ਹ। ਮੇਰੀਆਂ ਈਮੇਲਸ ਵੀ ਜਿਹੜੀਆਂ ਥੋੜ੍ਹੀਆਂ ਗਰਮ ਹੋਈਆਂ ਪਈਆਂ ਜਦੋਂ ਅਸੀਂ ਨੈਸ਼ਨਲ ਮੀਡੀਆ 'ਤੇ ਜਾ ਕੇ ਕੋਈ ਗੱਲ ਕਰਦੇ ਹੈਗੇ ਆ, ਅਤੇ ਉਹਦੇ ਰੀਪਰਕਸ਼ਨਸ, ਉਹਦੇ ਜਿਹੜੇ ਬੈਕਲੈਸ਼ ਹੈਗਾ ਉਹ ਸਾਨੂੰ ਵੀ ਸਹਿਣਾ ਪੈਂਦਾ ਹੈਗਾ। ਸਾਡੇ ਲਈ ਵੀ ਇਹ ਚੀਜ਼ ਹੋ ਰਹੀ ਹੈਗੀ ਹੈ। ਇਹ ਇਕੱਲੇ ਠੀਕ ਆ, ਤੁਸੀਂ ਜਦੋਂ ਬਾਹਰ ਡਰਾਈਵ ਕਰਦੇ ਆ, ਆਈ ਕੈਨ ਨਾਟ ਇਮੈਜਿਨ ਕਿ ਵਾਟ ਯੂ ਗੋਇੰਗ ਥਰੂ, ਬਟ ਇਹਦੇ ਨਾਲ ਨਾਲ ਸਾਨੂੰ ਵੀ ਬੈਕਲੈਸ਼ ਜਿਹੜੇ ਆ ਉਹ ਇਹ ਮਿਲਦੇ ਆ। ਸਾਡੇ ਨਾਲ ਵੀ ਸਾਰਾ ਦਿਨ ਆਲ ਡੇ ਲੌਂਗ ਜਿਹੜੀਆਂ ਈਮੇਲਸ ਆਉਂਦੀਆਂ ਆ, ਜਿਹਦੇ ਵਿੱਚ ਕਿ ਸਾਨੂੰ ਵੀ ਇਹ ਚੀਜ਼ਾਂ ਕਹੀਆਂ ਜਾਂਦੀਆਂ ਜੋ ਤੁਹਾਨੂੰ ਕਹੀਆਂ ਜਾ ਰਹੀਆਂ, ਬਟ ਵੀ ਡੂ ਰਿਪੋਰਟ ਦੈਮ, ਵੀ ਡੂ ਟੇਕ ਪ੍ਰੋਪਰ ਐਕਸ਼ਨ ਸੋ ਦੈਟ ਜਿਹੜੇ ਇਸ ਤਰ੍ਹਾਂ ਦੇ ਬੰਦੇ ਹੈਗੇ ਆ ਉਹ ਉਹਨਾਂ ਨੂੰ ਠੱਲ ਪਾਈ ਜਾ ਸਕੇ। ਜੀ, ਸੋ ਰਮਨ ਜੀ, ਜਾਂਦੇ ਜਾਂਦੇ ਨਾਲ ਮੈਂ ਸ਼ੇਅਰ ਕਰ ਰਿਹਾ ਸਕਰੀਨ ਤੁਹਾਡੇ ਨਾਲ ਜਿਹੜੇ ਇੰਪੋਰਟੈਂਟ ਚੇਂਜਸ, ਜਿਹੜਾ ਸਵਾਲ ਪੁੱਛਿਆ ਸੀ ਉਹਨਾਂ ਨੇ। ਸੋ ਜੇ ਤੁਸੀਂ ਇਸ ਦੇ ਬਾਰੇ ਇਹਨੂੰ ਦੇਖ ਕੇ ਕਲੈਰਿਟੀ ਜਿਹੜੀ ਉਹ ਦੱਸਣੀ ਆ ਵੀ ਕਿਹਨੂੰ ਕੀ ਕਰਨਾ ਕੀ ਨਹੀਂ ਕਰਨਾ, ਉਹ ਹੈ ਤਾਂ ਉਹੀ ਰੌਲਾ ਆ ਵੀ ਨਾਨ ਡੋਮਿਸਾਈਲਡ ਵਾਲਾ, ਵੀ ਜਦੋਂ DMV ਹੁਣ ਆਪ ਹੀ ਦੱਸਦੀ ਆਪਣੀ ਵੈਬਸਾਈਟ ਦੇ ਉੱਤੇ ਵੀ ਨਵੇਂ ਜਿਹੜੇ ਆ ਉਹਨਾਂ ਨੇ ਜਾਂ ਰੀਨਿਊ ਲਿਮਿਟਿਡ ਟਰਮ ਲੀਗਲ ਪ੍ਰੈਜ਼ੈਂਸ ਨਾਨ ਡੋਮਿਸਾਈਲਡ ਜਿਹੜੇ ਉਹਨਾਂ ਨੇ ਨਹੀਂ ਇਸ਼ੂ ਕਰਨੇ ਹੈਗੇ, ਜਦੋਂ US DOT ਨੇ ਐਮਰਜੈਂਸੀ ਰੂਲ ਜਿਹੜੇ ਉਹ ਅਨਾਊਂਸ ਕਰ ਦਿੱਤੇ ਹੈਗੇ। ਜੀ, ਗੱਲ ਉਹੀ ਆ ਜੀ ਰਾਜਕਰਨ, ਉਹ ਘੁਮਾ ਫਿਰਾ ਕੇ ਗੱਲ ਹੋ ਰਹੀ ਹੈ ਸਾਰੀ ਇਹ ਹੋ ਰਹੀ ਆ। ਕੋਈ ਵੀ ਜਿਹੜਾ ਆ ਉਹ ਐਕਚੁਅਲ ਜਿਹੜੀ ਚੀਜ਼ ਹੈਗੀ ਆ ਉੱਤੇ ਆਪਾਂ ਦੇਖੋ, ਅਗੇਨ ਜਿਸ ਤਨ ਲੱਗੀ ਉਹ ਤਨ ਜਾਣੇ। ਜਿਨ੍ਹਾਂ ਨੂੰ ਇਹ ਚੀਜ਼ਾਂ ਹੁਣ ਸਹਿਣੀਆਂ ਪੈ ਰਹੀਆਂ ਉਹਨਾਂ ਦਾ ਦੁੱਖ ਆਪਾਂ ਮਹਿਸੂਸ ਨਹੀਂ ਕਰ ਸਕਦੇ, ਦੱਸ ਨਹੀਂ ਸਕਦੇ, ਪਰ ਡੈਫੀਨੇਟਲੀ ਆਪਾਂ ਜਦੋਂ ਆਪਣੇ ਤਨ 'ਤੇ ਲੱਗਦੀ ਆ ਫਿਰ ਆਪਾਂ ਕੋਈ ਨਾ ਕੋਈ ਰਾਹ ਭਾਲਦੇ ਹਾਂ, ਕੋਈ ਨਾ ਕੋਈ ਲਾਈਟ ਦੇਖਦੇ ਹਾਂ ਕਿ ਕੋਈ ਨਾ ਕੋਈ ਦਿਖ ਜਾਵੇ। ਪਰ ਆਪਾਂ ਫਿਰ ਐਟ ਦਾ ਐਂਡ ਆਫ ਦਾ ਡੇ ਜਿਹੜੀ ਚੀਜ਼ ਆ, ਰਸਤੇ ਕੋਈ ਕੱਢ ਲਓ, ਕਿਸ ਤਰ੍ਹਾਂ ਮਰਜ਼ੀ ਜਿਹੜੀਆਂ ਚੋਰ ਮੋਰੀਆਂ ਨਿਕਲ ਆਉਣ, ਕੁਛ ਵੀ ਹੋ ਜਾਵੇ, ਪਰ ਐਟ ਦਾ ਐਂਡ ਆਫ ਦਾ ਡੇ ਜਿਹੜਾ ਸਹੀ ਕੰਮ ਕਰਦਾ ਆ, ਸਹੀ ਚੀਜ਼ ਕਰਦਾ ਆ, ਉਹਦੀ ਫਿਰ ਵੀ ਜਿੱਤ ਹੁੰਦੀ ਆ। ਜੇ ਤੁਸੀਂ ਸਹੀ ਢੰਗ ਨਾਲ ਸਾਰਾ ਕੁਛ ਕਰਦੇ ਆ ਤੇ ਤੁਹਾਡੀ ਐਟ ਦਾ ਐਂਡ ਆਫ ਦਾ ਡੇ ਯੂਲ ਬੀ ਫਾਈਨ। ਜਿੱਥੇ ਵੀ ਕਿਤੇ ਚੋਰ ਮੋਰੀ ਲੱਭੀ ਜਾਂਦੀ ਆ, ਜਿੱਥੇ ਵੀ ਕਿਤੇ ਕੋਈ ਗਲਤ ਕੰਮ ਦਾ ਕੋਈ ਨਾ ਕੋਈ ਤਰੀਕਾ ਲੱਭਿਆ ਜਾਂਦਾ, ਉੱਥੇ ਜਾ ਕੇ ਕੋਈ ਨਾ ਕੋਈ ਸਿਚੁਏਸ਼ਨ ਜਿਹੜੀ ਆ ਤੇ ਐਂਡ ਖੜੀ ਹੋ ਜਾਂਦੀ ਆ। ਬਿਲਕੁਲ, ਇਹਦੇ ਵਿੱਚ ਕਲੀਅਰਲੀ ਉਹਨਾਂ ਨੇ ਲਿਖਿਆ ਇਫ ਯੂ ਹੈਵ ਅ ਵੈਲਿਡ ਅਨਐਕਸਪਾਇਰਡ ਨਾਨ ਡੋਮਿਸਾਈਲਡ CDL ਨੋ ਫਰਦਰ ਐਕਸ਼ਨ ਇਜ਼ ਰਿਕੁਆਇਰਡ। ਇਹ ਉਹਨਾਂ ਨੇ ਜਿਹੜਾ ਉਹ ਲਿਖਿਆ ਆ। ਜਿਨ੍ਹਾਂ ਨੂੰ ਚਿੱਠੀ ਆ ਗਈ ਇਹਦਾ ਮਤਲਬ ਉਹਨਾਂ ਦਾ ਕੰਮ ਉਸ ਪਾਸੇ ਵੱਲ ਨੂੰ ਜਿਹੜਾ ਉਹ ਵੱਧ ਰਿਹਾ ਹੈਗਾ ਆ। ਤੇ ਕਹਿੰਦੇ ਵੀ ਇਹ ਜਿਹੜੇ ਚੇਂਜਿਸ ਹੈਗੇ ਆ ਇਹ ਅਪਲਾਈ ਕਰਦੇ ਆ ਉਹਨਾਂ ਲੋਕਾਂ ਦੇ ਲਈ ਜਿਹੜੇ ਅਮਰੀਕਾ ਦੇ ਵਿੱਚ ਲੀਗਲੀ ਆ ਪਰ ਪਰਮਾਨੈਂਟ ਰੈਜ਼ੀਡੈਂਟ ਨਹੀਂ ਹੈਗੇ, ਸਿਟੀਜ਼ਨ ਨਹੀਂ ਹੈਗੇ। ਤੇ ਕਹਿੰਦੇ ਵੀ ਉਹਨਾਂ ਲੋਕਾਂ ਦੇ ਉੱਤੇ ਵੀ ਆ ਜਿਨ੍ਹਾਂ ਕੋਲ ਸਰਟਨ ਵਰਕ ਵੀਜ਼ੇ ਆ, ਚਾਹੇ ਉਹ ਅਪਰੂਵਡ ਨੇ ਜਾਂ ਪੈਂਡਿੰਗ ਅਸਾਈਲੀ ਜਾਂ ਰੈਫਿਊਜੀ ਕੇਸ ਆ, ਉਹਨਾਂ ਦੇ ਉੱਤੇ ਵੀ ਇਹ ਹੁੰਦੇ ਆ। ਸੋ ਆਪਣੇ ਜਿਹੜੇ ਬਹੁਤ ਸਾਰੇ ਜਿਹੜੇ ਟਰੱਕਰਸ ਆ ਇਸ ਕੈਟਾਗਰੀ ਦੇ ਵਿੱਚ ਜਿਹੜੇ ਉਹ ਆ ਜਾਂਦੇ ਆ, ਜਿਨ੍ਹਾਂ ਨੂੰ ਵਰਕ ਵੀਜ਼ੇ, ਜਿੱਦਾਂ ਵਰਕ ਪਰਮਿਟ ਅਪਰੂਵਡ ਨੇ ਮਿਲੇ ਨੇ ਜਾਂ ਅਸਾਈਲਮ ਉਹਨਾਂ ਦੇ ਪੈਂਡਿੰਗ ਆ ਜਾਂ ਰੈਫਿਊਜੀ ਵਾਲੇ ਕੇਸ ਜਿਹੜੇ ਆ ਉਹ ਲੱਗੇ ਹੋਏ ਆ। ਸੋ ਇਹ ਸਾਰੀਆਂ ਚੀਜ਼ਾਂ ਆ। ਬਾਕੀ ਇੱਦਾਂ ਹੀ ਆ ਰਮਨ ਜੀ ਵੀ ਇਹ ਚੈੱਕ ਕਰਦੇ ਹੀ ਰਹਿਣਾ ਪੈਣਾ, ਬਾਰ-ਬਾਰ DMV ਵਾਲਿਆਂ ਨੂੰ ਤੁਹਾਨੂੰ ਕਾਲ ਕਰਦੇ ਹੀ ਰਹਿਣਾ ਪੈਣਾ ਆ। 60 ਦਿਨਾਂ ਬਾਅਦ ਹੁਣ ਕਲੀਅਰ ਹੋ ਹੀ ਜਾਣਾ ਆ ਵੀ ਕਿਹਦਾ ਰਹਿ ਗਿਆ ਤੇ ਕਿਹਦਾ ਜਿਹੜਾ ਉਹ ਕੈਂਸਲ ਉਹਨਾਂ ਨੇ ਕਰ ਹੀ ਦਿੱਤਾ ਹੈ। ਤੇ ਬਹੁਤ ਸ਼ੁਕਰੀਆ, ਬੜੀ ਮਿਹਰਬਾਨੀ, ਧੰਨਵਾਦ ਦੋਨਾਂ ਦਾ ਹੀ। ਤੇ ਰਮਨ ਜੀ, ਹਰਜੋਤ ਜੀ, ਮਿਲਦੇ ਆਪਾਂ ਫਿਰ ਅਗਲੀ ਵਾਰੀ। ਆਪਣੇ ਪਿਆਰ ਭਰੀ ਸਤਿ ਸ੍ਰੀ ਅਕਾਲ।